ਪਿੱਠੇ ਨੇ ਐਵੇਂ ਨਹੀਂ ਹਾਮੀ ਭਰੀ। ਚਲੋ ਚਲੋ ਸ਼ਾਬਾਸ਼। ਟਰਾਲੀ ਥੱਲੇ ਕੁੱਤਾ ਆ ਜੇ ਨਾ ਪਿਛਲੀਆਂ 2 ਲੱਤਾਂ ਆ ਗਏ ਮੈਂ ਤੇ ਉਹ ਕਰੈਕਰ ਖਾਣਿਆ ਮੈਂ ਕੀ ਖਾਣੇ? ਉਹ ਤੁਸੀਂ ਉਸਤਾਦ ਜੀ ਨੂੰ ਵੀ ਖਵਾਇਆ ਸੀਗੇ, ਲੁੱਕੀ ਪੈਣ ਲੱਗੀ ਸੀਗੀ। ਉਹ ਲੱਖ ਲਾਣਤ ਤੇ ਲੁੱਕੀ। अस्सलाम वालेकुम जी नाज़रीन, टी टाइम में खुश आमदीद जनाब। कैसे आप सब? माशाल्लाह रमज़ान आपका अच्छा। ओए मेरा आवाज़ कैसा गरजदार होया पिया। माशाल्लाह माशाल्लाह। उस्ताद जी तौबा दा मुकाम होया पिया। क्या कहने क्यों जी? ਉਹ ਤੇਰਾ ਵਜਾਉਣ ਵਾਲਾ ਕਿੱਥੇ? आ गया बेच के। रमजान मुबारक। ਮੈਂ ਨਾਤ ਸੁਣਾ ਦਿੰਦਾ। ਉਂਝ ਨਹੀਂ ਸੁਣਾ ਹੁੰਦੀ। 10 ਦੇ ਨਾਲ ਦਾ ਅੱਛਾ। ਹਾਂ ਜੀ, ਕਿਤੇ ਮੈਨੂੰ ਵੀ ਵਜਾਉਣ ਦਾ ਮੌਕਾ ਦਿਓ। ਸਾਡੇ ਉਂਗਲਾਂ ਦਾ ਵੀ ਜਾਦੂ ਦੇਖੋ ਜ਼ਰਾ, ਫਿੰਗਰਾਂ ਦਾ ਜਾਦੂ ਲੱਗੇ ਪਤਾ ਵੀ ਕਿੱਦਾਂ ਠੱਪ ਠੱਪ ਦੀ ਆਵਾਜ਼ ਆਉਂਦੀ ਹੈ। ਤੇਰੇ ਫਿੰਗਰ ਪ੍ਰਿੰਟਾਂ ਦਾ ਹੀ ਪਤਾ ਚੱਲਿਆ ਸਾਨੂੰ, 1-2 ਜਗ੍ਹਾ ਤੋਂ ਜਿਹੜੀਆਂ ਚੀਜ਼ਾਂ ਚੁੱਕੀਆਂ ਨਾ ਰੋਜ਼ਾ ਨਹੀਂ ਰੱਖੇਗਾ ਉਹ ਕੁਛ ਨਹੀਂ। ਨਹੀਂ ਨਹੀਂ, ਉਹ ਆਪਰੇਸ਼ਨ ਕਿੱਡੀ ਛੇਤੀ ਯਾਰ ਰਮਜ਼ਾਨ ਗਿਆ। ਪਿਛਲੇ ਰੋਜ਼ੇ ਮੈਂ ਕਿਹਾ ਸੀ ਹਾਏ ਹਾਏ। ਕਿ ਮੈਂ ਤੁਹਾਨੂੰ ਸੁਣਾਵਾਂਗਾ ਰੋਜ਼ਾ ਜੋ ਰੱਖੇਗਾ, ਹਨਾ? ਹਾਂਜੀ ਯਾਰ। ਸਾਲ ਹੋ ਗਿਆ ਸੱਚ। ਇਹ ਦੇਖ ਲਓ, ਸਾਲ ਇਦਾਂ ਲੰਘਿਆ ਲੇਕਿਨ ਉਹ ਤੁਹਾਨੂੰ ਤੁਸੀਂ ਯਾਦ ਨਹੀਂ ਕੀਤੀ। ਇਦਾਂ ਨਹੀਂ ਲੰਘਿਆ ਬੇਟੇ, ਮੈਨੂੰ ਪੁੱਛ ਕਿੱਦਾਂ ਲੰਘਿਆ। ਔਰ ਮਿੱਠੇ ਨੇ ਜਿਹੜੀ ਯਾਦ ਕੀਤੀ ਉਹ ਮੂਮ ਨੂੰ ਸੁਣੋ। ਇਹ ਉਸਤਾਦ ਜੀ ਮੈਂ ਹਿਸਾਬ ਲਾ ਰਿਹਾ ਕਿ ਮੈਨੂੰ ਨਾ ਮੇਰੀਆਂ ਚੀਂਗਾਂ ਫੁੱਟਣ ਲੱਗ ਪੈਂਦੀਆਂ ਇੱਕ ਕੰਮ ਬਹੁਤੀ ਦੇਰ ਕਰ ਕਰਕੇ। ਮੇਰੀ ਤਬੀਅਤ 'ਚ ਠਹਿਰਾਓ ਨਹੀਂ ਹੈਗਾ। ਮੈਂ ਕੁਛ ਨਵਾਂ ਕਰਨ ਦੇ ਚੱਕਰ 'ਚ ਲੱਗਾ ਰਹਿਣਾ। ਵੇਖਿਆ ਮੈਂ ਦੁਬਈ ਗਿਆ, ਮੈਂ ਕਿੰਨੇ ਨਵੇਂ ਨਵੇਂ ਕੰਮ ਕੀਤੇ, ਤਜਰਬੇ। ਤੁਹਾਡਾ ਬੇੜਾ ਗਰਕ ਐਸਾ ਹੁੰਦਾ, ਮੈਂ ਇੱਥੇ ਆਉਣਾ ਤੁਸੀਂ ਮੈਨੂੰ ਉੱਥੇ ਹੀ ਸਾਰਾ ਵਾੜ ਵੂੜ ਲੈਂਦੇ ਹੋ ਸਾਰਾ ਕੁਛ। ਇਹ ਕੀ ਕਰ ਘਰ ਮੇਰੀ ਜ਼ਿੰਦਗੀ 'ਚ ਮੈਂ ਤੁਹਾਡੇ ਨਾਲ ਮੇਰਾ ਇਹ ਕੰਮ ਆ ਵੀ ਤੂੰ ਟਾਈਮ ਸਿਰ ਆ ਜਾਵੇ ਬਸ। ਤੁਸੀਂ ਮੇਰੀ ਸਾਰੀ ਮਿਹਨਤ ਇਸੇ ਪਾਸੇ ਜਾਂਦੀ। ਉਹ ਬਾਦ ਸਾਹਿਬ ਫੇਰ ਨਹੀਂ ਆਏ ਅੱਜ। ਦੇਖ ਲਓ ਤੁਹਾਡੇ ਕੋਲ ਦੇਖੋ ਐਡੇ ਐਡੇ ਵੱਡੇ ਦਿਮਾਗ ਬੈਠੇ ਨੇ ਤੁਹਾਡੇ ਕੋਲ, ਮਾਸ਼ਾਅੱਲਾ ਲਿਵਿੰਗ ਲੈਜੈਂਡ ਬੈਠੇ ਨੇ। ਇੱਕ ਮਿੰਟ ਹੈ, ਮੈਂ ਜ਼ਰਾ ਇਹਨਾਂ ਨੂੰ ਦੱਸ ਲੈਂਦੇ ਨਾ ਜ਼ਰਾ। ਜਿਹੜੇ 2:30 ਵੱਜ ਗਏ ਨੇ ਜੀ। ਸਾਡਾ ਰਮਜ਼ਾਨ ਦਾ 1 ਵਜੇ ਦਾ ਟਾਈਮ ਆ। 1 ਵਜੇ ਮੈਂ ਸ਼ੁਰੂ ਕਰ ਲੈਣਾ ਸ਼ੋ। ਉਦੋਂ ਯਾਦ ਆ ਜਾਂਦੇ ਇੱਕ ਮਿੰਟ ਠੀਕ ਹੈ ਜੀ, 1 ਮਿੰਟ ਹੈ ਜੇ ਯਾਰ। ਠੀਕ ਹੈ ਜੀ। ਤੇ ਅਬਾਸ ਸਾਹਿਬ ਜਿਹੜੇ ਨੇ ਨਾ, ਉਹ ਪਹਿਲੇ 3 ਵਜੇ 2:30 ਵਜੇ 3 ਵਜੇ ਬੜੇ ਹਿਸਾਬ ਨਾਲ ਆਉਂਦੇ ਸੀ, ਯਾਨੀ 8-9 ਵਜੇ ਜਾ ਕੇ ਵੀ। ਉਸ ਤੋਂ ਬਾਅਦ ਫਿਰ ਮੈਂ ਮਤਲਬ ਉਹਨੂੰ 2-3 ਦਿਨ ਹੋ ਗਏ ਮੈਂ ਜ਼ਰਾ, ਕਿਉਂਕਿ ਯਾਰ ਮੈਂ ਨਹੀਂ ਦਿਲ ਕਰਦਾ ਹੁਣ ਕਿੰਨਾ ਕੁ ਮਾਰ ਕੇ ਤੇ ਮੈਂ ਉਹ ਕਹੀ ਜਾਵਾਂ ਨੂੰ। ਉਹ ਹੁਣ ਚੁੱਪ ਕਰਕੇ ਫਿਰ 2 ਦਿਨ ਆਇਆ ਨਹੀਂ। ਉਹ ਜੋ ਮੇਰਾ ਜੁਮਾ ਆਇਆ ਹੀ ਨਹੀਂ। ਉਹ 2 ਦਿਨ ਬਿਲਕੁਲ ਬਗੈਰ ਦੱਸਿਓ ਪੁੱਛਿਓ ਉਹਨੇ ਛੁੱਟੀ ਕਰ ਲਈ। ਫਿਰ ਅਗਲੇ ਦਿਨ ਤੀਜੇ ਦਿਨ ਕੱਲ ਆਇਆ ਵਾ, ਕੋਈ ਨਹੀਂ ਉਹਨੇ ਆ ਕੇ ਦੱਸਿਆ ਕਿ ਮੈਂ 2 ਛੁੱਟੀਆਂ ਕਿਉਂ ਕੀਤੀਆਂ ਨੇ, ਕਿਸ ਵਜ੍ਹਾ ਤੋਂ ਕੀਤੀਆਂ ਨੇ। ਉਸਤਾਦ ਜੀ ਮੈਂ ਇਸ ਤੋਂ ਨਹੀਂ ਆਇਆ, ਕੁਛ ਨਹੀਂ। ਯਾਨੀ ਤੁਸੀਂ ਯਾਰ ਤੁਸੀਂ ਮੇਰੀ ਜਗ੍ਹਾ ਹੋਵੋ, ਤੁਹਾਨੂੰ ਆਪਣਾ ਆਪ ਘਟੀਆ ਨਾ ਲੱਗੇ, ਤੁਹਾਨੂੰ ਇਹ ਨਾ ਲੱਗੇ ਕਿ ਯਾਰ ਮੇਰੀ ਟਕੇ ਦੀ ਔਕਾਤ ਨਹੀਂ ਹੈਗੀ ਇਸ ਬੰਦੇ ਦੇ ਅੱਗੇ। ਸਹੀ ਦੱਸਣਾ, ਸੋਚਣਾ ਜ਼ਰਾ ਤੁਸੀਂ ਵੀ। ਹਰ ਬੰਦੇ ਦੇ ਅੰਦਰ ਨਾ ਉਹ ਹੁੰਦਾ ਵਾ, ਈਗੋ ਹੁੰਦੀ ਯਾਰ। ਇੱਕ ਜਿੱਡਾ ਮਰਜ਼ੀ ਬੰਦਾ ਬੁਰਾ ਜੋ ਮਰਜ਼ੀ ਹੋਵੇ, ਤੁਹਾਨੂੰ ਨਹੀਂ ਲੱਗੇਗਾ ਕਿ ਯਾਰ ਇੱਕ ਮੈਂ ਉਹਨੂੰ ਪੁੱਤਰ ਕਹਿੰਦਾ, ਉਹ ਮੈਨੂੰ ਜੁੱਤੀ ਤੇ ਵੀ ਨਹੀਂ ਲਿਖਦਾ। ਜੁੱਤੀ ਤੇ ਹੀ ਲਿਖ ਲਵੇ ਨਾ ਕਿ ਆ ਕੇ ਇੱਦਾਂ ਹੀ ਕਹਿ ਦੇਵੇ ਉਸਤਾਦ ਜੀ ਮੈਂ ਨਹੀਂ ਸੀ ਆਇਆ ਬਸ। ਨਾ, 2 ਛੁੱਟੀਆਂ ਕਰਕੇ ਆਇਆ, 3 ਵਜੇ 4 ਵਜੇ ਆਇਆ। ਉਸ ਤੋਂ ਬਾਅਦ 2 ਛੁੱਟੀਆਂ ਬਿਨਾਂ ਦੱਸੇ, ਬਿਨਾਂ ਕਿਸੇ ਨੂੰ ਦੱਸਿਆ ਸੀ ਭਾਈ ਨੇ ਤੁਹਾਡੇ ਚੋਂ? ਸਾਰਿਆਂ ਨੂੰ ਬੁਖਾਰ ਸੀ ਉਹਦੇ। ਭੈਣ ਬੁਖਾਰ ਦੀ ਗੱਲ ਨਹੀਂ ਹੈਗੀ। ਕੱਲ ਮੈਂ ਉਹਨੂੰ ਫੋਨ ਕੀਤਾ 24 ਨਿਊਜ਼ ਤੇ ਨਾ, ਨੁਮਾਨ ਆ ਉੱਥੇ ਜਿਹੜਾ ਸਾਡਾ ਪ੍ਰੋਡਿਊਸਰ ਜਾਨੀ ਕੀ ਚਾਲ, ਉਹਨੇ ਮੈਨੂੰ ਤਸਵੀਰਾਂ ਭੇਜੀਆਂ ਆਪਣੇ ਹੱਥ ਦੇ ਐਕਸਰੇ ਦੀਆਂ। 2 ਜਗ੍ਹਾ ਤੋਂ ਉਹਦੀ ਹੱਡੀ ਟੁੱਟੀ ਹੈ। ਹੁਣ ਤੁਸੀਂ ਜਾ ਕੇ ਵੇਖ ਲਓ। ਅੱਛਾ, ਉਹਦੀ ਹੱਡੀ ਟੁੱਟੀ ਇੱਥੋਂ ਵੀ ਤੇ ਇੱਥੋਂ ਕਰਕੇ ਵੀ ਕਰੈਕ ਹੋ ਗਈ ਹੱਡੀ, ਹੱਥ ਦੀ ਟੁੱਟ ਗਈਆਂ ਨੇ, ਐਕਸਰੇ 'ਚ ਆਈਆਂ ਨੇ। ਤੇ ਮੈਂ ਉਹਨੂੰ ਪੁੱਛਿਆ ਤੂੰ ਕਦੋਂ ਦਾ? ਕਹਿੰਦਾ ਕੱਲ ਭਾਈ ਹੋਆ। ਤਾਂ ਮੈਂ ਕਿਹਾ ਤੂੰ ਅੱਜ ਕਿੱਥੇ ਆ? ਕਹਿੰਦਾ ਮੈਂ ਦਫ਼ਤਰ। क्या कहने ਕਿੱਥੇ? ਕਹਿੰਦਾ ਮੈਂ ਦਫ਼ਤਰ ਆ। ਮੈਂ ਕਿਹਾ ਤੂੰ ਆਰਾਮ ਕਰ ਲੈਂਦਾ। ਕਹਿੰਦਾ ਯਾਰ ਘਰ ਵੀ ਐਸੇ ਹੀ ਬੈਠਣਾ ਤਾਂ ਤੂੰ ਇੱਧਰ ਆ ਕੇ ਬੈਠ ਰਿਹਾ। ਇੱਥੇ ਖਾਰਸ਼ 2 ਵਾਰੀ ਹੋ ਜਾਏ ਨਾ ਤੇ ਉਹਦਾ ਇਹ ਹੁੰਦਾ ਵਾ ਕਿ ਮੇਰੀ ਤਬੀਅਤ ਨਹੀਂ ਸਹੀ ਹੈਗੀ। ਉਹਦੀਆਂ 2 ਜਗ੍ਹਾ ਤੇ ਹੱਡੀਆਂ ਟੁੱਟੀਆਂ ਤੇ ਉਹ ਛੁੱਟੀ ਨਹੀਂ ਉਹਨੇ ਕੀਤੀ। ਤੇ ਕੀ ਤਰੱਕੀ ਕਰੂਗਾ ਜੀ ਬਿਲਕੁਲ ਸਹੀ ਗੱਲ। ਨਹੀਂ ਉਹਨੂੰ ਸ਼ੋਅ ਦੇ ਵਿੱਚ ਵੀ ਤੁਸੀਂ ਕਈ ਵਾਰੀ ਉਹਨੂੰ ਬੁਲਾ ਕੇ ਬਿਠਾ ਲਿਆ। ਆਬਾਦ ਮੈਂ ਇਹੀ ਗੱਲ ਕਰ ਰਿਹਾ ਨਾ ਕਿ ਸਰ ਮੈਂ ਤੁਹਾਨੂੰ ਕਹਿ ਰਿਹਾ ਕਿ ਯਾਰ ਤੁਹਾਨੂੰ ਆਪਣਾ ਆਪ ਘਟੀਆ ਨਹੀਂ ਲੱਗਦਾ? ਇੱਕ ਬੰਦਾ ਹੁਣ ਕਹੀ ਜਾਵੇ ਕਿ ਹੁਣ ਦੇਖੋ ਨਾ 2:30 ਵੱਜ ਗਏ, 2:45 ਵੱਜ ਗਏ, ਉਹ ਹੁਣ ਆਇਆ, ਉਰੇ ਆ।
ਇੱਥੇ ਬਹਿ ਅੱਗੇ। ਨਹੀਂ ਇੱਥੇ ਇਹਦੇ ਮਾਈਕ ਅੱਗੇ ਤੇਰੀ ਆਵਾਜ਼ ਸਹੀ ਆਏਗੀ। ਉੱਥੇ ਬੈਠਣਾ। ਇੱਥੇ ਬਹਿ ਇੱਥੇ। ਤੂੰ 4-5-6 ਦਿਨ ਪਹਿਲੇ ਵੀ ਜਦੋਂ ਮੈਂ ਆਇਆ ਦੁਬਈੋਂ ਵਾਪਸ, ਤੂੰ 3 ਵਜੇ 3:15 ਵਜੇ 2:30 ਵਜੇ ਆਉਂਦਾ ਰਿਹਾ। ਜਦੋਂ ਤੂੰ ਆਉਣਾ ਸੀ ਅਸੀਂ ਸ਼ੋਅ ਕਰ ਰਹੇ ਹੁੰਦੇ ਸਾਂ, ਠੀਕ ਆ। ਜਿੱਦਣ ਤੂੰ ਇੱਥੇ ਆਇਆ ਤੈਨੂੰ ਮੈਂ ਕਿਹਾ ਯਾਰ ਬਾਸ ਸਾਹਿਬ ਅੱਜ ਤੋਂ ਬਾਅਦ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਤੁਸੀਂ ਲੇਟ ਆਏ ਕਿ ਸਵੇਰ ਆਏ, ਕਿਹਾ ਸੀ। ਉਸ ਤੋਂ ਬਾਅਦ ਤੂੰ 2 ਛੁੱਟੀਆਂ ਕੀਤੀਆਂ। ਕਿਹਨੂੰ ਦੱਸਿਆ ਤੂੰ ਕਿ ਮੈਂ 2 ਛੁੱਟੀਆਂ ਕਰਨੀਆਂ? ਮਤਲਬ ਤੂੰ ਇੱਕ ਫੋਨ ਕਾਲ ਦੀ ਔਕਾਤ, ਬਲਕਿ ਯਾਰ ਇਹਦੇ ਨਾਲ ਤੇ ਇੱਕ ਫਜ਼ੂਲ ਹੈ ਗੱਲ ਕਰਨੀ। ਉਹਨੂੰ ਪਤਾ ਹੀ ਨਹੀਂ ਇਸ ਜਜ਼ਬਾਤ ਦਾ, ਉਹਨੂੰ ਇਸ ਫੀਲਿੰਗ ਦਾ, ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ, ਉਹਨੂੰ ਕਦਰ ਹੀ ਨਹੀਂ। ਉਹ ਯਾਰ ਇਹ ਗਲਤੀ 17,000 ਵਾਰੀ ਹੋਈ ਹੈ। ਪਹਿਲੇ ਕਿੰਨੀ ਕੁ ਵਾਰੀ ਤੂੰ ਦੱਸ ਕੇ ਛੁੱਟੀ ਕੀਤੀ? ਇਹ ਗਲਤੀ ਤੈਨੂੰ ਅੱਜ ਮੈਂ ਗਲਤੀ ਸਮਝਾਉਣਾ ਕੀ ਹੁੰਦੀ। ਗਲਤੀ ਹੁੰਦੀ ਕੀ ਹੈ? ਗਲਤੀ ਕਿਹਨੂੰ ਕਹਿੰਦੇ ਆ? ਤਾਜੀ ਆ ਜੋ ਕੀਤਾ। ਨਹੀਂ ਗਲਤੀ ਦਾ ਮਕਸਦ ਕੀ ਹੁੰਦਾ? ਗਲਤੀ ਕਿਹਨੂੰ ਕਹਿੰਦੇ ਆ? ਗਲਤ ਕੰਮ ਕਰ ਦੇਣਾ। ਅੱਛਾ, ਤੇ 2 ਦਿਨ ਬਾਅਦ ਆ ਕੇ ਫਿਰ ਉਹ ਕਰਕੇ ਕਹਿਣਾ ਮੇਰੇ ਕੋਲ ਗਲਤੀ ਹੋ ਗਈ। 3 ਦਿਨ ਬਾਅਦ ਫਿਰ ਇਹਨੂੰ ਗਲਤੀ ਕਹਿੰਦੇ? ਤੇ ਫਿਰ ਤੂੰ ਇਹ ਗਲਤੀ ਨਾ ਕਹਿ, ਤੇਰੀ ਆਦਤ ਆ। ਇਹਨੂੰ ਗਲਤੀ ਨਾ ਕਹਿ। ਗਲਤੀ ਉਹਨੂੰ ਕਹਿੰਦੇ ਆ ਕਿ ਮੇਰੇ ਕੋਲ ਗਲਤੀ ਹੋ ਗਈ, ਕੰਮ ਗਲਤ ਹੋ ਗਿਆ, ਮੈਂ ਮਾਫੀ ਦੇ ਦਿਓ, ਅੱਗੇ ਤੋਂ ਨਹੀਂ ਕਰਦਾ। ਇਹਨੂੰ ਕਹਿੰਦੇ ਗਲਤੀ, ਇਹਨੂੰ ਹੀ ਕਹਿੰਦੇ ਆ। ਤੇ ਜੇ ਹੁਣ ਰੋਜ਼ ਤੂੰ ਆਵੇਂ ਤੇ ਕੋਈ ਤੇਰੇ ਨਾਲ ਤੂੰ ਘਰ ਜਾਵੇਂ ਤੇ ਕੋਈ ਕੰਮ ਤੇਰੇ ਨਾਲ ਪੁੱਠਾ ਕਰਕੇ ਤੈਨੂੰ ਕਹੇ ਗਲਤੀ ਹੋ ਗਈ, ਅਗਲੇ ਦਿਨ ਜਾਵੇਂ ਫੇਰ ਕਰਕੇ ਕਹੇ ਗਲਤੀ ਹੋ ਗਈ, ਅਗਲੇ ਦਿਨ ਉਹ ਗਲਤੀ ਹੋ ਗਈ, ਉਹਦੀ ਆਦਤ ਆ। ਠੀਕ ਹੈ ਨਾ? ਤਾਜੀ ਉਦਾਂ ਨਾ ਐਰਕੀ ਮੈਂ ਕਿਹਾ 2 ਦਿਨ ਤੂੰ ਨਹੀਂ ਆਇਆ, 15 ਦਿਨ ਪਹਿਲੇ ਤੇਰੇ ਨਾਲ ਕੀ ਬਣਿਆ? ਤੇਰਾ ਅੱਬੂ ਰਾਤ ਨੂੰ ਰੋਜ਼ ਆ ਕੇ ਇੱਥੇ ਵਿਚਾਰਾ ਆਉਂਦਾ ਰਿਹਾ। ਦੁਨੀਆ ਜਹਾਨ ਨੇ ਤੇਰੀ ਸਾਈਡ ਲਈ। ਤੂੰ ਮੈਨੂੰ ਦੱਸ ਦੇ ਕਿ ਤੂੰ 3-3:30 ਆਉਂਦਾ ਰਿਹਾ, 2:30 ਵਜੇ 3 ਵਜੇ। ਤੂੰ ਉਸ ਤੋਂ ਬਾਅਦ 2 ਦਿਨ ਨਹੀਂ ਆਇਆ। ਜ਼ਿੰਦਾ ਸੀ ਨਾ ਤੂੰ? ਖਾਣਾ ਪੀਣਾ ਰਿਹਾ? ਕਿੱਥੇ ਰਿਹਾ 2 ਦਿਨ? ਤਾਜੀ ਬੈਟਰ ਹੈ। ਬੈੱਡ ਰੈਸਟ ਤੇ ਸੀ? ਮੋਬਾਈਲ ਚੱਲਦਾ ਸੀ? ਕਾਲ ਸੁਣੀ ਕਿਸੇ ਦੀ 2 ਦਿਨਾਂ 'ਚ? ਬਿਲਕੁਲ ਨਹੀਂ ਸੁਣੀ। ਕਿਤੇ ਕੀਤੀ ਆਈ ਕਿਸੇ ਦੀ ਕੋਈ ਕਾਲ ਆਈ ਤੈਨੂੰ ਸੁਣੀ? ਬੰਦ ਮੋਬਾਈਲ। ਆਈਆਂ ਵਾ ਆਈਆਂ ਸੀ, ਮੋਬਾਈਲ ਚੱਲਦਾ ਪਿਆ ਸੀ। ਇਹ ਜਿਹੜਾ ਇੱਥੇ ਕੰਮ ਆ ਇਹਦਾ ਕਿੰਨਾ ਕੁ ਤੇਰੇ ਹਿਸਾਬ ਨਾਲ, ਮਤਲਬ ਤੂੰ 2 ਦਿਨ ਦੇ ਵਿੱਚ ਤੂੰ ਸਾਨੂੰ ਕਿਸੇ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਉਸਤਾਦ ਜੀ ਇਹਨੂੰ ਕਹਿ ਦੀ ਕਿ ਮੈਂ ਨਹੀਂ ਆਉਣਾ? ਦਾਨਿਸ਼ ਨੂੰ ਸਾਰੀ ਦੱਸਿਆ। ਕਦੋਂ? ਅਗਲੀ ਇੱਕ ਛੁੱਟੀ ਕਰ ਗਏ ਨਾ। ਇੱਕ ਛੁੱਟੀ ਜਿਹੜੀ ਤੂੰ ਕਰ ਲਈ ਤੂੰ ਕਿੱਦਾਂ ਕੀਤੀ ਦੱਸਣ ਤੋਂ ਤਾਜੀ ਉਹ ਨਾ ਬੁਖਾਰ ਹੋ ਗਿਆ ਯਾਰ। ਕਾਲ ਫੜ, ਫੋਨ ਖੋਲ ਫੋਨ, ਖੋਲਿਆ। ਮੇਰਾ ਨੰਬਰ ਮਿਲਾ। ਡਾਇਲ ਕਰਕੇ ਮੈਨੂੰ ਕਹਿ ਕੇ ਸਾਜ ਜੀ ਮੇਰੀ ਤਬੀਅਤ ਨਹੀਂ ਸਹੀ, ਮੈਂ ਅੱਜ ਨਹੀਂ ਆਉਣਾ, ਬਸ ਇੰਨਾ ਕਹਿਣਾ ਤੂੰ। ਚੱਲ ਮੈਨੂੰ ਕਹਿ ਸਾਜ ਜੀ ਸਲਾਮ ਅਲੈਕਮ। ਸਲਾਮ ਅਲੈਕੁਮ। ਹਾਂ ਤੂੰ ਕਹਿ ਸਾਜ ਜੀ ਮੇਰੀ ਤਬੀਅਤ ਨਹੀਂ ਸਹੀ, ਮੈਂ ਨਾ ਅੱਜ ਨਹੀਂ ਆਉਣਾ। ਤਾਜੀ ਮੇਰੀ ਨਾ ਤਬੀਅਤ ਨਹੀਂ ਸਹੀ ਤੇ ਮੈਂ ਅੱਜ ਛੁੱਟੀ ਕਰਨੀ, ਮੈਂ ਅੱਜ ਆਉਣਾ ਨਹੀਂ। ਹਾਂਜੀ ਅੱਜ ਛੁੱਟੀ ਕਰਨੀ। ਤੇ ਕੀ ਹੋਇਆ ਤਬੀਅਤ ਨੂੰ? ਤਾਜੀ ਬੁਖਾਰ ਹੋਇਆ, ਨਜ਼ਲਾ ਜ਼ੁਕਾਮ ਹੋਇਆ। ਚਲੋ ਓਕੇ ਠੀਕ ਆ, ਧਿਆਨ ਰੱਖ ਆਪਣਾ। ਕਿੰਨੀ ਦੇਰ ਲੱਗੀ? ਹਾਂਜੀ ਦੱਸੋ ਜੀ ਭਾਜੀ। ਇੰਨਾ ਫੋਨ 20 ਸਕਿੰਟ ਦਾ ਤੁਸੀਂ ਮੈਨੂੰ ਕਿਉਂ ਨਹੀਂ ਕੀਤਾ? ਹੋ ਸਕਦਾ ਸੀ ਕਿ ਨਹੀਂ? ਹਾਂਜੀ ਫਿਰ ਤੁਸੀਂ ਕਿਉਂ ਨਹੀਂ ਕੀਤਾ? ਔਰ ਤੁਹਾਨੂੰ ਇਹ ਕਿੰਨੀ ਕੁ ਵਾਰੀ ਮੈਂ ਗੱਲ ਕਹੀ ਹੈ ਯਾਰ ਮੈਨੂੰ ਦੱਸ ਦਿਆ ਕਰੋ। ਆਪਣਾ ਭੈਣ ਕਿੰਨੀ ਕੁ ਵਾਰੀ ਕਹੀ ਹੈ? ਜੀ ਹਰ ਵਾਰੀ ਸਰ। ਨਹੀਂ ਕਿੰਨੀ ਕੁ 10 15 20 ਵਾਰੀ ਕਹੀ ਹੈ? ਹਾਂਜੀ ਜ਼ਿਆਦਾ ਹੀ ਹੈ। ਕਹੀ ਹੈ। ਤੇ ਹੁਣ ਜੇ ਵੀ ਅਗਲਾ ਬੰਦਾ ਨਾ ਦੱਸੇ ਤੇ ਕਵੇ ਗਲਤੀ ਹੋ ਗਈ। ਇਹ ਦੋਵੇਂ ਉਹ ਬੰਦੇ ਨੇ ਜਿਹੜੇ ਸੇਮ ਸੀ। ਉਹ ਵੀ ਇਦਾਂ ਦਾ ਹੀ ਸੀ। ਇਹ ਉਹ ਬੰਦੇ ਸੀ ਕਿ ਇਹਨਾਂ ਨੇ ਕਹਿਤਾ ਨਾ ਸਾਜੀ ਸੀ 4 ਵਜੇ ਆ ਜਾਗਾ, ਤੇ ਮੈਨੂੰ 20% ਉਮੀਦ ਹੁੰਦੀ ਸੀ ਆਉਣਗੇ, 80% ਮੈਨੂੰ ਇਹ ਹੁੰਦਾ ਸੀ ਕਿ ਅੱਲਾ ਤਵੱਕਲ ਹੀ ਆ ਗਏ, ਠੀਕ ਆ, ਇਕੱਠੇ ਹੁੰਦੇ ਸੀ। ਉਹ ਸੁਧਰ ਗਿਆ, ਉਹਦੀਆਂ ਬੱਚੀਆਂ ਨੇ ਬੱਚੇ ਹੋ ਗਏ, ਵਿਆਹ ਹੋ ਗਿਆ ਉਹਦਾ, ਉਹ ਸੁਧਰ ਗਿਆ। ਇਹਨੂੰ ਇੰਨਾ ਸਮਝਾਉਣੇ ਤੁਸੀਂ ਵੀ ਸਾਰੇ ਹੀ, ਉਹ ਨਹੀਂ ਹਿਸਾਬ ਕਿਤਾਬ ਹੈਗਾ। ਮੈਨੂੰ ਲੱਗ ਰਿਹਾ ਉਹਦੇ ਵੱਸ 'ਚ ਨਹੀਂ ਹੈਗਾ, ਮੈਂ ਤੁਹਾਨੂੰ ਸਹੀ ਦੱਸਾਂ, ਉਹਦੇ ਵੱਸ ਦੀ ਗੱਲ ਹੀ ਨਹੀਂ ਹੈਗੀ। ਇਹ ਫੈਕਟਰੀ ਕਿੰਨੇ ਵਜੇ ਜਾਂਦਾ ਸੀ? ਜਦੋਂ ਉੱਥੇ ਜਾਂਦਾ ਸੀ ਕਿੰਨੇ ਵਜੇ ਜਾਂਦਾ ਹੁੰਦਾ ਸੀ? 8-9 ਵਜੇ ਸਵੇਰ। 8-9 ਵਜੇ ਜਾਂਦਾ ਹੁੰਦਾ ਸੀ? ਆਉਂਦਾ ਕਿੰਨੇ ਵਜੇ ਸੀ? ਸਾਰੀ ਰਾਤ ਨੂੰ ਲੇਟ ਹੀ ਆਉਂਦਾ ਸੀਗਾ। ਚਲੋ ਇੱਕ ਵਾਰੀ ਮਾਫ ਕਰ ਦਿਓ। ਓਹੋ ਮੇਰੀ ਗੱਲ ਸੁਣੋ ਸਰ ਜੀ, ਮੈਨੂੰ ਹੁਣ ਇਸ ਤਰ੍ਹਾਂ ਕਰਾਂਗਾ ਕਿ ਰੋਜ਼ ਆਣ ਲੱਗਾ ਘਰੋਂ ਉਠਾ ਕੇ ਨਾਲ ਲੈ ਕੇ ਆਇਆ ਕਰਾਂਗਾ। ਤੂੰ ਵੀ 3 ਵਜੇ ਆਇਆ ਕਰੇ। ਨਹੀਂ ਸਰ ਜੀ ਚੱਲ ਰਿਲੈਕਸ ਹੋ। ਯਾਰ ਦਾਨਿਸ਼ ਰੋਈ ਨਾ, ਬਹੁਤ ਮਾੜਾ ਲੱਗਦਾ ਤੂੰ ਰੋਂਦਾ। ਨਹੀਂ ਮੈਂ ਰੋ ਮਾਦਰ ਮਾਰੇ ਯਾਰ, ਐਡੀ ਨਾ ਟੈਨਸ਼ਨ। ਤੁਸੀਂ ਉਸਤਾਦ ਜੀ ਨੂੰ ਨਾ ਰਿਲੈਕਸ ਰੱਖਿਆ ਕਰੋ ਯਾਰ। ਚਲੋ ਆ ਵੀ ਛੱਡ ਦਿਓ। ਉਸ ਤੋਂ ਅਗਲੀ ਵੱਡੀ ਗੱਲ ਸੁਣੋ। 2 ਛੁੱਟੀਆਂ ਕਰਕੇ ਕੱਲ ਆ ਗਿਆ ਤੂੰ? ਆ ਗਿਆ। ਕੱਲ ਤੋਂ ਲੈ ਕੇ ਹੁਣ ਤੱਕ ਤੂੰ ਮੈਨੂੰ ਕਿਹਾ ਕਿ ਸਾਜੀ ਮੇਰੇ ਕੋਲ ਆ ਗਲਤੀ ਹੋ ਗਈ, ਮੈਂ 2 ਛੁੱਟੀਆਂ ਕੀਤੀਆਂ, ਮੈਂ ਬਿਮਾਰ ਸੀ? ਕਿਹਾ? ਮਤਲਬ ਤੂੰ ਕੀ ਚੌਧਰੀ ਆ ਕਿ ਤੂੰ ਆ ਕੇ ਤੇ ਦੱਸੇ ਵੀ ਨਾ? ਉਹ ਪਹਿਲੇ ਨੂੰ ਤੂੰ ਛੱਡ,
ਆ ਕੇ ਵਿੱਚ ਚੁੱਪ ਕਰਕੇ ਬਹਿ ਜਵੇਂ ਤੈਨੂੰ ਅਸੀਂ ਸ਼ੋਅ 'ਚ ਵੀ ਪਾ ਲਈਏ। ਮਤਲਬ ਤੂੰ ਕੀ ਹੈ ਯਾਰ, ਮੈਨੂੰ ਸਮਝਾ ਤੇ ਸਹੀ, ਕੌਣ ਆ ਤੂੰ? ਅਵਤਾਰ ਫਿਲਮ 'ਚ ਆਇਆ ਤੂੰ? ਮਤਲਬ ਕੀ ਹੈ ਤੂੰ, ਕਾਮੇਡੀ ਦਾ ਕਿੰਗ ਆ? ਦੱਸ ਮੈਨੂੰ, ਦੱਸ ਨਾ ਕਿ ਉਸਤਾਦ ਜੀ ਮੇਰੇ 'ਚ ਆਹ ਵਰਥਾ। ਤੈਨੂੰ ਰੱਬ ਨੇ ਇੱਜ਼ਤ ਦਿੱਤੀ ਹੈ ਨਾ, ਲੇਕਿਨ ਤੂੰ ਛਡਾ ਰਿਹਾ ਉਹਨਾਂ ਕੋਲੋਂ। ਇਹ ਮੈਂ ਤੈਨੂੰ ਦੱਸ ਦਵਾਂ, ਮੈਨੂੰ ਜਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਇੱਥੇ ਬੜੇ ਬੜੇ ਬੁਰਜ ਚਲੇ ਗਏ, ਉਂਝ ਹੀ ਸਾਰਾ ਕੁਝ ਕੰਮ ਹੋ ਰਿਹਾ। 2 ਦਿਨ 4 ਦਿਨ 5 ਦਿਨ ਉਹ ਕਹਿਣਗੇ ਨਾ ਬਾਸ ਬਾਸ ਬਾਸ, ਤੇ ਉਸ ਤੋਂ ਬਾਅਦ ਖਤਮ। ਤੈਨੂੰ ਉਹ ਯਾਰ ਚੱਲ ਮੈਨੂੰ ਛੱਡ ਦੇ, ਮੇਰੇ ਨਾਲ ਤੇਰਾ, ਉਹਨਾਂ ਨੇ ਤੈਨੂੰ ਇੰਨਾ ਪਿਆਰ ਕਰ ਛੱਡਿਆ ਯਾਰ, ਮੇਰੇ ਨਾਲ ਲੜਾਈਆਂ ਉਹਨਾਂ ਨੇ ਕਰ ਲਈਆਂ, ਤਬਾਹੀ ਉਹਨਾਂ ਨੇ ਫੇਰ ਦਿੱਤੀ। ਤੇਰੇ ਅੱਬੂ ਇੱਥੇ ਆਏ, ਉਹਨਾਂ ਨੂੰ ਮੈਂ ਕਿਹਾ ਯਾਰ ਉਹਨਾਂ ਨੂੰ ਕਿਹਾ ਕਿ ਤੁਹਾਡੀ ਮਿਹਰਬਾਨੀ, ਨਹੀਂ ਬਸ ਯਾਰ ਹੁਣ ਮੇਰਾ ਇੱਕ ਐਂਡ ਹੋ ਗਿਆ, ਤੁਸੀਂ ਫੇਰ ਮੈਨੂੰ ਫੜ ਕੇ ਉਹਦੇ ਵਿੱਚ ਸਿੱਟ ਦਿੱਤਾ। ਸਿਰਫ ਇਹਨਾਂ ਦੀ ਵਜ੍ਹਾ ਤੋਂ ਮੈਂ ਤੈਨੂੰ ਮਾਫ ਕੀਤਾ, ਸਿਰਫ ਇਹਨਾਂ ਦੀ ਵਜ੍ਹਾ ਤੋਂ। ਇਹ ਮੇਰੀ ਗੱਲ ਯਾਦ ਰੱਖੀ। ਤੇ ਹੁਣ ਮੈਂ ਫਿਰ ਉਹਨਾਂ ਨੂੰ ਹੀ ਕਹਿਣਾ ਨਾ ਯਾਰ ਮੈਨੂੰ ਨਹੀਂ ਸਮਝ ਲੱਗ ਰਹੀ। ਸੂਰ ਤੇਰਾ ਵਿੱਚ ਸਾਰੇ ਹੀ ਅਸੀਂ ਰਗੜੇ ਗਏ ਆ, ਸਾਰਿਆਂ ਦੀ ਬਿਸਤੀ ਹੋਈ ਤੇਰੀ ਵਜ੍ਹਾ ਤੋਂ। ਉਸਤਾਦ ਜੀ ਇੱਕ ਗੱਲ ਪੁੱਛਣੀ ਸੀ। ਪੁੱਛੋ। ਕਿ ਬੱਚਾ ਇੱਕ ਬੜਾ ਨਾਫਰਮਾਨ ਹੁੰਦਾ ਵਾ, ਜੋ ਮਤਲਬ ਚਵਲ ਹੁੰਦਾ ਵਾ, ਪਰ ਵਾਲਿदैन ਨੂੰ ਛੱਡਦੇ ਨਹੀਂ, ਉਹਨੂੰ ਕੋਸ਼ਿਸ਼ ਬਿਹਤਰ ਬਣਾਉਣ ਦੀ ਲੱਗੇ ਹੀ ਰਹਿੰਦੇ ਨੇ। ਤੁਹਾਡਾ ਵੀ ਆਪਸ 'ਚ ਉਹੀ ਰਿਲੇਸ਼ਨ? ਇੱਕ ਮਿੰਟ ਹੈ ਜੋ ਇੱਕ ਬੱਚਾ ਵਾ, ਸਕਾ ਪੁੱਤਰ, ਹਾਂਜੀ ਠੀਕ ਹੈ ਜੀ, ਹਾਂਜੀ ਉਹ ਕਹਿੰਦਾ ਪਿਓ ਵੀ ਤੂੰ ਪੁੱਤਾ ਇਹ ਕੰਮ ਕਰਨਾ, ਪੁੱਤ ਉਹਨੂੰ ਘਰੋਂ ਨਹੀਂ ਕੱਢੂਗਾ, ਉਹ ਰਹਿਣਾ ਵੀ ਪੁੱਤਰ ਹੀ ਆ, ਲੇਕਿਨ ਇਹ ਕਹੂਗਾ ਪੁੱਤਰ ਤੂੰ ਜੋ ਤੇਰਾ ਦਿਲ ਕਰਦਾ ਕਰ ਲੈ, ਮੈਂ ਇੱਥੇ ਮੁੰਡਾ ਹੋਰ ਲਾ ਲੈ। ਇੰਜ ਤੇ ਹੋ ਜਾਂਦਾ ਕਿ ਨਹੀਂ? ਕਿ ਉਹਦੇ ਤੋਂ ਛਿੱਤਰ ਖਾਈ ਜੂ ਸਾਰੀ ਜ਼ਿੰਦਗੀ, ਕਈ ਸਾਲ। ਚਲੋ ਦੱਸੋ, ਜਦੋਂ ਇਹ ਚਲਾ ਵੀ ਗਿਆ ਸੀ ਮੈਂ ਕੀ ਕਿਹਾ ਸੀ? ਮੇਰੀ ਗੱਲ ਸਮਝ ਆ ਰਹੀ ਹੈ? ਪਰ ਇਹ ਵੀ ਤੇ ਦਲੀਲ ਹੈ ਨਾ, ਤੁਹਾਡੀ ਦਲੀਲ ਤੇ ਬੜੀ ਮਾਸ਼ਾਅੱਲਾ ਸੋਹਣੀ ਆ। ਅੱਗੇ ਇਹ ਦਲੀਲ ਆ ਕਿ ਮੇਰਾ ਕਾਰੋਬਾਰ ਆ। ਕਿਹੜਾ ਪਿਓ ਬਰਦਾਸ਼ਤ ਕਰਦਾ ਕਿ ਉਹਦਾ ਪੁੱਤਰ ਉਹਦੇ ਕਾਰੋਬਾਰ ਨੂੰ ਡਿਸਟਰਬ ਕਰੇ ਤੇ ਉਹਨੂੰ ਕਹੀ ਜਾਵੇ? ਅਗਲੇ ਕਹਿੰਦੇ ਬੇਟਾ ਚਲੋ ਆਪਣਾ ਕੋਈ ਕੰਮ ਕਰ ਲਓ, ਇੰਨਾ ਮੇਰੇ ਕੋਲ ਖਰਚਾ ਨਹੀਂ ਜਾ। ਤੇ ਮੈਂ ਇੱਥੇ ਬੈਠੇ ਕਿਹਾ ਸੀ ਨਾ ਕਿ ਭਾਈ ਮੇਰਾ ਪੁੱਤਰ ਆ, ਉਹਨੂੰ ਕੋਈ ਲੋੜ ਹੋਵੇ, ਗੱਲਬਾਤ ਹੋਵੇ, ਮੈਂ ਹਾਜ਼ਰ। ਹਾਂਜੀ ਅਸੀਂ ਚਾਰੇ ਵੀ ਬੈਠੇ ਆ ਨਾ, ਹੁਣ ਮੈਂ ਤੈਨੂੰ ਦੱਸਦਾ ਵਾਂ, ਅਸੀਂ ਚਾਰੇ ਵੀ ਬੈਠੇ ਨਾ, ਸ਼ੋਅ ਵੀ ਹੋ ਰਿਹਾ ਵਾ। ਬਾਸ ਨੇ ਅੰਦਰ ਆਉਣਾ ਨਾ ਲੇਟ, ਮੇਰੀ ਤਬੀਅਤ ਖਰਾਬ ਹੋ ਜਾਣੀ, ਹੋਣੀ ਚਾਹੀਦੀ ਕਿ ਨਹੀਂ? ਇਹਨੂੰ ਵੇਖ ਕੇ ਮੇਰਾ ਸ਼ੋਅ ਡਿਸਟਰਬ ਹੋ ਜਾਂਦਾ, ਫਿਰ ਜਾਂ ਤੇ ਆਵੇ ਹੀ ਨਾ। ਮੇਰੀ ਗੱਲ ਸਮਝ ਆ ਰਹੀ ਮੈਂ ਕੀ ਕਹਿ ਰਿਹਾ? ਕਿ ਮੈਨੂੰ ਪਤਾ ਕਿ ਯਾਰ ਉਹ 3 ਵਜੇ ਨਹੀਂ ਆਇਆ, ਅਸੀਂ ਸ਼ੋਅ ਸ਼ੁਰੂ ਕਰ ਲਿਆ, ਸਾਡਾ ਸ਼ੋਅ ਬਿਹਤਰੀਨ ਹੋ ਰਿਹਾ, ਉਹਨੇ ਅੰਦਰ ਵੜਨਾ ਨਾ, ਮੇਰੀ ਸਾਰੀ ਤਵੱਜੋ ਮੇਰਾ ਸ਼ੋਅ ਵੜ ਜਾਣਾ, ਮੈਂ ਉਧਰ ਵੇਖਣ ਲੱਗ ਪੈਣਾ, ਇਹਦੀ ਸਾਰੀ ਉਹ ਮੇਰੇ ਦਿਮਾਗ 'ਚ ਘੁੰਮਣ ਲੱਗ ਪੈਣੀ, ਮੈਨੂੰ ਇੱਥੇ ਬੈਠੇ ਖਿੱਚ ਚੜਨ ਲੱਗ ਪੈਣੀ। ਸਮਝ ਆ ਰਹੀ? ਇਸ ਤੋਂ ਮੈਂ ਕਹਿੰਦਾ ਯਾਰ ਤੂੰ ਚਲਾ ਜਾ, ਤੂੰ ਉਧਰ ਕਿਤੇ ਬਹਿ ਜਾ ਪਰੇ, ਤੂੰ ਛੱਡ ਦੇ। ਸਰ ਜੀ ਤੁਹਾਡੇ ਸ਼ਾਗਿਰਦ ਮਾਸ਼ਾਅੱਲਾ ਸਾਰੇ ਬੜੇ ਤਾਬੇਦਾਰ ਫਰਮਾ ਬਰਦਾਰ ਨੇ, ਲੇਕਿਨ ਗਲਤੀਆਂ ਵੀ ਹੈ ਨੇ, ਇਹ 'ਚ ਕੋਈ ਡਾਊਟ ਨਹੀਂ ਹੈ। ਪਰ ਇੱਕ ਗਲਤੀ ਇਹ ਵੀ ਹੈ ਕਿ ਤੁਸੀਂ ਇਹਨਾਂ ਨੂੰ ਸ਼ੁਰੂ ਤੋਂ ਬੜੀ ਮੁਹੱਬਤ ਨਾਲ ਰੱਖਿਆ ਵਾ। ਉਹ ਲਾਡਲਾਪਨ ਜਿਹੜਾ ਨਾ, ਉਹਦੇ ਵਿੱਚੋਂ ਇੱਕ ਚੀਜ਼ ਜਿਹੜੀ ਸੀ ਨਾ, ਉਹ ਇਸ ਕ੍ਰਾਈਟੇਰੀਆ ਦੇ ਵਿੱਚੋਂ ਹੀ ਬਾਹਰ ਹੋ ਗਈ ਕਿ ਉਸਤਾਦ ਸ਼ਾਗਿਰਦ ਵਾਲਾ ਜਿਹੜਾ ਇੱਕ ਅਦਬ ਇਹਤਰਾਮ, ਤੁਸੀਂ ਉਹ ਯਾਰਾਨਾ ਮਾਹੌਲ ਬਣਾ ਲਿਆ ਨਾ। ਹੁਣ ਜਦੋਂ ਤੁਸੀਂ ਗਰਮ ਹੁੰਦੇ ਹੋ ਨਾ, ਤੇ ਫਿਰ ਉਹ ਯਾਰਾਨੇ ਦੇ ਵਿੱਚ ਜ਼ਿਆਦਾ ਫੀਲ ਹੁੰਦਾ ਕਿ ਉਸਤਾਦ ਜੀ ਨੂੰ ਕੀ ਹੋ ਗਿਆ। ਤੇ ਮੈਂ ਇਹੀ ਤੇ ਕਿਹਾ, ਮੈਂ ਕਦੋਂ ਕਿਹਾ ਵੀ ਤੁਸੀਂ ਖਿਦਮਤਾਂ ਨਹੀਂ ਕੀਤੀਆਂ ਮੇਰੀਆਂ? ਇਹ ਮੇਰੇ ਤੇ ਜ਼ਿਹਨ 'ਚ ਗੱਲ, ਮੈਨੂੰ ਤਾਂ ਹੁਣੇ ਇੱਕਦਮ ਆਮਦ ਹੋਈ ਕਿ ਯਾਰ ਜੀ ਸ਼ਾਗਿਰਦ ਏਦਾਂ ਹੁੰਦੇ ਆ। ਦੇਖਣਾ ਮੇਰੀ ਗੱਲ ਸੁਣ, ਪਹਿਲੀ ਤੇ ਗੱਲ ਇਹ ਹੈ ਕਿ ਮੈਂ ਤੁਹਾਨੂੰ ਮੈਂ ਇੱਕੋ ਬੰਦੇ ਦੀ ਸ਼ਾਗਿਰਦੀ ਕੀਤੀ, ਯਾਨੀ 2-3 ਬੰਦੇ, ਜਿਹਦੇ 'ਚ ਇੱਕ ਨਾਲ ਮੈਂ ਟਾਈਮ ਗੁਜ਼ਾਰਿਆ, ਠੀਕ ਹੈ ਜੀ। ਮਕਸਦ ਇਹ ਗੱਲ ਕਰਨ ਦੀ ਕਿ ਉਸਤਾਦ ਬੋਲ ਰਿਹਾ, ਨਜਾਇਜ਼ ਬੋਲ ਰਿਹਾ, ਉਹ ਸਰਾਸਰ ਝੂਠ ਬੋਲ ਰਿਹਾ, ਉਹਦਾ ਕਸੂਰ ਹੀ ਕੋਈ ਨਹੀਂ। ਬੱਚੇ ਦਾ ਸ਼ਾਗਿਰਦਾ ਕਿ ਤੁਕ ਬੰਦਾ ਅੱਗੋਂ ਅੱਖਾਂ ਚੁੱਕ ਜਾਵੇ। ਹਾਂਜੀ ਬਿਲਕੁਲ ਇਹ ਗੱਲ। ਤੇ ਜਿੱਥੇ ਅੱਗੋਂ ਠੱਕ 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 ਮੁਕਾਲਮੇ ਹੋਣ, ਭਾਈ ਮੈਂ ਗਲਤ ਹਾਂ, ਮੈਂ ਰੋਂਗ ਹਾਂ, ਮੈਨੂੰ ਕਿਸੇ ਹੋਰ ਬੰਦੇ ਤੇ ਗੁੱਸਾ ਮੈਂ ਇਹਨਾਂ ਤੇ ਨਹੀਂ ਕੱਢ ਸਕਦਾ। ਬਿਲਕੁਲ ਹੱਕ ਹੈ, ਕੱਢ ਸਕਦੇ। ਸਮਝ ਆ ਰਹੀ? ਹੁਣ ਗੱਲ ਇਹਦੀ ਚੱਲ ਰਹੀ ਹੈ, ਲੇਕਿਨ ਗੱਲ ਵੱਧ ਗਈ ਤੇ ਉਸਤਾਦ ਨੂੰ ਅੱਗੋਂ ਮਤਲਬ ਜਦੋਂ ਤੁਸੀਂ ਅੱਗੋਂ ਜਵਾਬ ਦੇਣੇ, ਅੱਗੋਂ ਹੋਰ ਉਹ ਭੈੜੇ ਰੰਨਾਂ ਦੇ ਖਸਮਾਂ ਵਾਲਾ ਹਿਸਾਬ ਸ਼ੁਰੂ ਹੋ ਗਿਆ। ਉਸਤਾਦ ਜੀ ਬਾਸ ਵੀ ਨਹੀਂ ਕਰਦਾ ਅੱਗੇ ਤੋਂ, ਉਹਨੇ ਮੈਨੂੰ ਕੀਤਾ ਸੀ ਫੋਨ ਵੀ, ਮੈਸੇਜ ਵੀ ਕੀਤਾ ਸੀ ਕਿ ਬੁਖਾਰ ਤੇ ਉਹ ਤੈਨੂੰ? ਹਾਂਜੀ। ਅੱਛਾ, ਤੇ ਮੈਂ ਇਹਨੂੰ ਇਹੀ ਸਮਝਾਇਆ ਕਿ ਤੇ ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਮੈਂ ਸਰ ਕੱਲ ਤੁਹਾਨੂੰ ਦੱਸਿਆ, ਕੱਲ ਤੇ ਆ ਗਿਆ ਸੀ ਇਹ। ਕੱਲ ਹੀ ਮੈਨੂੰ ਮੈਸੇਜ ਇਹਨੇ ਕੀਤੇ ਨਾ, ਮੈਨੂੰ ਪੁੱਛ ਰਿਹਾ ਸੀ ਕਿ ਮੈਂ ਆ। ਉਹ ਯਾਰ
ਫਿਰ ਉਹ ਮੇਰੇ ਕੋਲ ਨਿੱਕੀਆਂ ਛੋਟੀਆਂ ਗੱਲਾਂ ਤੋਂ ਤਾਜੀ ਨਹੀਂ। ਪਰਸੋਂ ਕੀਤੀ ਸੀ ਮੈਂ। ਓਏ ਉਹਨੂੰ ਕਾਹਤੋਂ ਕੀਤੀ? ਉਹਦੇ ਕੋਲ ਕੰਮ ਕਰਦਾ ਤੂੰ? ਤਾਜੀ ਮੈਂ ਸਹੀ ਰਿਲੈਕਸ ਹੋ, ਟੈਨਸ਼ਨ ਨਾ ਲਵੋ। ਹੋ ਗਿਆ ਰਿਲੈਕਸ ਹੀ ਆ ਕੱਲ ਸਭ ਕੁਝ ਠੀਕ ਹੋ ਜਾਏਗਾ। ਇਨਸ਼ਾਅੱਲਾ ਤਾਲਾ, ਕੱਲ੍ਹ ਤੋਂ- ਅੱਲਾ ਦੀ ਰਹਿਮਤ ਦੇ ਨਾਲ ਇਨਸ਼ਾਅੱਲਾ। ਆਹੋ, ਇੱਕ ਵੇਲਾ ਸਾਰੇ ਹੈ, ਹੋਰ ਗੱਲ ਕਰਕੇ ਸਾਹ ਕੋਈ ਇੱਕ ਵੇਲਾ ਸਾਰੇ ਹੈ। ਕਿਸੇ ਹੋਰ ਗੱਲ ਤੇ ਸਾਹ, ਉਸਤਾਦ ਜੀ ਮੈਂ ਸਹਾਈ ਨਹੀਂ ਸਕਦਾ, ਤੁਹਾਨੂੰ ਸਹਣਾ। ਕਿਸੇ ਹੋਰ ਗੱਲ ਤੇ ਸਾਹ ਮੈਂ ਕਿਹਾ ਨਾ ਉਸਤਾਦ ਜੀ ਮੈਂ ਸਹਾਈ ਨਹੀਂ ਸਕਦਾ ਤਾਂ ਨਹੀਂ। ਮੈਂ ਅੱਲਾ ਦੀ ਕਸਮ ਹੱਸਣ ਲੱਗਾ ਸੀ। ਉਸਤਾਦ ਜੀ ਪਤਾ ਗੱਲ ਕੀ ਮੈਂ ਸਾਜੀ ਹਿਸਾਬ ਲਾ ਰਿਹਾ, ਸੋਚ ਰਿਹਾ ਕਿ ਇੱਥੋਂ ਨਾ ਮੈਂ ਤੁਹਾਨੂੰ ਲੈ ਕੇ ਤੇ ਨਿਕਲ ਜਾਵਾਂ ਕਿਤੇ, ਜਿਵੇਂ ਕੁੱਕੜੀ ਨਹੀਂ ਲੈ ਕੇ ਨਿਕਲਦੀ ਚੂਚਿਆਂ ਨੂੰ, ਪਰ ਅਦਲ ਕਰਕੇ ਤੇ ਰਸਤੇ 'ਚ ਜਿੰਨੇ ਪਹੁੰਚ ਗਏ ਠੀਕ ਆ, ਰਸਤੇ 'ਚ ਕਈਆਂ ਨੂੰ ਬਿੱਲੀਆਂ ਪੈ ਗਈਆਂ, ਉਹ ਵਿੱਚੋਂ ਲੈ ਗਈਆਂ ਅਗਰ ਚੂਚੇ ਇੱਕ ਦੋ, ਤੇ ਤੁਹਾਡੀ ਕਿਸਮਤ। ਮਤਲਬ ਤੁਸੀਂ ਮਾਂ ਦੇ ਨਾਲ ਰਹੋਗੇ ਤੇ ਬਚ ਜਾਓਗੇ। ਬਾਜੋਗੇ ਨਾ ਹੁਣ ਵੀ ਜਿਹਨੇ ਸ਼ੋਗੀ ਕਰਕੇ ਇੱਧਰ ਉੱਧਰ ਗਿਆ ਉਹਨੂੰ ਇੱਲ ਪੈ ਜਾਣੀ ਹੈ। ਸਹੀ ਗੱਲ। ਹਾਂ। ਤੇ ਬੱਚਿਆਂ ਦਾ ਵੀ ਖਿਆਲ ਰੱਖਣਾ ਹੈ ਨਾ ਹੋਵੇ ਮੁਰਗੀ ਜਿਹੜੀ ਕੁੱਕੜ ਦੇ ਨਾਲ, ਠੀਕ ਹੈ ਨਾ। ਬੱਚੇ ਉਧਰ ਭੇਜ ਰਹੇ ਮੁਰਗੀ ਦਾ ਬੜਾ। ਨਹੀਂ, ਮੁਰਗੀ ਕੁੱਕੜ ਦੇ ਨਾਲ ਨਹੀਂ ਤੇ ਬੱਚੇ ਆ ਗਏ ਫਿਰ। ਮੈਂ ਉਸਤਾਦ ਜੀ ਜੈਨੂਨ ਕਹਿਣ ਡਿਆ, ਮੁਰਗੀ ਦੀ ਪਤਾ ਕਿੱਡੀ ਵੱਡੀ ਜ਼ਿੰਮੇਵਾਰੀ। ਰਿਸਪੌਂਸਿਬਿਲਿਟੀ। ਬਾਰਿਸ਼ ਹੁੰਦੀ ਹੈ ਤੇ ਉਹ ਆਪਣੇ ਬੱਚਿਆਂ ਨੂੰ ਪੱਖਾਂ 'ਚ ਲੈ ਜਾਂਦੀ ਹੈ। ਹਾਂ ਕਿੱਥੇ? ਪੰਖਾਂ 'ਚ, ਉਹ ਪਰਾਂ ਦੇ ਵਿੱਚ, ਪਰਾਂ ਦੇ ਵਿੱਚ ਲੈ ਲੈਂਦੀ ਹੈ। ਪਰੰਪਰਾ 'ਚ ਲੈ ਜਾਂਦੇ, ਹਾਂਜੀ, ਤੇ ਚੀਲ ਦੀ ਕੀ ਜ਼ਰੂਰਤ ਹੈ ਉਸਤਾਦ ਜੀ ਕਿ ਚੀਲ ਆ ਕੇ ਚੂਚਾ ਚੁੱਕ ਲਵੇ? ਲੈ ਜਾਂਦੀਆਂ ਉਹ ਨੇ। ਨਹੀਂ ਲੈ ਕੇ ਜਾਂਦੀ ਛੱਡ ਉਸਤਾਦ ਦੇ। ਜੀ। ਅਗਰ ਇਦਾਂ ਹੋਵੇ ਨਾ ਤੇ ਜਿੱਦਾਂ ਇੱਥੇ ਦੁਨੀਆ ਤੇ ਚੂਚੇ ਹੀ ਚੂਚੇ ਹੋ ਜਾਣ। ਠੀਕ ਹੈ। ਖੁਰਾਕਾਂ ਨੇ, ਬਿੱਲੀਆਂ ਦੀ ਖੁਰਾਕ ਚੂਚੇ, ਚੂਚਿਆਂ ਦੀ ਖੁਰਾਕ ਮੱਖੀਆਂ, ਮੱਖੀਆਂ ਦੀ ਖੁਰਾਕ ਮਿੱਠਾ। ਉਹ ਜਾ ਓਏ ਮੱਖੀਆਂ ਦੀ ਮੈਂ ਬਿੱਲੀ ਨੂੰ ਲੜਦਿਆਂ ਵੇਖਿਆ ਮੁਰਗੀ ਦੇ ਨਾਲ ਉਸਤਾਦ ਜੀ। ਲੜ ਪੈਂਦੀ ਆ। ਆਹੋ, ਚੂਚਾ ਨਹੀਂ ਚੁੱਕਣ ਦਿੱਤਾ। ਤੂੰ ਬਿੱਲੀ ਨੂੰ ਲੜਦਿਆਂ ਮੁਰਗੀ ਨਾਲ ਵੇਖਿਆ? ਇਹ ਕੋਈ ਵੱਡੀ ਗੱਲ ਨਹੀਂ। ਮੁਰਗੀ ਨੂੰ ਕਦੀ ਬਿੱਲੀ ਨਾਲ ਲੜਦੇ ਵੇਖਿਆ? ਆਹੋ ਉਸਤਾਦ ਜੀ, ਉਹੀ ਮੈਂ ਗੱਲ ਕਰਨ ਡਿਆ। ਨਹੀਂ ਉਸਤਾਦ ਜੀ, ਫਰਕ ਆ। ਚੂਚਾ ਚੁੱਕਣ ਆਈ ਬਿੱਲੀ ਤੇ ਮੁਰਗੀ ਉਸਤਾਦ ਜੀ ਇੰਜ ਪੰਖਾਂ ਦੇ ਵਿੱਚ ਨਾ ਲਏ ਸੀ ਬੱਚੇ। ਯਕੀਨ ਕਰੋ, ਇੱਕ ਬੱਚਾ ਜਿਹੜਾ ਨਾ ਉਹ ਜ਼ਰਾ ਪੰਖਾਂ ਤੋਂ ਬਾਹਰ ਆ ਗਿਆ, ਉਹਦੀ ਲੱਤ ਬਾਹਰ ਸੀ ਤੇ ਬਿੱਲੀ ਨੇ ਉਸਤਾਦ ਜੀ ਉਹਦੀ ਲੱਤ ਨੂੰ ਇੰਜ ਕਰਕੇ ਖਿੱਚਿਆ ਤੇ ਮੁਰਗੀ ਦੀ ਅੱਖ ਖੁੱਲੀ ਇੰਜ ਕਰਕੇ ਮਿੱਠੇ। ਏਦਾਂ ਖੁੱਲੀ ਸੀ? ਆਹੋ ਉਸਤਾਦ ਜੀ, ਬਿੱਲੀ ਦਾ ਉਹਨੇ ਮੁਕਾਬਲਾ ਕੀਤਾ। ਯਾਰ ਤੂੰ ਛੱਡ ਦੇ, ਤੈਨੂੰ ਮੈਂ ਇੱਕ ਚੀਜ਼ ਵਿਖਾਉਣੀ ਹੈ। ਆ ਜਰਾ ਤੁਸੀਂ ਸ਼ੇਰ ਨਹੀਂ ਹੁੰਦਾ ਜਿਹੜਾ, ਇਹ ਜਰਾ ਤੁਸੀਂ ਸ਼ੇਰ ਦੇਖਣਾ ਕਿ ਕਿੰਨੇ ਉਹਨੂੰ ਵਕਤ ਪਾਇਆ ਵਾ। ਦੋ ਸ਼ੇਰਾਂ ਨੂੰ ਕਿੰਨੇ। ਇਹ ਵੀਡੀਓ ਚੈੱਕ ਕਰਨਾ। ਇਹ ਲੋ, ਬਹੁਤ ਅਲੀ ਆ ਦੇਖੀ, ਆ ਦੇਖੀ, ਇਹ ਦੇਖੀ ਜੇ ਉਹ ਤਿੰਨ ਨਹੀਂ ਦੋ ਆਈ ਤੇ ਕੋਈ। ਤੇ ਆ ਕਰੈਕਟਰ ਚੈੱਕ ਕਰੀ, ਆ ਦੇਖ ਰਹੇ ਨਾ, ਦੇਖਣਾ ਆ ਕਰੈਕਟਰ ਚੈੱਕ ਕਰੀ। ਓਏ ਆ ਸ਼ੇਰ ਵੀ ਆ ਵੇਖੀ, ਉਹਨੇ ਦੱਸਣਾ ਡਰਨਾ ਨਹੀਂ। ਆ ਵੇਖੀ ਉਹ ਕਰਦਾ ਕੀ ਉਹ। ਆ ਤੇਰੀ ਆ ਤੇਰੀ ਆ ਇੱਧਰ ਹਟ ਦੌੜੇ ਪਤਾ ਐਡਾ ਸ਼ੇਰ ਤੋਂ ਇਹਨੂੰ ਕਹਿੰਦੇ ਜਿਗਰਾ। ਆਵੇ ਉਹਦਾ ਹਾਲ ਕੀ ਹੁੰਦੇ ਆ। ਆਵੇ ਹਾਂ, ਪ੍ਰਥਮ ਤੁਹਾਡੇ ਅੱਡੇ ਸ਼ੇਰਾਂ ਦੀ ਆ ਕੱਪੜਾ ਉਹ ਰਾਮ ਆ ਕੀ ਕਹਿੰਦਾ ਉਧਰ ਆਪਣੇ ਇਲਾਕੇ 'ਚ ਰਿਹਾ ਕਰੋ। ਚੱਲ ਇਹ ਬਾਜੀ ਮਾਰਦਾ ਐਡਾ ਪੂਰੇ ਤੇਰੀ ਮਾਂ ਠੀਕ ਆ। ਆਵੇ ਹੋ ਕੀ ਹਾਲ ਨੇ ਕਿਉਂ? ਮੈਂ ਕਹਿੰਦਾ ਉਸਤਾਦ ਜੀ ਤੁਸੀਂ ਸਾਡੇ ਕੋਲੋਂ ਹਲਫ ਚੁਕਾਓ ਆਦਾ ਵਫਾਦਾਰੀ ਦਾ। ਹਾਲ ਓਏ ਇਦਾਂ ਨਹੀਂ ਪਹਿਲੇ ਨਹੀਂ, ਕਰਦੇ। ਵਫਾਦਾਰੀ ਤੇ ਕਿਹਨੂੰ ਸ਼ੱਕ ਆ? ਮੈਂ ਕਿਦੋਂ ਕਿਹਾ ਵੀ ਵਫਾਦਾਰੀ ਤੇ ਸ਼ੱਕ ਆ? नहीं जितना मैं टी टाइम के साथ मुखलस रहूंगा ये वो ਨਹੀਂ ਮੁਖਲਸ ਹੀ ਨੇ, ਮੁਖਲਸ। ਓਏ ਟੀ ਟਾਈਮ ਤੋਂ ਇਲਾਵਾ ਪੂਰੀ ਜ਼ਿੰਦਗੀ ਮੁਖਲਸ ਰਹੇਗਾ। ਉਹਦਾ ਨਾਮ ਫੈਸਲ ਰਾਮੇ ਤੇ ਫਰੀਦ ਸਾਬਰੀ ਆ। वो तो मैं 5 समझ आई? मिनट पहले नजारा देख लिया तुसी माशाल्लाह। ਓ ਯਾਰ ਉਹ ਮੇਰਾ ਤਾਂ ਉਸਤਾਦ ਦਾ ਮਾਮਲਾ, ਮੇਰਾ ਤਾਂ ਰੱਬ ਦਾ ਮਾਮਲਾ ਵਾ। ਮੇਰਾ ਰੱਬ ਦਾ ਤੇ ਉਸਤਾਦ ਦਾ ਮਾਮਲਾ ਵਾ। ਉਸਤਾਦ ਜੀ ਤੁਸੀਂ ਇਹ ਵਿੱਚ ਘੁੰਡੀ ਰੱਖੀ ਉੱਚੀ ਬੋਲ ਕੇ ਮੇਰਾ ਤੇ ਉਸਤਾਦ ਦਾ ਉਹ ਮਾਮਲਾ ਯਾਰ ਹੈ। ਮੇਰੀ ਗੱਲ ਸੁਣ। ਉਸਤਾਦ ਦੇ ਅੱਗੇ ਉਫ ਤੱਕ ਨਾ ਕਹੋ। ਉਹ ਉਸਤਾਦ ਦਾ ਮਾਲਕਾ, ਕੀ ਬਾਤ ਹੈ ਉਸਤਾਦ ਜੀ ਉਹ ਯਾਰ ਮੈਂ ਕਦੋਂ ਕਹਿਣ ਡਿਆ ਮੈਂ ਯਾਰ ਕੁਛ ਗੱਲ ਵਾ ਯਾਰ ਦਾਨਿਸ਼, ਤੂੰ ਕਿਉਂ ਯਾਰ ਪੁੱਠੀ ਗੱਲ ਕਰਨ ਡਿਆ ਮੇਰੇ ਤੁਸੀਂ ਸਰ ਮਾਸ਼ਾਅल्लाह ਬੜੇ ਤਾਬੇਦਾਰ ਹੋ, ਲੇਕਿਨ ਉਹ ਜਿਹੜੇ ਫਰੀਦ ਭਾਈ ਰੁੱਸੇ ਬੈਠੇ ਐ ਹੈ। ਉਸਤਾਦ ਨੂੰ ਚਾਹੀਦਾ ਨਾ ਕਿ ਮਨਾਣ। ਹੁਣ ਸ਼ਾਗਿਰਦ ਦੇ ਹੱਕ ਕੇ ਮਨਾਈ ਜਾਵੇ ਉਸਤਾਦ ਨੂੰ। ਉਸਤਾਦ ਦਾ ਨਹੀਂ ਰਾਈਟ ਬਣਦਾ ਮਨਾਣ। ਉਸਤਾਦ ਜੀ ਜੇ ਸ਼ਿਕਰ ਇਦਾਂ ਕਰਦੇ ਆ ਤਾਂ ਮੈਨੂੰ ਵੀ ਕਰੋ ਸ਼ਿਕਰ। ਓਏ
ਸਹੀ ਗੱਲ ਆ, ਮੈਂ ਚੁੱਪ ਰਹਿ ਰਿਹਾ ਓਏ ਨਾਮਦਿਆ, ਤੂੰ ਵੀ ਚੁੱਪ ਰਹਿ ਰਿਹਾ ਅੱਕ ਗਿਆ ਤੂੰ ਵੀ ਹੁਕੂਮਤ ਕਰਨਾ ਚਾਹੁੰਦਾ ਇਹਨੇ ਸ਼ਾਗਿਰਦ ਹੋ ਗਿਆ ਤੁਹਾਡੇ ਥਰੂ ਕਟਿੰਗ ਖਤ ਕਰਾਉਣਾ ਵਾ, ਬਸ ਹੋਰ ਕੁਝ ਨਹੀਂ। ਉਹ ਤੇ ਉਦਾਂ ਵੀ ਤੂੰ ਚੱਠਾ ਆਪ ਕਿਤੇ ਹੌਲਾ ਕਰਾ ਜੇ ਲੈਂਦਾ। ਸ਼ਾਗਿਰਦਾਂ ਦਾ ਆਹ ਹਿਸਾਬ ਆ ਤੇ ਮੈਨੂੰ ਵੀ ਕਰੋ ਪਿਆ ਇੱਥੇ, ਇਹ ਕਿਹੜਾ ਕੰਮ ਆ ਓਏ ਹਰ ਸ਼ਾਗਿਰਦ ਦਾ ਹਿਸਾਬ ਨਹੀਂ। ਇਹ ਕੀ ਹੈ ਉਸਤਾਦ ਜੀ ਮਤਲਬ ਕਿਹੜੀ ਤੈਨੂੰ ਐਡੀ ਧੁੰਦ ਪੈਣ ਦੀ ਬਾਹਰ? ਤੁਸੀਂ ਕਿਹਾ ਨਹੀਂ 2 ਟਾਈਮ ਕਰਨੇ ਨੇ, ਪਹਿਲੀ ਲਾ ਕੇ ਉਹਦੇ ਦੂਸਰੀ ਚ ਕਰ ਦੇਣਾ। ਅੱਛਾ ਉਹ ਤੋਂ ਇਹ ਲਾ ਦੇਣੀ ਦੂਜਾ ਨਵਾਂ ਟੀ ਟਾਈਮ। ਗੁੱਡ ਸ਼ਾਬਾਸ਼। ਇਹ ਨਹਾਉਣਾ ਧੋਣਾ ਨਹੀਂ ਹੈ, ਬਸ ਸ਼ਰਟਾਂ ਚੇਂਜ ਕਰਦਾ ਵਾ ਧੋਨੀ ਬਾਦਸ਼ਾਹ। ਹੈ ਨਹਾਉਂਦਾ ਧੋਂਦਾ ਨਹੀਂ, ਸਾਰੀ ਸ਼ਰਟਾਂ ਚੇਂਜ ਕਰਦਾ। ਉਸਤਾਦ ਜੀ ਫਰੀਦ ਸਾਹਿਬ ਵੀ ਐਂਜ਼ਾਈਟੀ ਚ ਚਲ ਗਏ ਫਰੀਦ ਸਾਰੀ ਡਿਪਰੈਸ਼ਨ ਚਲਾ ਗਿਆ। ਮੈਨੂੰ ਡਰ ਵਾ ਕਿ ਉਹਨੂੰ ਕੁਝ ਹੋ ਨਾ ਜਾਵੇ, ਤੁਸੀਂ ਜ਼ਿੰਮੇਦਾਰ ਹੋਵੋਗੇ ਸਾਰੇ ਹੀ। ਮੈਂ ਕਰਾਂਗਾ ਉਹਦਾ ਕੇਸ, ਅਗਰ ਅੱਲਾ ਨਾ ਕਰੇ ਫਰੀਦ ਨੂੰ ਕੁਝ ਹੋ ਗਿਆ। ਉਹ ਨਹੀਂ ਤੂੰ ਨਾ ਕਰੀ ਕੇਸ। ਓਏ ਢਾੜੀ ਦੇ ਵਿੱਚ ਕੇਸ ਨਹੀਂ ਹੁੰਦੇ ਭਰਾਵਾ। ਤੇਰੇ ਮੈਂ ਤੇ ਉਹ ਹਲੀਮਾ ਮੈਡੀਕੇਅਰ ਤੇ ਲੈ ਜਾਵਾਂਗਾ, ਉੱਥੋਂ ਕਰਾ ਲੈ। ਮੈਂ ਕਾਰਵਾਈ ਕਰੂੰਗਾ। ਕਾਰਵਾਈ ਸਹੀ ਹੁੰਦਾ। ਹਾਂ ਉਸਤਾਦ ਜੀ ਦੇਖੋ ਸਿਰ ਝੁਕਾ ਕੇ ਬੈਠਾ ਤੁਹਾਡੇ ਅੱਗੇ, ਤੁਸੀਂ ਕਹਿੰਦੇ ਤੂੰ ਹੁਣ ਕਾਰਵਾਈ ਕਰਨੀ ਹੈ ਬੇਟੇ, ਹੁਣ ਤੂੰ ਬਾਈਕ ਵਾਈ ਤੇ ਕਰਨੀ ਨਹੀਂ। ਮੈਂ ਤੇਰੇ ਡਰ ਤੋਂ ਆਪਣੀ ਗੱਡੀ ਬਾਹਰ ਲਾਈ ਹੈ। ਮੈਂ ਕਿਹਾ ਫੈਸਲ ਸਾਹਿਬ ਦੀ ਗੱਡੀ ਅੰਦਰ ਲਾਓ, ਕਿਉਂਕਿ ਉਹਨਾਂ ਨੇ ਆਉਣਾ। ਮੈਨੂੰ ਡਰ ਲੱਗਦਾ ਭਾਈ, ਉਹ ਆ ਕੇ ਬੋਲਦੇ ਨੇ ਕਿ ਵੀ ਮੇਰੇ ਕਿਹਦੀ ਜ਼ਰੂਰਤ ਹੋਈ ਮੈਨੂੰ ਕਹਿਤਾ ਵੀ ਗੱਡੀ ਬਾਹਰ ਲਾ। ਅੱਲਾ ਦੀ ਕਸਮ, ਮੈਂ ਗੱਡੀ ਗੇਟ ਖਲਾ ਕੇ ਮੈਂ ਬਾਹਰ ਲਾਈ ਗੱਡੀ ਆਪਣੀ। ਮੈਂ ਕਿਹਾ ਨਹੀਂ ਸਰ ਉਹਨਾਂ ਨੇ ਆਉਣਾ। ਉਹਨਾਂ ਹਰ ਚੀਜ਼ ਤੇ ਡਰ ਪਾਇਆ ਸਾਨੂੰ। ਇਹਨੇ ਕਿਉਂ ਕੀਤਾ, ਇਹਨੇ ਮੈਨੂੰ ਆਹ ਗੱਲ ਕਿਉਂ ਕਹੀ। ਉਹ ਮੈਂ ਸ਼ਾਇਦ ਕੋ ਡਰਦਾ ਰਹਿਣਾ ਸਾਰੇ ਸ਼ੋਅ ਚ। ਨਾ ਕਰੇ ਉਸਤਾਦ ਜੀ, ਮੈਨੂੰ ਮਾਰ ਲਿਆ ਕਰੋ, ਨਾ ਕਰਿਆ ਕਰੋ ਇੰਜ ਦੀ ਗੱਲ। ਉਸਤਾਦ ਜੀ, ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਨਾ ਕਰਿਆ। ਅਰੇ ਹੁਣੇ ਕਹਿ ਰਹੇ ਕਿ ਮਾਰ ਲਿਆ। ਨਾਲ ਹੀ ਕਹਿੰਦਾ clear ਹੀ। ਮੈਂ ਤੈਨੂੰ ਕਹਿ ਨਹੀਂ ਮਾਰ ਲਿਆ ਕਰੋ ਮੈਨੂੰ। ਇਹਨੂੰ ਕਹਿੰਦੇ ਚੌਕੜੀ। ਤੇ ਫਿਰ ਗੁੱਸਾ ਵੀ ਨਾ ਕਰਿਆ ਕਰੋ ਆਪਣੀ ਵਾਰੀ। ਮੈਂ ਕਦੋਂ ਗੁੱਸਾ ਕਰਦਾ? ਤੁਸੀਂ ਮੈਨੂੰ ਕਹਿੰਦੇ ਤੂੰ ਕਰਦਾ ਗੁੱਸਾ, ਉਸਤਾਦ ਜੀ ਨਾ ਕਰਿਆ ਕਰੋ। ਤੂੰ ਕਰਦਾ। ਅੱਲਾ ਦੀ ਕਸਮ ਨਾ ਕਰਿਆ ਕਰੋ ਉਸਤਾਦ ਜੀ। ਮੈਂ ਤੁਹਾਨੂੰ ਜਵਾਨ ਪੁੱਤਰ ਦੇ ਮੇਰੇ ਜਵਾਨ ਬੱਚੇ ਉਸਤਾਦ ਜੀ। ਉਹਨਾਂ ਨੂੰ ਪਤਾ ਕਿ ਤੂੰ ਮੇਰਾ ਸ਼ਾਗਿਰਦ ਆ। ਬੱਚਿਆਂ ਨੂੰ ਬੱਚੇ ਕੱਲ ਨੂੰ ਕਿਸੇ ਦਾ ਸ਼ਾਗਿਰਦ ਹੋਣਗੇ, ਸਿੱਖਣਗੇ ਕਿ ਉਸਤਾਦ ਇੰਜ ਵੀ ਕਰ ਸਕਦਾ। ਉਸਤਾਦ ਜੀ ਫਰੀਦ ਨਹੀਂ ਨਾ ਜਿੰਨੀ ਦੇਰ ਤੱਕ ਰਾਜ਼ੀ ਹੋਣਾ, ਮੈਂ 32-30 ਟਾਈਮ ਨਹੀਂ ਡਾਕਟਰ ਲੈਤਾ। ਜੀ ਮੋਤੀ ਜੀ ਉਸਤਾਦ ਜੀ ਆ ਕੁੱਤ ਕੁਤਾਰੀ ਗਈ। ਉਹ ਉਸਤਾਦ ਜੀ ਕੁੱਤ ਕੁਤਾਰੀ ਗਈ। ਅੱਲਾ ਦੀ ਕਸਮ। ਉਸਤਾਦ ਜੀ ਨੂੰ ਨਹੀਂ ਨਿਕਲਦੀ। और इधर टीटा फोड़े और गाना ला रहे दिल की तरह हाई को वाई बना लेते हैं। दे ला के भरा ਨਾ ਮਿੱਠੇ ਪਿੱਠੇ ਸੁਣਾ ਵਿੱਚ ਬੋਲ ਯਾ ਬੋਲ ਯਾਰ, ਉਹ ਐਂਜ਼ਾਈਟੀ ਚ ਗਿਆ ਹੈ। ਨਾ ਬੋਲ, ਤੇਰੀ ਮਿਹਰਬਾਨੀ ਸੱਚੀ ਮੁੱਚੀ। ਉਸਤਾਦ ਦੀ ਗੱਲ ਨੂੰ ਬਹੁਤ ਸੀਰੀਅਸ ਲੈਂਦਾ ਯਾਰ, ਪਿਆਰ ਕਰਦਾ ਨਹੀਂ, ਇਹ ਤੇ ਹੈ। ਫਰੀਦ ਸਾਹਿਬ ਓਏ ਨਸਲੀ ਆਦਮੀ ਆ। ਨਹੀਂ ਗਲਤ ਗੱਲ ਫਰੀਦ ਗੁਲਾਬੀ। ਫੈਸਲ ਭਾਈ। ਤੇ ਤੂੰ ਵੀ ਹੋ ਨਾ, ਓਏ ਹੈਂ? ਤੂੰ ਵੀ ਹੋ ਨਾ। ਮੈਂ ਪਹਿਲੇ ਸੀਗਾ, ਕੀ? ਮੈਨੂੰ ਵੇਖ ਕੇ ਹੋਇਆ ਉਸਤਾਦ ਜੀ। ਅੱਛਾ ਪਹਿਲੇ ਤੂੰ ਆਇਆ। ਮੈਂ ਪਹਿਲੇ ਹੀ ਕੀ ਕਰਦਾ ਤੁਹਾਡਾ। ਆਏ ਯਾਰ ਸਾਜ ਅਗਰ ਥੋੜਾ ਨਾ ਆਪ ਰੋਜ਼ ਕਰਿਆ ਕਰੀਏ ਏਦਾਂ। ਮਜ਼ਾਕ ਨਹੀਂ ਕਰਦਾ, ਤੇਰਾ ਵੇਸ ਘਟ ਜਾਏਗਾ। ਤੁਸੀਂ ਡੰਡ ਵੀ ਲਵਾਈ ਸੀ ਸਾਡੇ ਕੋਲੋਂ ਵੇਟ। ਹਾਂ पिंडा भी छिलिया जाना कुछ धारिया ना। ਕੁੱਤਕਤਾਰੀਆਂ ਡੰਡ ਤੁਹਾਡੇ ਵੀਰ ਨੇ ਕੈਸੇ ਲਾਏ ਸੀ। ਹੁਣ ਤੁਸੀਂ ਲਾਓ ਤੇ ਮੈਂ ਤੇ 100 ਲਾ ਦਿਆਂ ਡੰਡ। डेली 200 कुछ धारी तुसी करो इतना करके। ਹਾਂ ਤੇਰੀ ਇੱਕ ਵਾਰੀ ਕੁੱਤਕਤਾਰੀ ਨਾਲ ਤੇਰੇ 10 ਕੈਲਰੀਜ਼ ਘਟਣੀਆਂ। हाँ ਜਿਹਨੂੰ ਕੋਲੇਸਟ੍ਰੋਲ ਦਾ ਮਸਲਾ ਲੋ ਕੁਝ ਧਾਰੀਆਂ ਕਰਾਇਆ ਆਪਣੇ ਆਹੋ ਸੈੱਟ ਹੋ ਜਾਏਗਾ। ਮੈਂ ਤੇ ਉਹ ਕਰੈਕਰ ਖਵਾਉਂਦਿਆ ਮੈਂ। ਠੀਕ ਹਾਲੇ ਉਹ ਤੁਸੀਂ ਉਸਤਾਦ ਜੀ ਨੂੰ ਵੀ ਖਵਾਇਆ ਸੀਗੇ, ਲੁਕੀ ਪੈਣ ਲੱਗੀ ਸੀਗੀ। ਉਹ ਲੱਖ ਲਾਣਤ ਤੇ ਲੁਕੀ। ਯਾਰ ਮੈਂ ਢੁੱਲ ਗਿਆ ਉਸਤਾਦ ਜੀ। ਉਸਤਾਦ ਜੀ ਦਾ ਹੁਣ ਲੱਗੀ ਹੋਇਆ। ਲੁੰਗੀ ਨਹੀਂ ਸੀ ਪੈਣ ਲੱਗੀ, ਕਸ਼ਤ ਕੁੰਡੀ ਹੋਣ ਲੱਗੀ ਸੀ। ਮੈਂ ਫਰੀਦ ਨੂੰ ਕਿਹਾ, ਮੈਂ ਕਿਹਾ ਫਰੀਦ ਕੀ ਕਰਾਂ ਯਾਰ, ਉਸਤਾਦ ਜੀ ਨੇ ਉਹ ਕਰੈਕਰ ਇਹ ਖਾ ਲਏ ਆ। ਉਹ ਜਿਹੜੇ ਉਹਨੇ ਉਹ ਗੰਦਮ ਦਾ ਦਲੀਆ ਨਾਲ ਚਾਵਲ ਉਹ ਦੁੱਧ ਦੇ ਵਿੱਚ ਹਾਂਜੀ ਭੈਣ ਉਹ ਮਨਾ ਹੁੰਦੇ ਨਾ ਇੰਜ ਹੋ ਗਿਆ, ਸਿਸਟਮ ਹੋ ਗਿਆ ਜੋ। ਮੈਂ ਕਿਹਾ ਫਰੀਦ ਮੈਨੂੰ ਕਹਿੰਦਾ ਫਸਲ ਭੈੜਿਆ ਤੂੰ ਕੀ ਯਾਰ ਪਾਗਲ ਹੈ ਤੂੰ, ਕਿਉਂ ਖਵਾਇਆ ਇਹ? ਮੈਂ ਉਹਨੂੰ ਕਿਹਾ, ਮੈਂ ਕਿਹਾ ਕਿਹਨੇ ਖਵਾਇਆ? ਤੂੰ ਨਹੀਂ ਖਵਾਇਆ। ਮੈਂ ਕਿਹਾ ਤੇਰਾ ਦਿਮਾਗ ਖਰਾਬ ਆ, ਮੈਂ ਕਦੋਂ ਖਵਾਇਆ? ਕਹਿੰਦਾ ਤੂੰ ਯਾਰ ਤੂੰ ਖਵਾਇਆ। ਤੇ ਮੈਂ ਕਿਹਾ ਤੂੰ ਕਾਹ ਤੋਂ ਲੈ ਕੇ ਆਇਆ ਸੀ ਮੇਰੇ ਲਈ? ਨਹੀਂ ਉਸਤਾਦ ਜੀ ਸੁਣੋ ਨਾ। ਫਰੀਦ ਮੈਨੂੰ ਕਹਿੰਦਾ ਤੂੰ ਖਵਾਇਆ। ਮੈਂ ਕਿਹਾ ਮੈਂ ਨਹੀਂ ਖਵਾਇਆ। ਫਰੀਦ ਕਹਿੰਦਾ ਮੇਰੇ ਸਾਹਮਣੇ ਖਵਾਇਆ। ਮੈਂ ਕਿਹਾ ਤੇਰਾ ਦਿਮਾਗ ਖਰਾਬ ਆ, ਨਹੀਂ ਖਵਾਇਆ। ਮੈਂ ਫਿਰ ਫਰੀਦ ਨੂੰ ਕਿਹਾ, ਮੈਂ ਕਿਹਾ ਫਰੀਦ ਦੇਖ ਤੂੰ ਮੇਰਾ ਕਿੱਡਾ ਸੱਜਣ ਹੈ, ਮੈਂ ਤੇਰੇ ਸਾਹਮਣੇ ਨਹੀਂ ਮੰਨਿਆ ਤੇ ਬਾਕੀ ਦੇ ਸਾਹਮਣੇ ਮੰਨੂਗਾ। ਬੱਚਾ ਨਾਰਾਜ਼ ਕਰਤਾ ਉਸਤਾਦ ਨੇ ਬੱਚਾ ਨਾਰਾਜ਼ ਕਰਤਾ। ਹਾਂ ਚਲ ਉਧਰ ਆ ਜਾ। ਨਹੀਂ ਉਸਤਾਦ ਜੀ ਤੁਹਾਡੀ ਗੱਲ ਮੈਂ ਪੱਲੇ ਬੰਨੀ, ਕਿਸੇ ਨੂੰ ਪੁੱਛੋ ਬਿਨਾਂ ਨਾ ਅਗਲੇ ਦੀ ਮਰਜ਼ੀ ਤੋਂ ਬਗੈਰ ਕੋਈ ਸ਼ੈ ਨਹੀਂ ਖਵਾਣੀ। ਉਧਰ ਜਿੱਦਾਂ ਹੁਣ ਪਟਾਕਾ ਪਵਾ ਚਲੇ ਸੀ ਨਾ ਵੀ ਕਰੈਕਰ ਵੀ, ਉਹ ਵੀ ਕਿੰਨਾ ਪਤਾ ਕਿੰਨੀ ਹੈਵੀ ਕਰਾਰ। ਕਿਹੜੀ ਹੈ ਜੀ ਖਰਾਬ? ਉਹ ਜਿਹੜਾ ਉਸਤਾਦ ਜੀ ਕਰੈਕਰ ਖਵਾਏ ਪਹਿਲੇ ਚਮਕੌਰਾ ਤੇਜ਼ ਹੋਇਆ ਵਾ, ਫਿਰ ਅੱਖਾਂ ਪੂਰੀਆਂ ਸ਼ਾਰਪ ਹੋਈਆਂ ਵਾ,
ਤੇ ਰਾਤ ਨੂੰ ਡਾਕਟਰ ਕੋਲ ਚਲੇ ਗਏ ਵੀਰੇ। ਇੱਥੇ ਗੱਲ ਪਤਾ ਕੀ ਵੀਰੇ, ਮੈਂ ਐਕਸਪੈਰੀਮੈਂਟ ਕਰਨੇ ਹੀ ਕਰਨੇ ਆ ਆਪਣੀ ਲਾਈਫ ਦੇ, ਠੀਕ ਹੈ ਨਾ। ਮੈਂ ਸਿਰਫ ਇੱਕ ਉਸਤਾਦ ਜੀ ਐਕਸਪੈਰੀਮੈਂਟ ਕਰਨਾ ਚਾਹ ਰਿਹਾ ਕਿ ਬੰਦਾ ਸਿੱਧਾ ਤੇ ਟੁੱਟਦਾ ਨਹੀਂ। ਹਾਂ ਮੈਂ ਕਹਿੰਦਾ ਮੂੰਹ ਇੱਧਰ ਨੂੰ ਕਰਕੇ ਟੁਰਿਆ ਕਰੇ। ਬੈਗ ਆਲੇ ਉਧਰੋਂ ਬੁਲਾ ਲਾ ਉਹਨੂੰ, ਕਿਤੋਂ ਉਧਰੋਂ ਆ ਜਾ ਸਿੱਧਾ ਜੀ। ਜਿੰਨੀ ਸਪੀਡ ਨਾਲ ਤੁਸੀਂ ਇੱਧਰ ਜਾ ਰਹੇ ਹੋ ਕੌਨਫੀਡੈਂਸ ਨਾਲ ਇੰਜ ਟੁਰੋ ਤੁਸੀਂ। ਹੋ ਸਕਦਾ ਇਦਾਂ ਖੱਲੀਆਂ ਪੈ ਜਾਂਦੀਆਂ ਉਹ ਨਹੀਂ ਖੱਲੀਆਂ ਪੈਂਦੀਆਂ, ਪੈ ਰਿਹਾ ਤੁਹਾਨੂੰ ਪਤਾ ਹੀ ਨਹੀਂ ਐਕਸਪੀਰੀਅੰਸ। ਬੈਗ ਤੋਂ ਅਕਸਰ ਜਦੋਂ ਉਹ ਦੇ ਨਾ ਨਾਰਾਇਣ ਗਾਂਧੀ ਦੀ ਚੜਾਈ, ਉਹ ਕਹਿੰਦੇ ਬੈਕ ਚੜੋ ਇਦਾਂ, ਫੇਰ ਨਹੀਂ ਕੁਝ ਹੁੰਦਾ। ਜਦੋਂ ਤੁਸੀਂ ਫਰੰਟ ਚੜਦੇ ਆ ਉਦੋਂ ਜ਼ਿਆਦਾ ਹੁੰਦਾ। ਬੈਕ ਗੱਡੀ ਲਾਉਣੀ ਬਹੁਤ ਔਖੀ ਬਹੁਤ ਆ। ਔਖੀ। ਨਾ ਭਲਾ ਕਰੇ ਤਾਂ ਪਾਰਕਿੰਗ 'ਚ ਬੈਕ ਗੱਡੀ ਲਾਉਣੀ ਬਹੁਤ ਔਖੀ। ਕੋਈ ਡਰਾਈਵਰ ਲਾਉਂਦਾ ਹੀ 40 ਸਾਲ ਦੇ ਜਿਹੜੇ ਡਰਾਈਵਰ ਆ ਨਾ, ਬੈਕ ਗੱਡੀ ਨਹੀਂ ਉਹਨਾਂ ਕੋਲ ਲੱਗਦੀ। ਇਹ ਕੋਈ ਚੱਕਰ ਹੁੰਦਾ ਵਾ। ਮੈਂ ਤੁਹਾਨੂੰ ਸਿਖਾ ਦਾਂਗਾ, ਟੈਨਸ਼ਨ ਨਹੀਂ 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 ਉਹ ਨਹੀਂ ਭਾਈ ਨਹੀਂ ਲੱਗਦੀ, ਫੁੱਟਪਾਥ ਤੇ ਚੜਾ ਦਿੰਦੇ ਆ। ਇੰਜ ਲੈਣ ਦੇ ਉੱਤੇ ਮਿੱਠਾ ਜੀ ਲੈਣ ਐਚ ਲਿਖਿਆ ਹੁੰਦਾ ਨਾ ਹੈਲੀਕਾਪਟਰ ਵਾਲਾ, ਉਹਦੇ ਉੱਤੇ ਜਿੱਦਾਂ ਲੱਗਦਾ ਇਦਾਂ ਤੇਰਾ ਵੀਰ ਗੱਡੀ ਲਾਂਦਾ ਹੀ। ਉਸਤਾਦ ਜੀ ਹਾਂਜੀ ਓਏ ਤੂੰ ਨਾ ਸਿਰਫ ਵਾਸ਼ ਜਿੱਥੇ ਹੁੰਦੀ ਨਾ ਉੱਥੇ ਕੰਮ ਕੀਤਾ, ਤੇ ਤੂੰ ਉਹਦੀ ਗੱਡੀ ਉਹਦੇ ਉੱਤੇ ਆਉਂਦੇ ਬਸ ਓਕੇ, ਇੱਧਰ ਥੋੜਾ ਇੱਧਰ ਓਕੇ, ਤੇ ਤੂੰ ਬਾਹਰ ਆ ਜਾਣਾ ਬਸ, ਤੇ ਉਹ ਧੋ ਦਿੰਦੇ ਆ। ਇਹਨੇ ਸਲਾਮੀਆਂ ਇਕੱਠੀਆਂ ਕਰਕੇ ਏਡੇ ਏਡੇ ਬੂਟ ਲਿਆਂਦੇ ਸੀਗੇ। ਆਹੋ ਅੱਛਾ ਉਸਤਾਦ ਜੀ ਪਤਾ ਕੀ ਗੱਲ, ਮਾਦਰਤ ਨਾ ਬੈਕ ਦੇ ਵਿੱਚ ਜੋ ਮਜ਼ਾ ਹੈ ਨਾ, ਠੀਕ ਹੈ ਨਾ ਇੱਧਰ ਆ ਜਾ ਤੂੰ। ਉਸਤਾਦ ਜੀ ਬੈਕ 'ਚ ਬੜਾ ਮਜ਼ਾ ਹੈਗਾ, ਠੀਕ ਹੈ ਮੁਸ਼ਕਲ ਆ, ਲੇਕਿਨ ਜਿਹੜੀ ਮਿੱਠੇ ਰਿਵਰਸ ਦੀ ਪਿਕ ਹੈਗੀ ਆ ਨਾ, ਤੈਨੂੰ ਤਾਂ ਪਤਾ ਨਹੀਂ, ਰਿਵਰਸ ਦੀ ਪਿਕ ਬੜੀ ਅੱਛੀ। ਤੇ ਬੈਕ ਜਿਹੜੇ ਟੁਰਦੇ ਨੇ ਉਸਤਾਦ ਜੀ, ਜਿਹਨੂੰ ਮਰਜ਼ੀ ਪੁੱਛ ਲਓ, ਹੁਣੀ ਗੂਗਲ ਸਰਚ ਕਰ ਲਓ, ਤੁਹਾਨੂੰ ਅਗਰ ਹਿਚਕੀ ਲੱਗੇ ਹੋਏ 4-5 ਬਿਮਾਰੀ, ਨਹੀਂ ਬੈਕ ਤੁਰ ਲਵੇ ਬੰਦਾ, ਲੇਕਿਨ ਮੂੰਹ ਵੀ ਔਨ ਕਰ ਲਵੇ ਫਿਰ ਨਾਲ ਬੈਕ ਤੁਰੀ। ਮੂੰਹ ਕਿਵੇਂ ਆਨ ਹੋਏਗਾ ਓਏ। ਇਹ ਸਿਰਫ ਕੱਲੀ ਉਹਨੇ ਧੁੰਨੀ ਘਟਾਉਣੀ ਆ। ਨਹੀਂ ਮਤਲਬ ਤੁਸੀਂ ਬੈਕ ਤੁਰ ਰਹੇ ਨਾ, ਤੇ ਸਿਰਫ ਇੰਨਾ ਕਰੋ ਕਿ ਵੀ ਮੂੰਹ ਇੱਧਰ ਕਰ ਲਓ, ਮੂੰਹ ਪਾਸਾ ਐਂ ਕਰ ਲਓ ਤੇ ਬੈਕ ਤੁਰੀ ਜਾਓ। ਉਸਤਾਦ ਜੀ ਮੇਰੇ ਚਾਚਾ ਜੀ ਹੈ ਨੇ, ਉਹ ਬੈਕ ਟੁਰਦੇ ਨੇ, ਤੇ ਇਹਨੇ ਕੌਨਫੀਡੈਂਸ ਨਾਲ, ਕਿਉਂਕਿ ਤੁਹਾਨੂੰ ਹਿਚਕੀ ਲੱਗੇ ਤੇ 10 ਕਦਮ ਬੈਕ ਟੁਰੋ, ਠੀਕ ਹੈ। ਤੁਹਾਨੂੰ ਅਗਰ ਉਹ ਆ ਰਹੀ ਹੈ, ਨਹੀਂ ਵੋਮਟਿੰਗ ਅਵਤ ਇਹ ਵਾਲਾ ਇਹ ਹਿਚਕੀ ਹੁੰਦੀ ਆ, ਤੇ ਇੱਕ ਹੁੰਦਾ ਵਾ ਜਦੋਂ ਨੱਕ ਚੋਂ ਪਾਣੀ ਆਵੇ, ਠੀਕ ਹੈ ਨਾ। ਕਮ ਸੇ ਕਮ 22 ਕਦਮ ਤੁਸੀਂ ਟੁਰਨੇ ਬੈਕ, ਉਹ ਵੀ ਤੁਹਾਡਾ ਸਹੀ ਹੋਏਗਾ। ਅਗਰ ਕੰਨ 'ਚ ਦਰਦ ਹੈ ਤੇ 42 ਕਦਮ, ਹਾਂ 42 ਕਦਮ ਅਗਰ ਕੰਨ 'ਚ ਤੁਹਾਡੇ ਦਰਦ ਹੈ। ਅਗਰ ਅੱਖਾਂ 'ਚ ਪਾਣੀ ਆ ਰਿਹਾ ਤਾਂ 52 ਕਦਮ ਟੁਰਨੇ। ਅਗਰ ਤੁਹਾਡਾ ਪੇਟ ਖਰਾਬ ਹੈ 104 ਕਦਮ ਟੁਰਨੇ। ਪਾਈ ਜਾਂਦੇ ਆ, ਡੱਬੀ ਮਿਲ ਵੀ ਦੇ ਜੀ। ਇਹ ਡੱਬੀ ਨਹੀਂ, ਇਹ ਅੱਛਾ ਉਹਨੇ ਬੱਸਾਂ 'ਚ ਭੇਜਦਾ। ਆਹੋ ਜਦੋਂ ਕੋ ਮਰਜ਼ੀ ਪੁੱਛ ਲਓ, ਬੈਕ ਚੱਲਣ ਦੇ ਵਿੱਚ ਇੰਨੇ ਫਾਇਦੇ ਆ। ਬੜੇ ਫਾਇਦੇ ਭਾਈ, ਬੜੇ ਫਾਇਦੇ। ਹਾਂਜੀ ਉਹ ਯਾਰ ਤੁਸੀਂ ਵੇਖਿਆ ਜ਼ਿੰਦਗੀ 'ਚ ਕਿਸੇ ਨੂੰ ਬੈਕ ਚੱਲਦੇ ਆ? ਉਸਤਾਦ ਜੀ ਉਹ ਸਹੀ ਕਹਿ ਰਹੇ, 104 ਕਦਮ ਬੈਕ ਤੁਰੋ, ਤੁਹਾਡੀ ਜ਼ਿੰਦਗੀ ਐਸ ਹੋ ਜਾਏਗੀ ਕਿਸੇ ਰਕਸ਼ੇ ਤੇ ਲਿਆ ਕੇ। ਉਹ ਨਹੀਂ ਯਾਰ, ਉਸਤਾਦ ਜੀ ਕਿੰਨਾ 104 ਕਦਮ ਤੇ ਆਪਣਾ ਕੁਲਫੀ ਵਾਲਾ ਭੜੋਲਾ ਬਣੀ ਜਾਣ ਡਿਆ ਵਾ, ਜਿਹਦੀ ਕੁਲਫੀ ਨਹੀਂ ਪਾਉਂਦਾ। ਵੀ ਤੁਸੀਂ ਆਪਣਾ ਵੀ ਤਾਂ ਕੁਝ ਘਟਾਓ ਨਾ। ਉਹ ਕਰੈਕਰ ਖਾਣ ਨੇ ਆ, ਮੈਂ ਗੰਦਮ ਦਾ ਦਲੀਆ ਕਰੈਕਰ। ਉਹਦਾ ਵੇਟ ਘਟਦਾ। ਹਾਂਜੀ ਸਾਜੀ ਉਹਦਾ ਵੇਟ ਘਟਦਾ। ਇਹ ਜਿਹੜੇ ਡੇਲਾ ਡੋਰ ਹੋਣ ਵਾਲੀ ਆ, ਫਿਰ ਇਹ ਪ੍ਰੋਗਰਾਮ ਬਾਜ਼ੀ ਆ। ਉਹਨਾਂ ਲਈ ਆ ਜਿਹੜੇ ਕੋਈ ਫਿਜ਼ੀਕ ਜਿਨ੍ਹਾਂ ਦੀ ਕੋਈ ਮਾਡਲਿੰਗ ਵਾਲੀ ਆ। ਤੁਸੀਂ ਮਾਸ਼ਾਅੱਲਾ ਤਦ ਮੜਦੇ ਜੇ ਹੈ ਤੁਸੀਂ। ਫੈਸਲ ਸਾਹਿਬ ਤੁਸੀਂ ਮੇਰੇ ਨਾਲ ਸ਼ਰਤ ਲਾਉਣੀ ਆ, ਕੀ ਲਾਣੀ? ਮੈਂ ਤੁਹਾਡਾ 3 ਮਹੀਨੇ ਦੇ ਵਿੱਚ ਹਾਂ 10 ਕਿਲੋ ਵਜ਼ਨ ਘਟਾ ਦਿਆ। ਕੁਛ ਨਹੀਂ, ਤੁਸੀਂ ਨਾ ਐਕਸਰਸਾਈਜ਼ ਕਰਨੀ, ਨਾ ਕੋਈ ਚੀਜ਼ ਛੱਡਣੀ, ਜੋ ਦਿਲ ਕਰਦਾ ਤੁਸੀਂ ਖਾਣਾ। 3 ਮਹੀਨੇ ਤੁਹਾਡਾ 10 ਕਿਲੋ ਵਜ਼ਨ ਨਾ ਘਟੇ, ਮੈਨੂੰ ਫੜ ਲੈਣਾ। ਇੱਕ ਚੀਜ਼ ਤੁਸੀਂ ਛੁਡਾ ਦੇਣੀ ਹੈ, ਕਿਹੜੀ? ਚੀਨੀ। ਨਹੀਂ, ਅੱਛਾ ਉਹ ਵੀ ਨਹੀਂ। ਹਾਂ ਜੋ ਮਰਜ਼ੀ ਖਾਵੇ ਅੱਛਾ ਸਾਜੀ, ਪੀਵੇ, 10 ਕਿਲੋ ਵਜ਼ਨ। ਸਾਡਾ ਪੇਟ ਤੇ ਜਿਹਨੇ ਘਟਾਉਣਾ ਹੈ ਮੇਰੇ ਨਾਲ ਰਾਬਤਾ ਕਰਨਾ ਤੁਸੀਂ। ਮੇਰਾ ਪੇਟ ਤੇ ਘਟਾਓ ਸਾਰੀ, ਮੈਨੂੰ ਬਹੁਤ ਬੁਰਾ ਲੱਗਦਾ। ਮਿੱਠੇ ਜਾ ਮਿੱਠੇ, ਤੂੰ ਆਪਣਾ ਆਪ ਘਟਾ। ਨਹੀਂ ਤੇਰਾ 10 ਕਿਲੋ ਘਟਿਆ, ਤੂੰ ਬੁਰਾ ਲੱਗਣ ਲੱਗ ਪੈਣਾ। ਤੇਰਾ ਸਿਰਫ ਅੱਗੋਂ ਨਿਜ਼ਾਮ ਸ਼ੁਰੂ ਹੈ ਜਿੱਥੋਂ ਹੁੰਦਾ, ਇੱਥੋਂ ਹੀ ਹੁੰਦਾ ਸਾਰਿਆਂ ਦਾ। ਇਹ ਘਟਾਓ ਸਾਰੀ, 4 ਕਿਲੋ ਘਟਾ ਤੇ ਦਿਓ। ਮੈਂ ਘਟਾਉਣਾ ਤੇ ਇੱਧਰ ਤੁਸੀਂ ਆਪ ਘਟਾਉਣ ਡਏ। ਨਹੀਂ, ਜਿਸ ਵਜ੍ਹਾ ਤੋਂ ਵਧਿਆ ਜਾਂ ਉਹ ਵੀ ਮੇਰੇ ਤੋਂ ਪਾਉਂਦਾ ਤੇ ਫਿਰ ਹਾਂ। ਉਹ ਬਹੁਤ ਅੱਛੀ ਗੱਲ ਹੈ ਹਾਂਜੀ। ਸਾਡੀ, ਇਹ ਗੱਲ ਹੈ ਬਿਲਕੁਲ ਸਹੀ ਗੱਲ ਹਾਂ। ਹੈ। ਤੇਰਾ ਬਹੁਤ ਕੁਝ ਤੂੰ ਆਪਣੇ ਆਪ ਨੂੰ ਘਟਾ। ਹਾਂ, ਤੂੰ ਆਪ ਘਟਾ। ਆਪ ਉਸਤਾਦ ਜੀ ਫਿੱਟ ਜਿਸਮ ਤੇ ਆ ਵਾ ਇੱਥੇ। ਇਹ ਸਾਰੇ ਬੇਟਾ ਮੇਰਾ ਵੀ ਸੀ। ਆ ਤਸਵੀਰ ਵਿਖਾਵਾਂ? ਤਸਵੀਰ ਉਹ ਤਾਂ ਹਾਈ ਸੀ ਤੈਨੂੰ ਜਦੋਂ ਤੇਰੇ ਜਿੰਨਾ ਸੀ, ਤੇਰੇ ਤੋਂ ਵੀ ਅੱਛਾ ਸੀ। ਤਸਵੀਰ ਚੈੱਕ ਕਰੋ ਜਰਾ ਮੇਰੀ। ਅੱਛਾ ਉਸਤਾਦ ਜੀ, ਅੱਜ ਡੇਟ ਕੀ ਹੈਗੀ ਹੈ? 16 ਤਰੀਕ ਹੈ। ਅਪ੍ਰੈਲ, ਉਹ 17 ਮਾਰਚ ਮਾਰਚ, ਅਪ੍ਰੈਲ, ਮਈ, ਯਕਮ ਮਈ ਤੱਕ 1.5 ਮਹੀਨਾ। ਵੇਸਟ ਮੇਰੀ ਹੈਗੀ ਹੈ ਇਸ ਟਾਈਮ 40। ਹਾਂ, ਤੇ ਉਹ 100 40 ਠਹਿਰ ਜਾ ਯਾਰ, ਠਹਿਰ ਜਾ। 40 ਵੇਸਟ ਹੈ ਉਸਤਾਦ ਜੀ। ਮੈਂ ਕਰਨੀ ਹੈ ਜੀ 38 37 38 37। 3 ਇੰਚ ਘਟਾ। ਤੇਰੀ 40 ਨਹੀਂ ਹੈਗੀ, ਘੱਟ ਆ ਤੇਰੀ ਵੇਸਟ। 38 ਆਹ 38 ਹੈ, 36 ਜਾਂ 38। ਨਹੀਂ ਨਹੀਂ ਠੀਕ ਹੈ ਨਾ। 40 ਨਹੀਂ, 40 ਤੇ ਬਹੁਤ ਵੇਸਟ ਹੁੰਦੀ ਹੈ। ਮੇਰਾ ਵਜ਼ਨ ਵੇਚ ਲਓ, ਠੀਕ ਹੈ, ਵੇਚ ਲਓ। ਹਾਂਜੀ ਵੇਚ ਕੱਟ ਲਓ। ਕੇ। ਅੱਛਾ ਨਾਪ ਤੇਰਾ ਵਜ਼ਨ ਕਰ ਲਈਏ, ਵੇਚ ਲਓ, ਧੜਾ ਕਰ ਲਓ। ਠੀਕ ਹੈ। ਉਸਤਾਦ ਜੀ ਮੈਂ ਆਪਣਾ 12 ਤੋਂ 15 ਕਿਲੋ weight ਘਟਾਉਣਾ ਵਾ। ਯਕਮ ਮਈ ਤੱਕ ਮੈਨੂੰ ਗਿਫਟ ਕੀ ਦੋਗੇ? ਅਗਰ ਨਾ ਘਟਿਆ ਤੇ ਡਬਲ। ਅਗਰ ਬੰਦੇ ਦਾ ਇੰਨੇ ਬੰਦੇ ਸਾਹਮਣੇ ਮੈਂ ਜ਼ੁਬਾਨ ਕਰ। ਭਾਜੀ ਮਸ਼ੀਨ ਅੰਦਰ ਪਈ ਹੈ, ਹਾਂਜੀ ਮੈਂ ਹੁਣੇ ਲਿਆਉਣਾ, ਤੁਸੀਂ ਵਜ਼ਨ ਉੱਤੇ ਤੋਲ ਲਓ। ਓਕੇ ਉਸਤਾਦ। ਤੇ ਕਿੰਨੇ ਦਿਨਾਂ ਚ?
ਯਕਮ ਮਈ ਤੱਕ 1 ਮਈ ਤੱਕ। ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਤੇ ਮਈ। ਕਿੰਨਾ ਘਟੇਗਾ 10 ਕਿਲੋ ਅਗਰ ਨਾ ਘਟਿਆ? ਜੋ ਤੁਸੀਂ ਲਾਣਾ ਉਹਦਾ ਡਬਲ ਦਾਂਗਾ ਮੈਂ। ਗਰੰਟੀ ਤੇਰੀ ਕੌਣ ਦੇਗਾ? ਹੈਂ? ਸ਼ਰਤ ਚ ਬੇਟਾ, ਸ਼ਰਤ ਚ ਕੋਈ ਨਹੀਂ ਹੁੰਦਾ। ਉਹ ਦਿਲ ਟੁੱਟ ਗਿਆ ਯਾਰ ਮਿੱਠੇ। ਸ਼ਰਤ ਕੈਂਸਲ, ਦਿਲ ਸ਼ਰਤ ਚੀਰ ਹੋ ਗਿਆ ਯਾਰ। ਸ਼ਰਤ ਕੈਂਸਲ ਹੋ ਗਈ। ਹਾਂਜੀ, ਉਹ ਕੈਂਸਲ ਹੋਣੀ ਦਿਲ ਟੁੱਟ ਗਿਆ ਨਾ। ਹੁਣ ਵਜ਼ਨ ਕਿਉਂ ਨਹੀਂ ਘਟਾਉਣਾ, ਛੱਡ ਪਰੋ ਯਾਰ। ਗੁੱਜਰ ਦੀ ਮੰਨੀ ਜਾਊਗੀ, ਹਾਂਜੀ, ਗੁੱਜਰ ਦੀ ਮੰਨੀ ਜਾਊ। ਲੇਕਿਨ ਮੈਂ ਇਹਦੀ ਗਾਰੰਟੀ ਨਹੀਂ ਦਵਾਣੀ ਫਿਰ। ਇਸ ਲਈ ਤਾਂ ਮੈਂ ਕਿਹਾ ਮੈਂ ਉਹਦੀ ਮੰਨ ਲਾਂ। ਠੀਕ ਹੈ, ਕਿਉਂਕਿ ਬੰਦਾ ਜਿਹੜਾ ਠੀਕ ਨਹੀਂ, ਮਿੱਠੇ ਦਾ ਤੇ ਸੋਚਣਾ ਵੀ ਨਾ। ਆ ਜਾ ਕੇ ਪੂਰਾ ਭਾਈ ਇੱਥੇ ਉਸਤਾਦ ਜੀ ਜਿਹੜਾ ਮੇਰਾ ਯਾਰ, ਮੇਰਾ ਵੀਰ, ਉਹ ਬੈਠਾ ਬਸ। ਜਿਹੜਾ ਜਿੱਦਣ ਟਾਈਮ ਹੋਣਾ ਨਾ, ਉਹਨੇ ਟਾਈਮ ਨਾਲ ਨਹੀਂ ਆਉਣਾ। ਓਏ ਉਹਦੇ ਕੋਲ ਕਾਦੀ ਜ਼ਮਾਨਤ ਲੈਣੀ, ਉਹਦਾ ਪੜਸਾਵਾਂ ਦੀ ਜ਼ਮਾਨਤ ਨਹੀਂ ਦੇ ਸਕਦਾ। ਨਹੀਂ ਉਸਤਾਦ ਜੀ ਮੇਰੀ ਗਾਰੰਟੀ ਦੇਣਗੇ ਉਸਤਾਦ ਜੀ ਵਿੱਚ। ਕਈ ਮੇਰੇ ਯਾਰ ਸਜਣ ਦੋਸਤ ਪਹਿਲੀ ਉਸਤਾਦ ਜੀ ਮੇਰੇ ਨਾਲ ਵੀ ਮੁਹੱਬਤ ਕਰਦੇ ਨੇ ਉਸਤਾਦ ਜੀ। ਉਸਤਾਦ ਜੀ ਜੋ ਤੁਸੀਂ ਸ਼ਰਤ ਲਾਣੀ ਉਹਦਾ ਡਬਲ ਅੱਲਾ ਜਾਣਦਾ ਜੀ। ਜਿਹੜਾ ਮਈ ਤੱਕ 1 ਮਈ ਤੱਕ ਤੁਸੀਂ 10 ਕਿਲੋ ਵਜ਼ਨ ਘਟਾ ਲਓ। ਠੀਕ ਹੈ, 1 ਮਈ ਤੱਕ 2024। ਓਕੇ। 1 ਮਈ 2024 2024 ਯਾਨੀ ਅੱਜ ਤੋਂ ਕਿੰਨੀ 1.5 ਮਹੀਨਾ ਬਾਅਦ। 1.5 ਮਹੀਨੇ। ਠੀਕ ਹੈ ਜੀ, ਤੁਹਾਡਾ 10 ਕਿਲੋ ਵਜ਼ਨ ਘਟ ਜੇ, ਹਾਂ। ਤੁਹਾਨੂੰ ਲੱਖ ਰੁਪਇਆ ਦੇਵਾਂਗਾ। ਨਹੀਂ ਉਸਤਾਦ ਜੀ, 1 लाख का स्वाद। ਮੈਨੂੰ ਸਾਰੀ ਸ਼ਰਤ ਤੇ ਕੋਈ ਮੇਰੇ ਮੁਤਾਬਕ ਨਹੀਂ ਤੂੰ ਅੱਗੋਂ 2 ਲੱਖ ਦਾ ਹਿਸਾਬ ਨਾਲ ਸੋਚ। ਨਹੀਂ ਤੁਸੀਂ ਮੇਰੇ ਹਿਸਾਬ ਦੇ ਮੁਤਾਬਕ ਨਹੀਂ ਉਸਤਾਦ ਜੀ। ਤੂੰ ਕਹਿਣਾ ਕਿ ਤੁਸੀਂ ਜਿੰਨੇ ਕਹੋਗੇ ਅਗਰ ਨਾ ਹੋਇਆ ਤੇ ਮੈਂ ਡਬਲ ਦਿਆਂਗਾ। ਹਾਂਜੀ। ਤੂੰ 2 ਸੋਚ ਨਾ, ਤੂੰ ਲੱਖ ਨਾ ਸੋਚ। ਨਹੀਂ। ਤੂੰ ਆਪਣਾ ਸੋਚ ਕਿ ਤੂੰ 2 ਕਿੱਦਾਂ ਦੇਣਾ, ਉਸ ਹਿਸਾਬ ਨਾਲ ਮੈਂ ਵਧਾਈ ਜਾਣਾ, ਮੈਨੂੰ ਦੱਸ ਦੇ। ਲੇਕਿਨ ਉਸਤਾਦ ਜੀ ਤੁਸੀਂ ਮੇਰੇ ਹਿਸਾਬ ਦੇ ਨਾਲ ਸ਼ਰਤ ਲਾਓ ਨਾ। ਮੇਰਾ ਭਾਜੀ ਤੁਹਾਡਾ ਗੋਸ਼ਤ 10,000 ਰੁਪਏ ਫੀ ਕਿਲੋ ਵਿਕਣ ਡਿਆ ਵਾ, ਖੱਟਾ ਗੋਸ਼ਤ। ਉਹ ਸਾਡੇ ਲੱਖ ਰੁਪਏ ਲਾਇਆ ਉਹਨੂੰ 10 ਕਿਲੋ ਦਾ। ਸਟੇਟਸ ਵੇਖ ਕੇ ਲਾਓ ਉਸਤਾਦ ਜੀ ਸ਼ਰਤ। ਚਲੋ ਜੀ, ਜਿੰਨੇ ਤੁਸੀਂ ਕੋਨੇ ਲਾ ਦਿੰਦੇ। 500 ਹੋ ਗਏ। ਆਹੋ, ਨਹੀਂ ਠਹਿਰ ਜਾ, 500। ਜਿੱਦਣ ਵਜਨ ਘਟੇਗਾ ਸਲਾਮੀਆਂ ਪਾ ਦੇਗਾ 500 ਰੁਪਏ। ਦੱਸੋ, ਤੁਸੀਂ ਦੱਸੋ, 2 ਲੱਖ ਰੁਪਏ ਲੈ ਲਓ। ਵਾਹ ਵਾਹ ਉਸਤਾਦ ਇਹ ਜੀ, ਤੁਸੀਂ ਵੀ ਦੇਣੇ ਆ। ਵਾਹ ਸਾਡੀ ਉਸਤਾਦ ਜੀ ਇਹ ਤੇ ਕੋਈ ਗੱਲ ਨਾ ਹੋਈ ਨਾ। ਭੈਣ ਜੇ ਨਾ ਘਟਿਆ ਤੁਸੀਂ 4 ਦੇਣਾ, ਇਹ ਵੀ ਹਿਸਾਬ ਲਾਓ ਨਾ। ਉਸਤਾਦ ਜੀ ਮੈਨੂੰ ਨਹੀਂ ਟੈਨਸ਼ਨ ਹੈਗੀ ਕੋਈ, ਅੱਲਾ ਦਾ ਸ਼ੁਕਰ ਹੈ। ਮੈਂ ਜੈਨਮਨ ਕਹਿਣ ਡਿਆ ਵਾਂ, ਮੈਨੂੰ ਕੋਈ ਟੈਨਸ਼ਨ ਨਹੀਂ। ਹੋਏ ਨਾ ਕਾਲਰ ਤੂੰ ਰਾਤੀ ਪਕੌੜੇ ਸਮੋਸੇ ਮੰਗਾਏ ਨੇ, ਹੂੰ 7 ਵਾਰੀ ਸਵੇਰ ਦਾ ਉਹ ਆ ਗਿਆ ਪੈਸੇ ਲੈਣ, ਕਿਉਂਕਿ ਮੈਂ ਉਹਨੂੰ ਕਿਹਾ ਸੀ ਇਹ ਫੈਸਲ ਹੀ ਦੇਗਾ ਉਹਨੂੰ ਮੈਂ ਦੇ ਤੇ ਸਭ ਤੋਂ ਪਹਿਲੇ ਉਹਨੂੰ ਸੈਂਡ ਕੀਤੇ ਮੈਂ। ਜੀ। ਤੇ ਹੁਣ ਸ਼ਰਤ ਜਿਹੜੀ 2 ਲੱਖ ਵਾਲੀ ਹੈ ਨਾ, ਆਹੋ। ਚਲੋ 2.5 ਲੱਖ ਜਾਂ 2.5 ਲੱਖ ਜਾਂ 5 ਲੱਖ ਦੇ ਦੀ। ਤੂੰ 10 ਕਿਲੋ ਘਟਾ ਲਿਆ, ਮੈਂ 2.5 ਦਿਆਂਗਾ, ਨਾ ਘਟਿਆ ਤੂੰ 5 ਦੇ ਦੀ। ਚਲੋ ਡਨ ਕਰੋ ਜੀ। ਜਾਂ ਫਿਰ ਇਸ ਤਰ੍ਹਾਂ ਕਰ ਲਓ ਆਪਣੀ, ਮਾੜੇ ਬੰਦੇ ਨਾਲ ਵੀ ਸ਼ਰਤ ਲਾਉਣ ਦਾ ਕੋਈ ਹਿਸਾਬ ਲਾ ਲਿਆ ਕਰ ਯਾਰ, ਲਾਜ਼ਮੀ ਨਹੀਂ ਮੈਨੂੰ ਅਮੀਰਾਂ ਤੁਸੀਂ ਨੇ। ਇਸ ਤਰ੍ਹਾਂ ਕਰੋ, ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਲਾ ਦਿਓ ਤੇ ਤੁਹਾਨੂੰ ਕੋਈ 200 ਰੁਪਏ ਦੇਣਗੇ। ਸਹੀ ਹੈ? ਫਿਰ ਠੀਕ ਹੈ। ਨਹੀਂ ਉਸਤਾਦ ਜੀ ਦੇਖੋ ਜਿਹੜੀ ਇਹਦਾ ਮੰਨਣ ਵਾਲੀ, ਲੈਵਲ ਵਾਲੀ ਗੱਲ ਜਿੰਨੇ ਵੀ ਟੀਮ ਮੈਂਬਰਾਂ ਹੈਗੇ ਨਾ ਉਸਤਾਦ ਜੀ ਸਾਰਿਆਂ ਨਾਲ ਅੱਛਾ ਖਾਣਾ। ਲੈ ਠੀਕ ਹੈ, ਇਹਨਾਂ ਨੂੰ ਵੀ ਫਾਇਦਾ ਹੋਵੇ ਉਸਤਾਦ ਜੀ। ਅਗਰ ਨਾ ਹੋਇਆ ਤੇ ਨਾ ਹੋਇਆ ਤੇ ਮੈਂ ਖਾਣਾ ਖਵਾਉਂਗਾ ਸਾਰੇ। ਡਨ ਹੋ ਗਿਆ ਜੀ, ਚਲੋ। ਤੇ ਜੇ ਅਗਰ ਹੋ ਗਿਆ ਤੇ ਤੁਸੀਂ 2.5 ਲੱਖ ਰੁਪਏ ਦੋਗੇ। ਆਹੇ ਗੱਲ ਤੁਸੀਂ ਤੇ ਹੁਣ ਕਿਹਾ ਸੀ ਡਬਲ ਦਿਆਂਗਾ। ਲੈ ਉਸਤਾਦ ਜੀ ਮੈਂ ਆਪਣੇ ਉਸਤਾਦਾਂ ਨੂੰ ਜਿੱਤਣਾ। ਹਾਏ ਹਾਏ। ਮੈਂ ਤੇ ਜ਼ਿੰਦਗੀ ਦੇ ਵਿੱਚ ਮੈਂ ਜਿੱਤਦਾ ਵੀ ਹੋਵਾਂ ਉਸਤਾਦ ਦੇ ਕੋਲੋਂ ਤੇ ਮੈਂ ਹਾਰ ਜਾਵਾਂਗਾ। ਕਿਉਂ? ਮੈਂ ਕਦੇ ਨਹੀਂ ਆਪਣੇ ਉਸਤਾਦ ਨੂੰ ਜਿੱਤ ਸਕਦਾ। ਹਾਂ ਦੱਸ। ਉਸਤਾਦ ਜੀ ਧੌਣ ਦੀ ਨਿਸ਼ਾਨੀ ਲਾਈ ਹੈ ਕਾਲਰ ਦੀ, ਅੱਧਾ ਸਿਰ ਤੇ ਚੜਿਆ ਆਇਆ ਵਾ। ਓਏ ਮੂੰਹ ਤੇ ਤਾਂ ਕਰ, ਰੁਖਸਤੀ ਆ ਤੇਰੀ। ਭਾਫ ਲੈਣ ਡਿਆ ਮੂੰਹ ਤਾਂ ਕਰ, ਕੀ ਹੋਇਆ? ਮੂੰਹ ਤਾਂ ਤਾਂ ਕਰ। ਇੱਕ ਤਾਂ ਭਾਫ ਲੈਣ ਦੇ। ਬਾਤ ਬਾਤ ਕਿਤੇ ਹੱਸੀ ਖੇਡੀ ਦਾ ਵੀ ਹੁੰਦਾ ਓਏ ਜ਼ਿੰਦਗੀ ਇੱਕ ਮਿੰਟ ਠਹਿਰ ਹੈ। ਜਾ ਉਸਤਾਦ ਮਾਰੀ ਉਹਨੂੰ। ਇਹਨੂੰ ਕੋ ਮਿੱਠੇ ਨੂੰ ਜੁਗਤ ਕਰ ਦੇ, ਮੈਨੂੰ ਦੁਖਣ ਡਿਆ ਮਿੱਠਾ। ਯਾਰ ਉਹ ਮਿੱਠਾ ਭਾਫ ਮੈਨੂੰ ਤੈਨੂੰ ਮੈਂ ਕਿਹਾ ਮੈਨੂੰ ਦੁਖਣ ਡਿਆ। ਓਏ ਇਹਨੂੰ ਜੁਗਤ ਕਰ, ਜੁਗਤ ਮਾਰ ਚਪਲ ਜੇ ਨੂੰ ਨਾ ਕਰੀ, ਮੇਰੇ ਜਿਗਰ ਦੇ ਬੱਚੇ ਆ। ਮਾਰ। ਹਾਂਜੀ ਮਾਂ। ਨਾ ਕਰੀ ਜੁਗਤ। ਹਾਂਜੀ। ਦੁਖੀ ਹੈ ਸਾਡੀ। ਓਏ ਹੋਏ। ਉਸਤਾਦ ਜੀ ਦੁਖੀ ਬੱਚਾ ਵਾ, ਮਾਫ ਕਰ ਦਿਓ, ਤੁਹਾਡੀ ਮਿਹਰਬਾਨੀ ਹੈ। ਓਏ ਥੱਲੋਂ ਰੋ ਰੋ ਕੇ ਗੋਡਾ ਨਾਲ ਚੱਲ ਮਾਫ ਕਰ ਦਿਓ ਬੱਚਾ, ਵਾਹ ਕੱਟਦੀ ਓਏ। ਚਲੋ ਅੱਗੇ ਓਏ ਉਹਨਾਂ ਕੋ ਮੰਗ ਮੇਰੇ ਕੋ। ਪੈ ਗਿਆ ਤੂੰ ਉਸਤਾਦ ਆ ਨੂੰ ਕੀ ਵੀ ਪਾਇਆ ਸੀ ਉਹਦੇ ਚ ਸਲਾਦ ਚ? ਮੇਰਾ ਨੱਕ ਹੀ ਬੰਦ ਹੋ ਗਿਆ। ਇਹ ਉਸਤਾਦ ਉਸਤਾਦ ਜੀ ਤੁਸੀਂ ਦਵਾਈ ਨਹੀਂ ਲੈਣੀ, ਚੀਜ਼ਾਂ ਦੇ ਨੁਕਸ ਕੱਢੀ ਜਾਣੇ ਆ। ਕਸਮੇ ਇਹਨੇ ਨਿੰਬੂ ਕਾਫੀ ਪਾਤੇ ਆ। ਨਹੀਂ ਤੁਸੀਂ ਆਪ ਨਿਚੋੜੇ ਤੁਸੀਂ। ਆਪ ਨਿਚੋੜ ਇਹ ਅੱਜ ਠੀਕ ਆ, ਓਕੇ। ਹਾਂ ਲੈ ਉਸਤਾਦ ਜੀ ਲੇਕਿਨ ਇਹਨਾਂ ਤੋਂ ਬਚ ਕੇ ਰਹਿਣਾ ਉਸਤਾਦ ਜੀ। ਉਹ ਚੱਲ ਅਬਾਸ ਪੈਂਟ ਕਢਾਈ ਵਾਲੀ ਨਾ ਕਰਦੇ ਨੋਜ਼ੀ ਲਾ ਕੇ। ਹਾਂ ਲੈ ਬਗੈਰ ਤਾਂ ਸੰਡੇ ਅੱਜ ਮੈਂ ਅਸੀਂ ਕਿਉਂ ਰੋਣ ਦੇ? ਓਏ ਅੱਛਾ ਕਰਤਾ, ਓਕੇ ਕਰਤਾ ਤਾਂ ਓਕੇ ਚੱਲ ਉਹਨੂੰ ਫਰੀਦ ਨੂੰ ਲੈ ਕੇ ਉਸਤਾਦ ਜੀ ਉਹਨੂੰ ਵੀ ਕਰ ਦੋ ਬੱਚਾ ਤੁਹਾਡਾ ਉਸਤਾਦ ਜੀ। ਅੱਲਾ ਜਾਣਦਾ ਫਰੀਦ ਵਰਗਾ ਘੱਟੀ ਆਣਾ ਜੇ ਹੀਰਾ ਹੀਰੇ ਨੇ ਉਸਤਾਦ ਜੀ ਤੁਹਾਡੇ ਸ਼ਿਗਰ ਦੇ 3 ਕਰੋ ਉਸਤਾਦ ਜੀ। 2 ਰੋਜ਼ ਸੁਪਰੇ ਹੀਰੇ। ਮੈਂ 3 ਕਰਾ ਦੇਣਾ ਇਹਨੂੰ।
ਦੋ ਟਾਈਮ ਰੋਲ ਨਾਲ ਆਇਆ ਕਰ ਸੂਟੇ ਉਹ ਕਿੱਦਾਂ ਪਤਾ ਕੀ ਗੱਲ ਆ, ਦਾ ਕੁਛ ਰਿਹਾ ਕਰ। ਮਿੱਠਾ ਕਿੱਦਾਂ ਗਾਣਾ ਸੀ, ਦੋ ਰੋਲ ਸੂਟੇ ਤੂੰ ਹੀਰੇ। ਆਹਾ ਜਿੰਦੜੀ ਏ ਹੁਣ ਤੇ ਮਗਰੋਂ ਲੈ ਜਾ ਜਿੰਦ ਰੋਲ ਤੇ ਹੀਰੇ। ਉਸਤਾਦ ਜੀ ਉਹਨੂੰ ਉਸਤਾਦ ਜੀ ਕਹਿਣਾ, ਪ੍ਰੀਤ ਨੂੰ ਉਸਤਾਦ ਜੀ। ਉਹ ਚਲਾ ਗਿਆ ਨਹੀਂ ਉਸਤਾਦ ਜੀ ਬਾਹਰ ਬੈਠਾ ਨਹੀਂ ਗਿਆ ਨਹੀਂ। ਧੁੱਪੇ ਬੈਠਾ, ਉਹਨੇ ਵਰ ਜਾਣਾ ਧੁੱਪੇ ਉਸਤਾਦ ਜੀ। ਉਸਤਾਦ ਜੀ ਹੁਣ ਸਾਡਾ ਤਾਂ ਪੇਟ ਘਟਾਉਣਾ ਮਾੜਾ ਜਿਹਾ, ਕੋਈ 3-4 ਕਿਲੋ ਵਜਨ ਨਹੀਂ ਬੇਟੇ ਮੈਂ ਤੈਨੂੰ ਕਹਿ ਰਿਹਾ ਚੈਲੰਜ ਆ 3 ਮਹੀਨੇ ਚ 10 ਕਿਲੋ ਵਜ਼ਨ ਜਿੰਨੇ ਘਟਾਉਣਾ ਮੇਰੇ ਨਾਲ ਰਾਬਤਾ ਕਰ ਲਓ। ਆ ਮੈਂ ਬੈਠਾ ਤੇ ਹੈਗਾ ਉਸਤਾਦ ਉਸਤਾਦ ਜੀ ਕਰਨਾ ਤੂੰ 10 ਕਿਲੋ ਨਹੀਂ ਨਾ ਘਟਣਾ ਮੇਰਾ 4 ਯਾਰ, ਮੈਂ ਟੋਟਲ ਘਟਾਉਣਾ ਵਾ, ਮੈਂ ਕਸਟਮਾਈਜ਼ ਕਰਕੇ ਨਹੀਂ ਘਟਾਉਣਾ ਵੀ 2 ਕਿਲੋ ਇੱਥੋਂ ਘਟਾ ਦਿਓ ਮੇਰਾ ਪਾਈਆ ਤੇ ਇਧਰੋਂ ਵੀ ਘਟਾ ਦਿਓ, ਆ ਪਿੱਛੋਂ ਪੱਲੇ ਥੋੜੇ ਲਾ ਦਿਓ। ਮੈਂ ਕੋ ਮਤਲਬ ਕਸਾਈ ਟੈਪ ਨਹੀਂ ਹੈਗਾ ਵੀ ਮੈਂ ਤੈਨੂੰ ਇੱਥੇ ਲੈ ਕੇ ਛੁਰੀ ਚ ਮਿੱਠਾ ਫੜ ਕੇ ਤੇ ਇੰਜ ਨਹੀਂ ਕਰੀ ਜਾਵਾਂ। ਮਿੱਠੇ ਦੀ ਪੁੱਠ ਦੀ ਬੂਟੀ ਆਹੋ, ਉਸਤਾਦ ਜੀ ਕਰਨਾ ਕੀ ਹੈ? ਵਜ਼ਨ ਘਟਾਣਾ। ਕੋ ਤੂੰ ਨਹੀਂ ਕੁਝ ਕਰਨਾ, ਮੈਂ ਕਰਨਾ ਹਾਂ ਜੀ। ਇਦਾਂ ਫਿਰ ਨਹੀਂ ਫੇਰ ਨਹੀਂ ਉਸਤਾਦ ਜੀ ਪਤਾ ਨਹੀਂ ਲੱਗਿਆ। ਫੇਰ ਵੀ ਦੱਸਣ ਤੇ ਦਿਆ ਵੀ ਮੈਂ ਕਰਨਾ ਪੈਣ। ਮੈਂ ਤੁਹਾਨੂੰ ਇੱਕ ਕੁਲੀਆ ਦੇਣਾ ਨੁਸਖਾ, ਆਹੋ ਤੁਸੀਂ ਉਹਨੂੰ ਯੂਜ਼ ਕਰਨਾ, ਜੋ ਮਰਜ਼ੀ ਖਾਣਾ ਤੁਸੀਂ। ਸਿਰਫ ਉਹ ਇੱਕ ਕੰਮ ਮੈਂ ਤੁਹਾਨੂੰ ਦੱਸਣਾ, ਤੁਸੀਂ ਦਿਨ ਚ ਇੱਕ ਵਾਰੀ ਕਰਨਾ। ਕੀ? ਉਹ ਵੀ ਬੈਠੇ ਬੈਠੇ ਕਰਨਾ, ਕਿਤੇ ਨੱਸਣਾ ਭੱਜਣਾ, ਕੋਈ ਐਕਸਰਸਾਈਜ਼, ਕੋਈ ਪਰਹੇਜ਼, ਕੁਛ ਨਹੀਂ। ਤੁਹਾਡਾ 10 ਕਿਲੋ 3 ਮਹੀਨਿਆਂ 'ਚ ਵਜ਼ਨ ਨਾ ਘਟੇ, ਤੁਸੀਂ ਮੈਨੂੰ ਛੱਡ ਦੇਣਾ, ਯਾਨੀ ਮੈਨੂੰ ਫੜ ਲੈਣਾ ਤੁਸੀਂ। ਉਸਤਾਦ ਜੀ ਤੁਸੀਂ 3 ਮਹੀਨੇ 10 ਕਿਲੋ ਜੋ ਘਟਾਉਣਾ, ਮੇਰਾ 1 ਮਹੀਨੇ 'ਚ 3 ਕਿਲੋ ਘਟਾ ਦਿਓ। ਯਾਰ ਤੇਰਾ ਸਿਰਫ ਇੱਕ ਜਗ੍ਹਾ ਤੇ ਆ, ਆ ਤਾਂ ਪੇਟ ਹੀ ਘਟਾਉਣਾ ਵਾ। ਉਹਦਾ ਤੈਨੂੰ ਮੈਂ ਤਰੀਕਾ ਦੱਸਦਾ। ਹਾਂਜੀ ਤੈਨੂੰ ਮੈਂ ਤਰੀਕਾ ਦੱਸਦਾ। ਤੇਰਾ ਪੇਟ ਇੰਜ ਅੰਦਰ ਜਾਏਗਾ ਜਿਵੇਂ ਇਧਰ ਆਗੇ ਲੱਛੇ ਲੰਮੇ ਪੈ ਇੰਜ ਕਰ। ਇਹ ਪੇਟ ਘਟਵਾ, ਤੂੰ ਮੇਰਾ ਹੌਸਲਾ ਵਧਾਈ ਜਾ ਰਿਹਾ। ਹਾਂਜੀ ਨਜ਼ਰ ਤੇ ਆਉਂਦੇ ਕੁਛ ਹਾਂਜੀ ਘਟ ਗਿਆ। ਪਿੱਛੇ ਹੋ, ਆ ਦੇਖ ਮੈਂ ਤੈਨੂੰ ਦੱਸਦਾ। ਉਧਰੋਂ ਚੱਲ ਉਧਰ ਚੱਲ ਜਾ, ਉਧਰ ਚੱਲ ਜਾ, ਬੜਾ ਕੱਲੇ ਚ ਸਹੀ ਸਾਰੀ ਪਲਾਸ ਪਿਆ, ਉਧਰ ਚੱਲ ਜਾ। ਆ ਦੇਖ, ਆ ਬਾਹਾਂ ਤੋਂ ਰੱਖਣੀਆਂ ਇੰਜ, ਇੱਥੇ ਐ ਰੱਖ ਲਈਆਂ। ਆਹ ਉਸਤਾਦ ਜੀ ਮਾਮਾ ਇੰਜ ਰੱਖ ਲਈਆਂ, ਪਤਾ ਲੱਗ ਗਿਆ। ਉਹ ਤੁਹਾਡਾ ਹੋਰ ਨੁਸਖਾ ਵਾ, ਇਹ ਮੇਰਾ ਵਾ। ਪਿੱਛੋਂ ਤੋਂ ਪੈਰ ਰੱਖਣੇ ਆ ਇੰਜ, ਤੇ ਸਿੱਧਾ ਇੰਜ ਖੜੇ ਹੋ ਜਾਣਾ ਬਸ। ਇੱਥੇ ਆ ਖੜਾ ਹੋ, ਖੜਾ ਹੋ ਜਾਣਾ ਵਾ। ਨਹੀਂ ਲੰਮੇ ਪੈ ਜਾਣਾ ਨਾ, ਮਤਲਬ ਪੱਬਾਂ ਬਾਹਰ ਖੜੇ ਹੋਏ ਨਾ, ਪਿੱਛੋਂ ਅੱਗੇ ਕਰ, ਲੱਤਾਂ ਸਿੱਧੀਆਂ ਕਰ, ਅੱਗੇ ਹੋਰ ਅੱਗੇ ਹੋਰ ਅੱਗੇ। ਹੋਰ ਲਓ ਜੀ ਮਿੱਠਾ ਸਾਹਿਬ, ਤੁਸੀਂ ਇੱਥੇ 3 ਮਿੰਟ ਏਦਾਂ ਰਹਿ ਲਓ, ਤੁਹਾਨੂੰ ਜੋ ਕੋ ਦੇਣਾ। ਨਹੀਂ ਉਸਤਾਦ ਜੀ ਹੈ ਜੀ, ਕੁਛ ਪਾਸੇ ਨਾ ਹੈ ਵੀ ਪੈਰ ਢਮਕਾ ਬਹੁਤ ਆਉਂਦੇ ਆ। ਆਪਾਂ ਇੱਥੇ ਰਹਿਣਾ, ਤੂੰ ਇੱਥੇ ਰਹਿਣਾ ਏਦਾਂ ਹੀ ਵਜ਼ਨ ਘਟਣਾ। ਮੈਂ ਤਾਂ 30 ਸਕਿੰਟਾਂ ਹੀ ਕੰਪਲ ਜੀ। ਤੇਰਾ ਹੁਣ ਵੇਖੀ ਜ਼ੋਰ ਕਿੱਥੇ ਪੈ ਰਿਹਾ, ਮੇਰੇ ਪੇਟ ਤੇ ਪੇਟ ਤੇ। ਐ ਘਟਿਆ ਉਸਤਾਦ ਜੀ। ਅੱਛਾ ਕੱਟ ਗਿਆ, ਚੈੱਕ ਕਰ। ਅਦਾ 3 ਮਿੰਟ ਬਣਾਉਣੇ। ਨਹੀਂ 3 ਮਿੰਟ ਨਹੀਂ, ਉਸਤਾਦ ਜੀ ਮੈਂ 10 ਮਿੰਟ ਬਹਿ ਜਾਵਾਂ ਇਦਾਂ ਤੁਸੀਂ ਕੀ ਲਾਉਂਦੇ ਮੇਰੇ ਨਾਲ? ਕਿੰਨਾ? 10 ਮਿੰਟ। ਲਓ ਜੀ 10 ਮਿੰਟ ਦੀ ਸ਼ਰਤ ਆ, ਮੈਂ 10 ਇਹ ਮਿੰਟ ਬਹਿਣਾ ਨਹੀਂ ਆ। ਇਦਾਂ ਹੀ ਕਰਾਂਗਾ। 10 ਮਿੰਟ ਦਾ ਟੱਚ ਚੈਲੰਜ ਆ। ਉਹ ਯਾਰ ਮੈਂ 10 ਮਿੰਟ ਨਾ ਕਰਾਂ ਤਾਂ ਤਲੀਆਂ ਉਹ ਕੰਬਨ ਦਿਆ ਸੀ ਬਿੱਟ, ਉਹ ਤੇ ਅੱਲਾ ਤਲੀਆਂ ਆ ਪੈਰਾਂ ਦੀਆਂ ਜਿਹੜੀਆਂ ਤਲੀਆਂ ਉੱਥੇ ਕਹਿੰਦੇ ਉਸਤਾਦ ਜੀ ਦੀਆਂ ਕੋਣੀਆਂ ਤੇ। ਯਾਰ ਇੰਜ ਰੱਖਿਆ ਵਾ ਜਿੱਦਾਂ ਮਿੱਠੇ ਨੇ ਹਾਂਜੀ, ਰੱਖਿਆ। ਹਾਂਜੀ। ਤੇ ਮੈਂ 10 ਮਿੰਟ ਕਰ ਲਵਾਂ ਫਿਰ। ਫਾਈਨ 10 ਮਿੰਟ ਨਹੀਂ, ਹਾਂਜੀ ਤੁਸੀਂ 2 ਮਿੰਟ ਕਰ ਦਿਓ। 2 ਮਿੰਟ 2 ਮਿੰਟ ਨਹੀਂ ਚਲੋ ਜੀ। ਉਹ ਇੱਕ ਮਿੰਟ ਠਹਿਰ ਜਾ, ਪਹਿਲੇ ਸ਼ਰਤ ਲਾ। ਹੈ ਆਹੋ ਇੱਧਰ ਪੈਸੇ ਦਿਓ। ਆਹੋ ਕਿਸ ਦਾ ਕੁਛ ਬਣੇ ਵੀ। ਆਹੋ ਕੁਛ ਇਹ ਨਾ ਪੈਸੇ ਨਹੀਂ ਨਾ ਦਿਓ, ਜੇ ਹਾਰ ਗਏ ਤੇ ਹਾਰ ਗਿਆ ਤੇ ਮੈਂ ਤੁਹਾਨੂੰ ਦਿਆਂਗਾ ਪੈਸੇ। ਉਹਦੇ ਉਸਤਾਦ ਜੀ ਰੱਖੋ। 50,000 ਗਾਰੰਟੀ। ਉਹ 50,000 ਦੀ ਘੜੀ ਉਹ ਭਰਾ। ਕਾਹਦੇ ਤੋਂ 50,000 ਆ? ਚਲੋ ਜੀ ਆ 45,000। ਬੇਟੇ 45,000 ਉਸਤਾਦ ਜੀ 45,000 ਦੇ ਨਾ ਕਿ ਉਹ ਮੈਂ ਬਾਤ ਝੂਠ ਬੋਲਾਂ ਤੇ ਫਿਰ ਕਰਦੇ ਕਿਉਂ? ਜਿਹੜਾ ਜ਼ਿੰਦਗੀ 'ਚ ਅੱਛਾ ਟਾਈਮ ਆਉਂਦਾ ਉਹ ਦੱਸ ਦਈਏ। ਇਹ ਹਰ ਉਹ ਟਾਈਮ ਦੱਸਦੀ ਆ ਉਸਤਾਦ ਜੀ। ਕਮ ਸੇ ਕਮ 3500 ਦੀ ਤੇ ਘੜੀ ਹੈ। ਚਲੋ ਯਾਰ 35 ਖੁਦਾ ਦਾ ਨਾਂ ਪਠਾਣਾ ਨੇ ਲਾਈ ਹੁੰਦੀ, 2 ਲੋਗੋ ਤੇ ਆ ਨਾਲ ਲਿਖ ਦਿੰਦੇ ਹੋ। ਨਹੀਂ ਉਸਤਾਦ ਜੀ ਚਲੋ ਜੀ ਤੁਸੀਂ ਤੁਸੀਂ ਪੈਸੇ ਤੁਸੀਂ ਦੱਸੋ, ਕੈਸ਼ 1000 ਪੈਸਾ। ਚਲੋ ਗਾਰੰਟੀ। 2 ਮਿੰਟ ਤਾਂ ਕਿਹਾ ਨਾ 2 ਮਿੰਟ ਤੁਸੀਂ ਪਹਿਲੇ ਇੱਕ ਵਾਰੀ ਖਲੋ ਕੇ ਦਿਖਾ ਦਿਓ ਮੈਨੂੰ ਵੀ ਕਿੱਦਾਂ ਤੁਸੀਂ ਕਹਿ ਰਹੇ। ਉਸਤਾਦ ਜੀ ਇਹ ਏਦਾਂ ਹੈਨਾ? ਹਾਂਜੀ 2 ਮਿੰਟ। ਹਾਂਜੀ, 1000 ਰੁਪਏ ਫੈਸਲ ਸਾਹਿਬ 1000 ਰੁਪਏ ਦਿਓ। ਡਨ ਹੋ ਗਿਆ। ਉਸਤਾਦ ਜੀ 1000 ਰੁਪਏ। ਯਾਰ ਹੋ ਗਿਆ ਡਨ, ਤੈਨੂੰ ਦੇ ਦਾਂਗਾ। ਤੇ ਜੇ ਨਾ ਹੋਇਆ ਹਾਂਜੀ ਤੇ ਤੇ 1000 1000 ਰੁਪਏ ਦਾਂਗਾ ਉਸਤਾਦ ਜੀ। ਫੈਸਲ ਦੇ ਕੇ 1000 ਰੁਪਏ। ਫੈਸਲ ਸਾਹਿਬ ਬਾਤ ਕਰਾਓ। ਲਓ ਉਸਤਾਦ ਜੀ ਫੈਸਲ ਮੈਂ ਤੁਹਾਨੂੰ ਖਵਾਜੇ ਦੱਸਾਂ ਦਾ ਹੁਣ ਖਵਾ ਜ਼ਬਾਨ ਦਾ ਟੱਟੂ। ਪੱਕਾ ਹੋ ਗਿਆ ਵਾ। ਉਹ ਬੱਸ ਕਰ ਦੇ, ਤੁਹਾਡੀ ਗਾਰੰਟੀ ਕੌਣ ਦੇਗਾ ਇਹ ਤੇ ਦੱਸੋ ਜ਼ਰਾ। ਇਹ ਕਿਹੜੀ ਦੇ ਯਾਰ। ਮਿੱਠੇ ਨੂੰ ਫੜਾ ਦੇ। ਚਲੋ ਜੀ ਮਿੱਠਾ ਬਣਾ ਦੇ। ਲਓ ਯਾਰ ਬੇਟੇ ਨਹੀਂ ਮਿੱਠਾ ਤੈਨੂੰ ਫੜਾ ਦੇਗਾ ਅਗਰ ਤੂੰ ਇਹ ਉਸਤਾਦ ਜੀ ਆ ਯਾਰ ਅਗਰ ਇਹ ਜਿੱਤ ਗਿਆ ਤੇ ਤੈਨੂੰ ਫੜਾ ਦੇਗਾ। ਆਹੋ ਚਲੋ ਜੀ, ਜੇ ਹਾਰ ਗਿਆ ਤੇ ਮੈਨੂੰ ਫੜਾ ਦੇਗਾ। ਉਹ ਕਿਦਾਂ ਹੀ ਹੈ। ਉਹ 1000 ਰੁਪਏ। ਜੇ ਇਹ ਜਿੱਤ ਗਿਆ 1000 ਮੈਂ ਦਿਆਂਗਾ, ਅਸਲ- 1000 ਮਿੱਠਾ ਆ ਵੀ ਤੈਨੂੰ ਦੇ ਦੇਗਾ। ਗੱਲ ਪੂਰੀ ਸੁਣ ਲਓ ਯਾਰ, ਅਗਰ ਇਹ ਜਿੱਤ ਗਿਆ 1000 ਇਹ ਤੇਰਾ ਵਾਪਸ ਆ ਗਿਆ, 1000 ਮੈਂ ਦਿਆਂਗਾ। ਅਗਰ ਇਹ ਹਾਰ ਗਿਆ ਇਹ 1000 ਮੈਨੂੰ ਦੇ ਦੇਗਾ। ਠੀਕ। ਓਕੇ ਜੀ। 500 ਉਸਤਾਦ ਜੀ ਮੈਂ ਸਿਰਫ ਸ਼ੋਅ ਮਾਰਨ ਵਾਸਤੇ ਕੱਢੇ, ਅੱਲਾ ਜਾਣਦਾ
ਮੈਂ ਫੈਸਲ ਗਾਰੰਟੀ ਗਰੰਟੀ ਨਹੀਂ ਸੀ ਦੇਣੀ। ਮੈਂ ਸਿਰਫ ਸੋ ਨਹੀਂ ਤੁਸੀਂ ਸ਼ੋਅ ਵੱਜ ਗਈ ਤੁਹਾਡੇ ਕੋਲ ਮੈਂ ਸਮਝੋ ਤੁਹਾਡੀ ਸ਼ੋਅ ਵੱਜ ਗਈ ਫੈਸਲ ਓਕੇ ਕਰ ਯਾਰ ਡਨ ਭਾਣ ਸ਼ੁਰੂ ਕਰੀਏ ਉਸਤਾਦ ਜੀ ਉਹਦੇ ਕੋਲ ਨਹੀਂ ਹੋਣਾ ਹੈਗਾ, ਮੈਨੂੰ ਪਤਾ ਹੈਗਾ। ਫਰੀਦ ਹਾਂਜੀ ਦੱਸੋ ਜੀ 2 ਮਿੰਟ ਕੀ 1 ਮਿੰਟ ਨਹੀਂ ਹੁੰਦਾ, ਮੈਨੂੰ ਮੈਂ ਟਰਾਈ ਨਹੀਂ ਕੀਤੀ। ਮੈਂ 5 ਮਿੰਟ ਦੀ ਰੈਸਲ ਉਹ ਕੀਤੀ ਯਾਰ ਆ ਫਰੀਦ ਨਹੀਂ ਹੁੰਦਾ ਯਾਰ, 1000 ਹੋਰ ਫੜਾ ਦੇ ਚੁੱਪ ਕਰਕੇ 2000 ਜਿੱਤ ਲਾਂਗੇ ਤੈਨੂੰ ਪਤਾ ਨਹੀਂ ਹੈਗਾ ਫੈਸਲ ਦੇ ਦੇ ਫਰੀਦ ਨਹੀਂ ਜਾਇਆ ਜਾਂਦਾ ਯਾਰ, ਮੈਂ ਬਕਵਾਸ ਕਰਦਾ ਪਿਆ ਵਾਂ। ਉਹ ਯਾਰ ਜਦੋਂ ਮੈਂ ਜਾਵਾਂਗਾ ਤੁਸੀਂ ਕੀ ਕਰ ਲਵੋਗੇ ਜੇ ਅੱਛਾ ਇਹ 1000 ਪੜਾਉਣ ਤੋਂ ਪਹਿਲੇ ਗੱਲਾਂ ਕਰੀ ਰਹੀਆਂ ਉਸਤਾਦ ਜੀ ਉਹਨੇ ਖੋਹ ਲਿਆ। ਨਹੀਂ ਖੋਇਆ ਉਹਨੇ ਤੂੰ ਇੰਜ ਕੱਢਿਆ ਤੂੰ ਬਟਵੇ ਚੋਂ ਕੱਢਿਆ ਕਿਉਂ ਹਾਂ ਸਟੇਟ ਚਿੱਲੀ ਮੈਂ ਸ਼ੋਅ ਮਾਰੀ ਸੀ ਉਸਤਾਦ ਜੀ, ਕਸਮ ਵਾਲੀ ਗੱਲ। ਬਸ ਫਿਰ ਹੁਣ ਤੇਰੀ ਸ਼ੋਅ ਵੱਜਣੀ ਵੇਖੀ ਤੂੰ ਚੱਲ ਬਈ 2 ਮਿੰਟ ਆ ਟਾਈਮ ਤੇਰਾ ਕਾ ਕੇ ਸ਼ੋਅ ਮਾਰਨੀ ਅੱਜ ਟਾਈਮਲ ਫੈਸਲ ਸਿਰਫ ਟਾਈਮਲ ਤਵੱਜੋ ਦੇ ਪੂਰੀਆਂ ਸਿੱਧੀਆਂ ਠਹਿਰ ਇੱਕ ਮਿੰਟ ਭਾਣਾ ਇੱਥੋਂ ਤਾਂ ਹਾਂਜੀ ਮੈਂ ਠਹਿਰ ਕਰਾਂਗਾ ਜੋ ਵਾਲੇ ਥੱਲੇ ਬਹਿ ਜਾਓ ਮੈਂ ਟਾਈਮ ਚਲਾ ਪੂਰੀਆਂ ਸਿੱਧੀਆਂ ਕਰ ਇਹ ਫਰੀਦ ਨਾਲੇ ਇਸ ਤਰ੍ਹਾਂ ਨਹੀਂ ਇੰਜ ਪੈਣਾ ਜ਼ਰਾ ਉਹ ਵੀ ਦੇਖਣ ਇਨਸਾਫ ਨਾਲ ਚੱਲਣਾ ਵਾ, ਪੂਰੀਆਂ ਸਿੱਧੀਆਂ ਕਰ। 37 ਮਿੰਟ ਹਾਂਜੀ ਚਲੋ ਆਪਣੀ ਪੋਜੀਸ਼ਨ ਤੇ ਆਓ ਹਾਂਜੀ ਲਾਚੀ ਪਾਲਾ ਮੂੰਹ ਚ ਇੱਕ ਹਾਂਜੀ ਚੁੱਕੋ ਗੋਡੇ ਤੇ ਲੱਤਾਂ ਪੇਟ ਤੁਸੀਂ ਗਿਣਨਾ ਹੈ ਨਾ ਤੇ ਮੈਂ ਸ਼ੁਰੂ ਗੋਡੇ ਚਲੋ ਜੀ 1 ਠਹਿਰ ਜਾ 1 2 3 ਲੋ ਜੀ ਇਹ ਪੂਰੀਆਂ ਨਾਲ ਨੂੰ ਕੋਣੀ ਅੱਗੇ ਕਰੋ ਥੋੜੀਆਂ ਆ ਲੋ ਇੱਥੇ ਬਸ ਹਾਂ ਬਸ ਉਹ ਉੱਥੇ ਹੀ ਹੁੰਦੀਆਂ ਛੱਡ ਦਿਓ ਓਕੇ ਠੀਕ ਆ ਲਓ ਜੀ 2 ਮਿੰਟ ਯਾਨੀ ਕਿ 120 ਸਕਿੰਟ ਹਾਂਜੀ ਫੈਸਲ ਸਾਹਿਬ ਪੈਸੇ ਤੇਰੇ ਫੜ ਹਾਲੇ ਲਓ 10 ਸਕਿੰਟ ਹੋਏ ਨੇ ਗੁੱਡ, ਵੈਰੀ ਗੁੱਡ, ਫੈਸਲ ਸਾਹਿਬ ਗੁੱਡ। ਪੈਸੇ ਫੜ ਲੈ ਮੇਰੇ ਕੋਲ ਨਾ ਐਵੇਂ ਥੱਲੇ ਜਿਹਾ ਹੋਇਆ ਜਾਣੇ ਨਾ ਨਾ ਯਾਰ ਫਰੀਦ ਉਹ ਪਤਾ ਕੀ ਫੈਸਲ ਰੋਲਾ ਵਾ 2 ਮਿੰਟ ਇਹ 2 ਮਿੰਟ ਕਰਨ ਲੱਗ ਪਏ ਜੋ ਕੋ ਦੇਣਾ ਫੈਸਲ ਪਤਾ ਕੀ ਗੱਲ ਆ ਨਾ ਬੜਾਓ ਹੌਸਲਾ ਸਾਬਰੀ ਸਾਬਰੀ ਉਹ ਸਾਬਰੀ ਠਹਿਰ ਜਾ ਕਿਤੇ ਨਹੀਂ ਗਿਆ ਯਾਰ ਫੈਸਲ ਕੋਣੀਆਂ ਦੁਖਣ ਡੀਆਂ ਮਾੜਾ ਇਹਨਾਂ ਪੈਸੇ ਫੜ ਲੈ 25 ਸਕਿੰਟ ਅੱਧਾ ਸੈਕਿੰਡ ਅੱਧਾ ਮਿੰਟ ਹੋਇਆ ਹਲੇ ਯਾਰ ਫੈਸਲ ਪਤਾ ਕੀ ਗੱਲ ਆ ਮੈਨੂੰ ਇੰਨਾ ਵੀ ਨਹੀਂ ਸੀ ਯਕੀਨ ਉਹਦੇ ਕੰਮਣ ਲੱਗ ਪਿਆ ਤੈਨੂੰ ਬਕਵਾਸ ਤੇ ਮੈਂ ਕੀਤੀ ਸੀ ਸਟਾਰਟ ਤੇ। ਯਾਰ ਪਾਇਣਾ ਇਹਨੇ ਝਪੱਟਾ ਮਾਰਨਾ ਜੀ ਮੈਂ ਤੁਹਾਨੂੰ ਦੱਸਦਾ ਇੰਜ ਨਾ ਕਰ ਛੱਡ ਗੱਲਾਂ ਤੇ ਉਹ ਅਸੀਂ ਕਿਤੇ ਚਪਟੇ ਦੇਖੇ ਨਹੀਂ। ਹਾਂਜੀ ਸ਼ਾਬਾ ਫਰੀਦ ਸ਼ਾਬਾ ਗੰਬੜ ਕੋੜਿਆ ਪੈਂਟ ਗਿੱਲੀ ਪਾਈ ਆ ਕੀ ਗੱਲ ਹੋ ਗਈ? 40 ਸਕਿੰਟ ਕਾਂਪ ਕਾਹੇ ਰਹੀ ਹੋ ਗੁੱਡ ਫੈਸਲ ਪਤਾ ਕੀ ਗੱਲ ਆ ਇੱਕ ਗੱਲ ਹੁੰਦੀ ਆ ਮੂੰਹ ਨਿਕਲ ਜਾਂਦੀ ਆ ਥੋੜਾ ਹੀ ਟਾਈਮ ਰਹਿ ਗਿਆ ਇੱਕ ਚਲੋ ਲਓ ਜੀ ਚੱਲੇ ਥੱਲੇ ਉਹ ਸ਼ਰਟ ਵੀ ਕੰਬਣ ਲੱਗ ਗਏ ਹੁੰਦੇ 1 ਮਿੰਟ 20 ਸੈਕਿੰਡ ਪਹਿਲੇ ਪੈਂਟ ਸ਼ੁਰੂ ਹੋਈ ਹੁਣ ਸ਼ਰਟ ਤੇ ਆ ਗਈ ਜਿੱਤੇਗਾ ਫੈਸਲ ਟਾਈਮ ਚੈੱਕ ਕਰ 1 ਮਿੰਟ ਸਵਾ ਟਾਈਮ ਨੂੰ ਛੱਡ ਤੂੰ ਆਪਣੀ ਕੰਪਨੀ ਚੈੱਕ ਕਰ ਕਿਸ ਤਰਤੀਬ ਨਾਲ ਕੰਮ ਰਿਹਾ। ਯਾਰ ਜੀ ਥੋੜਾ ਰਹਿ ਗਿਆ ਮੇਰੀ ਜਾਨ। ਹਾਂਜੀ ਫੈਸਲ ਭਾਈ ਜ਼ਿਕਰ ਮੈਨੂੰ ਮਾਣੇ ਬੜੇ ਭਾਈ ਯਾਰ ਚੱਲਾ ਜੀ ਥੱਲੇ ਯਾਰ ਮੇਰਾ ਸ਼ਿਕਾਤਾ ਚੱਲਾ ਯਾਰ ਮੇਰਾ ਤਿਤਲੀਆਂ ਵਰਗਾ ਫਰੀਦ ਕਮਾਨ ਇੱਕ ਰਹਿ ਗਿਆ ਕਮਾਨ ਡੇਢ ਹੋਇਆ, ਡੇਢ। ਫਰੀਦ ਕਮਾਨ ਟੈਨਸ਼ਨ ਨਹੀਂ ਲੈਣੀ ਫਰੀਦ ਟੈਨਸ਼ਨ ਨਾ ਲਈ ਫਰੀਦ ਥੱਲੇ ਸਿੱਧਾ ਹੀ ਆਦੀ ਮਾਤੀਆ ਪੂਜ ਰਹਿ ਗਈ ਫਰੀਦ ਦਾ ਓਏ ਨਹੀਂ ਫਰੀਦ ਕਮਾਨ ਓਏ ਬਟਲਾ ਆਇਆ ਤੂੰ ਲਾ ਬਟਾ ਫਰੀਦ ਸ਼ਿਕਾਤਾ ਰਹਿ ਗਿਆ 3 ਸਕਿੰਟ 1:58 ਓਏ 1:58 ਐ ਇੱਥੇ ਪਿਆਰ ਆ 11 ਵਜੇ ਆਉਣ ਡਈ ਆ ਇੱਥੇ ਪਿਆਰ ਲਾ ਖੱਲਾ ਉਹਨਾਂ ਦਾ ਇੱਕ ਇੱਧਰ ਦੇ 58 ਨਹੀਂ 57 ਮੈਂ ਤੁਹਾਡੇ ਤੁਹਾਡੇ ਹਾਂ 1:57 3 ਸਕਿੰਟ ਰਹਿ ਗਏ ਸੀ ਤੇ ਤੂੰ ਮੈਂ ਬਕਵਾਸ ਕਰਨ ਲੈ ਵੀ ਟਾਈਮ ਦੱਸ ਦੇ ਮੈਂ ਕਮਨ ਕਹਿ ਨਹੀਂ ਰਿਹਾ ਕਮਨ ਟਾਈਮ ਕਮਨ ਦਾ ਮਤਲਬ ਹੁੰਦਾ 2 ਮਿੰਟ ਰਹਿ ਗਏ ਆ। ਸਾਜੀ ਪਤਾ ਕੀ ਮੈਂ ਇਹਨੂੰ ਉੱਧਰ ਦਿੱਤੇ ਤਾਈ ਬੱਚੇ ਨਾ ਕਰਿਆ ਕਰੋ ਐਡੀ ਤਾਂ ਚਲੋ ਹਾਂਜੀ। 6-700 ਦਿਓ ਉਹਨਾਂ ਨੇ ਵਾਵਾ ਨਹੀਂ ਫਿਰ ਵੀ ਚੁੱਕ ਉਸਤਾਦ ਜੀ ਰਫਤਾਰੀ ਇਕੱਠੇ ਨਹੀਂ ਕਰੇ ਯਾਰ 57 ਸੀਗੇ 57 ਓਏ ਜੀ ਅੱਛਾ, ਉਹ ਤੁਸੀਂ 2 ਸੈਕਿੰਡ ਰਹਿ ਗਏ ਸੀ ਯਾਰ ਫਰੀਦ ਮਜ਼ਾਕ ਕੀ ਰਖਵਾਇਆ ਸੀ ਉਹਦਾ 1000 ਫਿਰ ਉਹਨੇ ਜਿੱਤ ਜਾਣਾ ਸੀ ਸਿਰਫ ਫੈਸਲ ਦਾ ਆਧਾਰ ਮਰਵਾ ਲਿਆ ਲਓ ਜੀ ਇਹ ਕਿੰਨੀ ਦੇਰ ਲੱਗੀ ਇਹਨੂੰ 1 ਮਿੰਟ ਤੇ 58 ਸਕਿੰਟ ਸੀ 13 ਸਕਿੰਟ ਇਹ ਡੇਲੀ 1 ਮਿੰਟ 57 ਸਕਿੰਟ ਕਰ ਲਵੇ ਤੁਸੀਂ 1 ਮਹੀਨੇ ਬਾਅਦ ਇਹਦਾ ਪੇਟ ਦੇਖਣਾ ਹੁਣ ਹੀ ਦੇਖ ਲਓ ਨੈਣ ਨਕਸ਼ ਵੀ ਦੇਖਣਾ ਸਾਰੀ ਝੁਰੀਆਂ ਪੈ ਜਿਹੜੀਆਂ ਮੂੰਹ ਤੇ ਝੋਲਾ ਜਿਹਾ ਬਣ ਜਾਣਾ ਉਹਨੇ ਜਿੰਮ ਨਹੀਂ ਲੱਗਣਾ ਫਰੀਦ ਤੁਹਾਨੂੰ ਪਤਾ ਵਾ ਨਾ ਹਾਂ ਬਈ ਤੂੰ ਕਿੰਨਾ ਹੋਣਾ ਮੈਂ 1000 ਪਰ ਕਰੈਕਰ ਕਿੰਨੇ ਮਿੰਟ 2 ਮਿੰਟ 2 ਮਿੰਟ ਇਸ ਤਾਂ ਚਲੋ ਆਓ ਜੀ ਟਾਈਮ 2 ਮਿੰਟ ਭਾਈ ਇਹ ਤੇ ਪਹਿਲੇ ਹੀ ਤੜਕ ਗਿਆ ਨਹੀਂ 2 ਮਿੰਟ ਟਾਈਮ ਸਹੀ ਦੇਖਣਾ ਮਟੇ ਸਹੀ ਹੋ ਟਾਈਮ ਪੁਆਇੰਟ ਸਹੀ ਚੱਲ ਰਿਹਾ ਇੱਥੇ ਚਲੋ ਤਾਂ ਯਾਨੀ ਕਿ 2 ਮਿੰਟ ਚ ਵੀ ਜਦੋਂ ਮੈਂ 3 ਕਵਾਂਗਾ ਉਦੋਂ ਤੁਸੀਂ ਸਕਰੀਨ ਤੇ ਵੀ ਚਲਾ ਦੇਣਾ ਡੀਟਰਾ ਚੱਲ ਕਿੱਦਾਂ ਭਲਾ ਦੇਖ ਲਿਆ ਸੀ ਨਾ ਕਿੱਦਾਂ ਹਾਂਜੀ। ਅੱਗੇ ਹੋ ਅੱਗੇ ਹੋ। ਇੱਕ ਵਾਰੀ ਕਰਕੇ ਦਿਖਾ ਕੋਣੀਆਂ ਕਰਕੇ ਦਿਖਾ ਇੱਕ ਵਾਰੀ ਕੋਣੀਆਂ ਨਾ ਪੈਰ ਨਾਲ ਜੋੜ ਹੈਲੋ ਐ ਤਾਜੀ ਉਹਨੇ ਫਰੀ ਨੇ ਨਾਲ ਨਸੀ ਚਲੋ ਖੋਲ ਲਾ ਤੂੰ ਕੋਈ ਹੈਲੋ ਚਲੋ ਚਲੋ ਕਿੱਡਾ ਮਾੜਾ ਠੀਕ ਹੈ ਜੀ ਹਾਂਜੀ 1 ਮਿੰਟ ਹੈ ਜੋ ਹਾਂਜੀ ਸ਼ੁਰੂ ਕਰਾਂ ਇਹ ਜਦੋਂ ਤਾਜੀ ਤੁਸੀਂ ਕਹਿਣਾ ਮੈਂ ਉਧਰ ਚੱਲ ਜਾ ਤੇ ਭਾਈ ਨੇ ਇਹਦੇ ਕੋਲ ਮੈਂ ਜਦੋਂ ਕਹਿਣਾ ਨਾ 1 2 3 ਤੱਕ ਤੂੰ ਆ ਜਾਣਾ ਪੋਜੀਸ਼ਨ ਚ ਠੀਕ ਹੈ ਨਹੀਂ ਇਹ ਪੋਜੀਸ਼ਨ ਚ ਆ ਜਾਵੇ ਗੋਡੇ ਸਿਰ ਚੁੱਕਣੇ ਆ ਹਾਂ ਆਹੋ ਚਲੋ ਜੀ ਚੱਲ ਨਹੀਂ ਭਾਈ ਨੇ 1 ਮਿੰਟ ਇਹ ਹਾਰ ਗਿਆ ਤੇ ਕੀ ਚਲੋ। ਦੇਗਾ
ਚਲੋ ਉਸਤਾਦ ਜੀ ਨਹੀਂ, ਤੂੰ ਹਾਰ ਗਿਆ ਜੀ। ਇਹ ਮੈਂ 5-500 ਉਸਤਾਦ ਜੀ। ਚਲੋ 5-5 ਹਾਂਜੀ। ਡਨ ਜੀ। ਹਲੋ ਗਲੇਲ ਜੀ ਬਣਾ 1 ਚਲੋ 1 ਮਿੰਟ 2 3 ਫਰੀ ਧਿਆਨ ਨਾਲ ਅੱਛਾ। ਹੋਇਆ। ਸ਼ਾਬਾਸ਼ ਇਹ ਸ਼ਾਬਾਸ਼ ਆਪਾਂ ਇਦਾਂ ਹੀ ਪੂਰੇ ਕਰਨੇ ਹੀ ਹੁਣ। ਕਿਉਂ ਜੀ ਲੱਗਦਾ ਕੱਲ ਖਜੂਰ ਜਵਾਨ ਹੋਇਆ ਲੈ ਜਾਣਾ ਮੈਨੂੰ ਭਲਾ 5 ਮਿੰਟ ਖਲਾ ਲੈਣ, ਮੇਰਾ ਪੇਟ ਅੰਦਰ ਹੀ ਹੈ। ਉਸਤਾਦ ਜੀ ਉਹ ਤੇ ਠੀਕ ਨਹੀਂ ਨਹੀਂ ਠਹਿਰ ਜਾ ਨਹੀਂ ਗਿਆ ਗਿਆ ਇੱਕ ਮਿੰਟ ਨਹੀਂ ਹੋਣਾ, 1 ਮਿੰਟ ਨਹੀਂ ਹੋਣਾ ਇਹਦੇ ਕੋਲੋਂ। ਗਿਆ ਕੰਮ ਪਿਆ ਭਾਈ ਦੱਸ ਸ਼ੁਰੂ ਹੋ ਕੰਮ। ਹਾਲੇ 15 ਸਕਿੰਟ ਹੋਏ ਆ। ਧੌਣ ਤਾਂ ਕਰ ਛੱਡ ਦੇ ਧੌਣ ਤਾਂ ਕਰ, ਹਿੱਲਣਾ ਵੀ ਨਹੀਂ ਨਾਲੇ। ਹਾਂ ਕਿਉਂ ਜੀ ਲੱਗਦਾ ਮਲੱਪ ਜਵਾਨ ਹੋਇਆ ਵੇਖ ਉਸਤਾਦ ਜੀ ਇਹ ਤੇ ਕੰਮ ਔਖਾ ਵਾ। ਨਹੀਂ ਨਹੀਂ ਚੱਲ ਹਾਲੇ ਤੇ 30 ਸਕਿੰਟ ਹੋਏ ਆ। ਵੈਰਾਈਟੀ ਤੇ ਆ ਗਈ ਜੀ ਔਖਾ ਵਾ ਆਇਆ ਮਗਰ ਉਹ ਮੱਝ ਮਿੱਠੇ ਇਹ ਤੇ ਆਪੇ ਹੀ ਪਿੰਡਾਂ ਤੋਂ ਬੋਲਾ ਪੈਂਦੇ। ਇਹ ਕੰਮ ਤਾਂ ਕੋਈ ਮਿੱਠੇ ਦੇ ਐਵੇਂ ਨਹੀਂ ਹਾਮੀ ਭਰੀ ਚਲੋ ਸ਼ਾਬਾਸ਼। ਉਹ ਟਰਾਲੀ ਥੱਲੇ ਕੁੱਤਾ ਆ ਜੇ ਨਾ ਪਿਛਲੀਆਂ 2 ਲੱਤਾਂ ਆ ਗਏ ਉਹ ਨਹੀਂ ਜਾਂਦੇ। ਉਹ ਮੇਰੇ ਅੰਦਰ ਕਿਸੇ ਨੇ ਸੇਮਤ ਨਹੀਂ ਪਾਈ। ਠਹਿਰ ਜਾ ਕੋਈ ਗੱਲ ਨਹੀਂ ਪੌਣਾ ਮਿੰਟ ਹੋਇਆ ਹਾਲੇ। ਕਿੰਨਾ ਮਿੰਟ? ਚੱਲਾ ਸਿੱਧਾ ਆ ਵਿੰਗੇ ਚ ਬੜੇ ਲੱਕ ਕਰਨਾ, ਜਾਂ ਡਿੱਗ ਪੈ ਤੇ ਜਾਂ ਸਿੱਧਾ ਖਲੋ। ਹਾਂ ਸ਼ੋਕੀ ਨਹੀਂ ਕਰਨੀ। ਤਾਜੀ ਸਿੱਧਾ ਹੀ ਆ। ਚੱਲ ਇੱਕ ਜਗ੍ਹਾ ਤੇ ਖਲੋ ਤੇ ਥੱਲੇ ਜਿੰਨਾ ਬਾਰ ਲਾਕੀ ਸ਼ਿਕਾਰੀ ਡੌਗਰ ਦਾ ਕਿੰਨਾ ਹੋਇਆ? 1 ਮਿੰਟ ਹੋਇਆ ਹਾਲੇ। ਅੱਲਾ ਦੀ ਕਸਮ। ਅੱਲਾ ਦੀ ਕਸਮ ਹੈ। ਓਏ ਹੋਰ ਪਿਛਲੇ ਹਫਤੇ ਦਾ ਜਿਵੇਂ ਤੂੰ ਇਦਾਂ ਦਾ ਚੋਰ ਲੱਭ ਸਿੱਧਾ ਯਾਰ ਮੈਂ ਤੈਨੂੰ ਕਿਹਾ ਜਾਂ ਡਿੱਗ ਪੈ ਜਾਂ ਆਰਾਮ ਨਾਲ ਖਲੋ ਡਰਾਮੇ। ਅੱਛਾ ਇਹਦੇ 1 ਮਿੰਟ 14 ਇਹਦੇ ਘਰ ਕਾਲ ਕਰੋ ਕੋਈ ਆ ਕੇ ਸ਼ਾਮ ਨੂੰ ਡੈਡ ਬੋਡੀ 1 ਮਿੰਟ 13 ਸਕਿੰਟ 500 ਬੜਾ ਸਾਜੀ 500 500 500 ਉਸਤਾਦ ਜੀ ਦੇ ਦਿਓ ਨਹੀਂ ਹੁਣੇ ਮੈਂ ਸੈਂਡ ਕਰ ਦਿੰਦਾ। ਸੈਂਡ ਨਹੀਂ ਕਰਨੇ, ਉਹਦੇ ਕੋਲ ਲੈ ਕੇ ਦੇ ਦੇ। ਸਾਜੀ ਮੈਂ ਦੇ ਦੇ ਹੁਣ ਮੈਂ ਤੈਨੂੰ। ਮੈਨੂੰ ਲੈ ਹੀ ਨਹੀਂ ਯਾਰ ਯਾਰ ਮੈਂ ਤੈਨੂੰ ਖਾਤੇ ਚੋਂ ਦੇ ਦੇਣਾ। ਖਾਤੇ ਚ ਅੱਗੇ ਵੀ ਤੇਰੇ ਨੂੰ 1500 ਉਹ ਖਾਤਾ ਕਿਤੇ ਉਸਤਾਦ ਜੀ ਸਾਰੇ ਦਿਨ ਇੱਕ ਵਾਰੀ ਬਾਵਾਜ਼ ਬਲੰਦ ਕੁਝ ਨਹੀਂ ਆਪਾਂ ਇਦਾਂ ਦੇ ਕੰਮ ਨੂੰ ਨਹੀਂ ਹੱਥ ਪਾਈਦਾ ਡਰਦੇ ਕੁਰਬਾਸ਼ ਹਾਂਜੀ ਭੈਣ ਉਸਤਾਦ ਜੀ ਪਹਿਲੇ ਨੋਨੀ ਕੋ ਕਰਾਓ ਕਿਉਂਕਿ ਮੇਨ ਮੈਂ ਕਰ ਲੈਣਾ, ਮੇਰੀ ਨਹੀਂ ਟੈਨਸ਼ਨ। ਉਹਨੇ ਕਰ ਦੇਣਾ ਤਾਜੀ ਮੇਰਾ ਟਾਈਮ। ਮੇਰੇ ਕਿੰਨੇ ਸਾਜੀ ਦੋ 1 ਮਿੰਟ 1 ਮਿੰਟ ਚ ਕਿੰਨੇ ਦੋਗੇ? 1000 ਵਾਪਸ। ਸਾਜੀ ਉਹ ਤੇ ਵੀ ਮੇਰੇ ਹੀ ਜਾਣਾ ਹੈ। ਫਿਰ ਤੇਰਾ ਹੀ ਵਾਪਸ। ਤੇਰਾ ਨਹੀਂ ਆਉਣਾ ਹੁਣ, ਉਹ ਤੇਰਾ ਨਹੀਂ, ਹੁਣ ਜਿਹੜਾ ਆਉਣਾ ਉਹ ਤੈਨੂੰ ਆਉਣਾ ਵਾ। ਹਾਂਜੀ ਦੱਸੋ ਇਹਨੂੰ ਜ਼ਰਾ। ਤੇਰਾ ਗਿਆ। ਆਪਾਂ ਹਾਰ ਗਏ ਫੈਸਲਾ। ਹਾਂਜੀ ਹੁਣ ਤੁਸੀਂ ਵਾਪਸ ਲੈਣਾ ਉਹ ਤੁਸੀਂ ਆਪ ਸੋਚੋ ਵੀ ਮੇਰਾ ਵਾਪਸ ਹੋਣਾ ਜਾਂ ਮੈਨੂੰ ਸਾਡੇ ਇਹ ਮੇਰਾ 1000 ਮੇਰਾ ਹੋ ਗਿਆ। ਹੁਣ ਜਿਹੜਾ 1000 ਜਿਹੜਾ ਮੇਰਾ ਜਾਣਾ। 1 ਮਿੰਟ ਭਾਜੀ ਉੱਤੋਂ ਵੀ ਲਾਉਣਾ ਹਜ਼ਾਰ ਲੈਗਾ। ਮੈਨੂੰ ਆਵਾਜ਼ ਦੇਣੀ ਆ, ਗੋਡਾ ਵੀ ਬਚਾ ਆਵਾਜ਼ ਦੇਣੀ, ਮੈਂ ਇਧਰੋਂ ਚਲਾਉਣਾ ਵੀ ਆ। ਗੋਡਾ ਵੀ ਬਚਾ ਗਿਆ। ਰਹਿਣ ਦੋ ਮੈਂ ਤੇ ਕਹਿੰਦਾ ਉਹ ਨਹੀਂ ਉਹ ਬੈਠਕਾਂ ਦੇ ਵਿੱਚ ਹੁੰਦੀ ਆ ਮਸਲਾ। 1000 ਰੁਪਇਆ ਵਾ ਕੋਈ ਗੱਲ ਨਹੀਂ ਉਹ ਨਹੀਂ ਯਾਰ ਪੁਆਇੰਟ ਜੇ ਤੁਸੀਂ ਹਾਰ ਗਏ ਨਾ, ਤੁਸੀਂ 500 ਦੇ ਦੇਣਾ, ਮੈਂ ਰਿਹਾ ਮੈਂ 1000 ਦੇ ਦਾਂਗਾ। ਉਹ ਸਾਜੀ 200 ਰੁਪਈਆ ਠੀਕ ਹੈ। ਨਹੀਂ ਨਹੀਂ ਸਾਜੀ ਡਨ ਕਰੋ 200 ਰੁਪਏ ਦੇਣਾ। ਚਲੋ ਸਾਜੀ ਬਾਗ ਤੇ ਚੋਰ ਕੀ ਲੰਗੋਟੀ ਸਹੀ ਆਉਂਦੀ 200 ਚ ਕੀ ਕਰਨਾ ਯਾਰ? ਖੈਰ 1200 ਫਿਰ 2 ਮਿੰਟ ਖਲੋਣਾ ਨਹੀਂ 1 ਮਿੰਟ ਯਾਰ। ਕਿੱਥੇ 1000 ਕਿੱਥੇ 200? ਤੂੰ ਪਾਗਲ ਆ? ਸਾਜੀ ਲੇਕਿਨ ਉਹਦਾ weight ਵੀ ਤੇ ਵੇਖੋ ਹਿਸਾਬ ਨਾਲ। 200 ਦੇਣਾ ਕਿੰਨੇ ਆ? ਮੈਂ ਦੇਣਾ ਚਲੋ ਡਨ ਹੋ ਗਿਆ। ਆ ਬੜਾ ਬੜਾ ਉਸਤਾਦ ਜੀ ਮਾੜਾ ਬੰਦਾ 200 ਹੀ ਠੀਕ ਹੈ ਉਹਦੀ ਲੱਤ ਵੀ ਖਿੜੀ ਹੋਈ ਹੈ 200 ਰੁਪਈਆ ਕੱਢ ਕੇ ਦੇ ਮਿੱਠੇ। ਦੇ ਦੋ ਹਰਨਾ ਹੀ ਹੈ। ਕਨਫਰਮ ਹੋ ਗਿਆ ਮੈਂ ਹਰ ਜਾਣਾ। ਪਤਾ ਕੀ ਗੱਲ ਆ ਉਸਤਾਦ ਜੀ 200 ਰੁਪਏ ਓਏ ਓਏ 1 ਮਿੰਟ ਭਾਜੀ ਓਏ ਕੀ ਹੁੰਦਾ ਭਾਜੀ ਨਹੀਂ ਕਿਹਾ ਭਾਈ ਜਾਨ 200 ਰੁਪਏ ਅਸਰ ਲੈ ਦੇ ਬਟੂਆ ਲਿਆ ਚ ਹੀ ਰੱਖੀ, ਅੱਗੋਂ ਵੀ ਅਸੀਂ ਖੇਡ ਅੱਲਾ ਨਹੀਂ ਅੱਗੋਂ ਨਹੀਂ ਮੈਂ ਖੇਡਣਾ ਸਾਜੀ। ਉਹ ਯਾਰ ਮੈਂ ਨਹੀਂ ਖੇਡਣਾ, ਮੈਂ ਕਿ ਚਲੋ ਜੀ ਚਲੋ ਭੈਣ ਚਲੋ। ਫੈਸਲ ਸਾਹਿਬ ਪੋਜੀਸ਼ਨ ਮੈਦਾਨ ਤੂੰ ਅੱਗੇ ਸਿੱਧਾ ਗੋਡੇ ਚੁੱਕਣੇ ਨੇ। 1 2 3 ਜਦੋਂ ਕਹਿਣਾ ਉਦੋਂ ਕੀ ਗੋਡੇ ਕੀ ਕਰਨੇ ਨੇ? ਗੋਡੇ ਤਾਂ ਚੁੱਕਣੇ ਨੇ, ਸਿਰਫ ਪੈਰਾਂ ਦੇ ਪੱਬਾਂ ਤੇ ਅੱਗੋਂ ਇਹਨਾਂ ਦੇ ਬਸ। ਬਾਕੀ ਉਹ ਪੈਰ ਸਲਿਪ ਹੋ ਜਾਣਗੇ ਪਿੱਛੋਂ। ਨਹੀਂ ਹੁੰਦੇ ਇਹ ਕਿਹੜਾ ਐਂਜ ਆ। ਨਹੀਂ ਉਹ ਆਸਰਾ ਕਰੇ ਨਾ ਪਿੱਛੇ। ਭਾਈਜਾਨ ਇਹਨੂੰ ਸਮਝਾ ਯਾਰ, ਇਹਨੂੰ ਟਾਈਮ ਨਾ ਜਾਇਆ ਕਰ। ਪਾਣੀ ਪੂਣੀ ਪੀ ਲਓ ਕੀ ਪਤਾ। ਚੁੱਕ ਟਾਇਰ ਗੋਡੇ ਚੁੱਕ ਤਾਂ ਚੁੱਕ ਗੋਡੇ। 1 2 ਉਧਰ ਗੋਡੇ ਉੱਪਰ ਥੱਲੇ ਹੱਥ ਲਾਏ। ਚੱਲ 3 ਚੱਲ ਤਾਂ ਚੁੱਕ 3 ਕਹਿਣਾ ਕਹਿਤਾ। ਚਲੋ ਨਹੀਂ ਚੁੱਕੋ। ਸ਼ੁਰੂ ਤੋਂ ਕਹੋ ਭਾਈ ਨੇ ਸ਼ੁਰੂ ਤੋਂ। ਕਹਿਤਾ ਚੱਲ ਜਾਂਦੇ ਚਲੋ ਜੀ ਭੈਣ ਤਾਂ ਚੁੱਕੋ ਬਸ। ਇੱਥੇ ਛੱਡ ਦੇ ਉਹ ਭਰਾਵਾ ਕਿਤੇ ਕੱਪ ਚਲਾਉਣ ਲੱਗਾ ਠਹਿਰ ਜਾ। ਥੱਲੇ ਆ ਜਾਣਾ ਉਹਦੇ। ਭਾਜੀ ਲੱਕ ਨੂੰ ਸਾਫਾ ਪਾ ਦਈਏ ਜੇ ਕਹਿੰਦੇ ਤੇ ਨਹੀਂ ਠਹਿਰ ਜਾ। ਇਦਾਂ ਲੱਗਦਾ ਡੱਡੂ ਨੇ ਜ਼ਹਿਰ ਖਾ ਲਿਆ। ਕਿਉਂ ਜੀ ਲੱਗਦਾ ਨਹੀਂ ਮਗਰਮੱਛ ਸੈੱਟ ਕਰਾਇਆ ਡਲਾਲਾ ਕਛੂਆ ਨਹਿਰ ਤੋਂ ਨਿਕਲਿਓ। ਫੈਸਲਾ 49 ਕਿੰਨੇ ਹੋ ਗਏ? ਉਹ ਨਹੀਂ ਉਹ ਨਿੰਜਾ। ਭਾਜੀ ਤੁਹਾਡੇ 21 ਮਿੰਟ ਹੋ ਗਏ ਆ ਕਿੰਨੇ ਹੋ ਗਏ? 25 ਹੋ ਗਏ ਉਸ ਹਿਸਾਬ ਨਾਲ 25 ਹੋਏ ਆ। ਮਾਸ਼ਾਅੱਲਾ 3 ਮਿੰਟ ਹੋ ਗਏ ਮੰਚ ਪਾਸ ਹੋ ਗਿਆ ਓਏ ਜਿੱਤ ਗਏ ਵਾਹ 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 ਆਪਾਂ ਰਾੜ ਨਾ ਵਿੰਗਾ ਕਰਨਾ 47 70 74 67 ਨਹੀਂ ਹੋਏ ਹੋ ਗਏ 43 ਫੈਸਲਾ ਥੋੜਾ ਰਹਿ ਗਿਆ 5 ਮਿੰਟ ਦਾ 5 ਸੈਕਿੰਡ। ਨਹੀਂ ਭਾਈ 25 ਸਕਿੰਟ ਤੇ ਸ਼ੁਰੂ ਹੋਇਆ। 41 ਨਹੀਂ ਉਸਤਾਦ ਜੀ ਹਾਂਜੀ 50
51 52 ਹਾਂ 53 ਨਾਲ ਗੱਲਾਂ ਕਰੀਏ ਉਹ ਪਤਾ ਲੱਗਣਾ। ਗਿਆ ਸੁਣਾਓ ਕੰਮ ਸ਼ਮ ਕਿੱਦਾਂ? ਇਹ ਗਿਆ ਜਿੱਤ ਗਿਆ ਉਸਤਾਦ ਜੀ, ਜਿੱਤ ਗਿਆ। ਠਹਿਰ ਕੇ ਜਿੱਤਿਆ ਨਹੀਂ ਗਿਆ 5 ਸਕਿੰਟ 10 ਸਕਿੰਟ ਵੇਲੇ ਫੈਸਲ ਬਸ 2 ਸਕਿੰਟ ਹੋਰ, 3 ਨਾਲ ਗੱਲਾਂ ਕਰੀਏ ਕਿਦਾਂ ਕਿੱਥੇ 25 ਇਹ ਗਿਆ ਹੀ ਥੱਲੇ ਗੱਲਾਂ ਕਰੀਏ ਉਦੋਂ ਦੇਖਿਆ ਸੀ ਲੱਗਦਾ ਕਿ ਥੱਲੇ। ਸੇਲਾ ਕਿਦਾਂ ਕਰਦਾ। ਗਿਆ ਹੀ ਥੱਲੇ ਬਹੁਤ ਅੱਛੇ ਯਾਰ, ਥੱਲੇ ਥੋੜਾ ਹੀ ਰਹਿ ਗਿਆ, ਥੋੜਾ ਹੀ। ਕਿੰਨਾ ਕੁ ਰਹਿ ਗਿਆ? ਠਹਿਰ ਜਾ ਨੇ 20 ਸਕਿੰਟ ਰਹਿ ਗਏ। ਐਡਾ ਹਿੱਲਣਿਆ ਡੇ ਲੱਗਦਾ ਥੱਲੋਂ ਰੂਹ ਪ੍ਰਵਾਹ ਕਰ ਗਈ ਆ। ਅਸੀਂ ਆ ਗੂਠੇ ਪਰੇ ਕਰ। ਉਹ ਫੈਸਲ ਬਹੁਤ ਅੱਛੇ, ਫੈਸਲ ਬਹੁਤ ਅੱਛੇ, ਫੈਸਲ ਬਹੁਤ ਅੱਛੇ। ਇਹ ਗਿਆ ਹੀ ਥੱਲੇ ਕਮ ਔਨ ਫੈਸਲ। ਸ਼ਾਬਾਸ਼ ਫੈਸਲ 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 ਥੋੜਾ ਹੀ ਰਹਿ ਗਿਆ, ਥੋੜਾ ਹੀ। 6 ਸੈਕਿੰਡ ਰਹਿ ਗਏ ਫੈਸਲ। 5 4 3 ਛੱਡ ਦਿਓ, ਜਿੱਤ ਗਏ। ਲੈ ਵੀ ਉੱਥੋਂ ਦਾ ਰੇੜਾ ਲੈ ਕੇ ਤੇ ਬੈੱਡ ਬੋਡੀ ਘਰ ਪਹੁੰਚਾਓ। ਉਸਤਾਦ ਜੀ ਫੈਸਲ 2 ਮਿੰਟ ਤੋਂ ਉੱਤੇ ਕਰ ਗਿਆ। ਉਹਨੇ 1000 ਦੀ ਖਾਤਰ ਉਹਨੂੰ ਭਾਵੇਂ ਨੀਜਾ ਖਾਣਾ ਪੈ ਤੇ ਉਹਦੀ ਹਿੰਮਤ ਚੈੱਕ ਕਰੋ, ਜਿਹੜਾ ਜਿੱਤਿਆ ਹੀ ਉਹ 200 ਜਿੱਤਿਆ ਹੀ 1000 ਆ ਗਿਆ। ਉਸਤਾਦ ਜੀ ਸ਼ੁਰੂ ਕਰੋ ਕੀ ਕਰਨ ਦੇ ਜੀ 1000 ਰੁਪਿਆ ਸੀ, ਫੈਸਲ ਦੀ ਤਿਲੀ ਬਾਹਰ ਆ ਜਾਣੀ ਸੀ। ਪਰ ਨੇ ਜਿੱਤਾ। ਉਸਤਾਦ ਜੀ ਤੁਸੀਂ ਕਹੋ ਹਾਂ ਏਦਾਂ ਹੀ 2 ਮਿੰਟ ਆਇਆ ਹੁਣ ਓਏ ਯਾਰ, ਮਾਈਕ ਪਿੱਛੇ ਧਿਆਨ ਨਾਲ। ਉਹ ਫਿਰ ਭਾਈ ਉਹ ਭਾਜੀ ਬਾਈਕ ਪਾਣੀ ਨਾ ਖਾ ਜਾਣਾ। ਭੁੱਖ ਲਗਾ ਹੀ ਗਏ ਉਹ ਤੋਂ। ਚਲੇ ਲੇਟ ਜਾਏ, ਹਵਾਸ ਬਾਖਤਾ ਹੋ ਗਈ। ਯਾਰ ਬੜੀ ਗੱਲ ਆ। ਉਹ ਉੱਥੇ ਲਓ ਜੀ ਬੈਠ ਕੇ ਫੈਸਲ ਉਸਤਾਦ ਤੁਸੀਂ ਜੀ 200 ਰੁਪਏ ਜਿੱਤ ਗਏ। 200 ਤੇ ਠੀਕ ਹੈ, ਮੇਰੇ ਲੋਕ ਕੰਮ ਮੇਰਾ ਪਿਛਲਾ ਦਾ ਮੇਰਾ ਪਿਛਲਾ ਦਾ ਤੇਰਾ ਕਿਹੜਾ ਪਿਛਲਾ ਹਜ਼ਾਰ 200 ਰੁਪਏ ਲੱਗੀ ਸੀ। ਸਹੀ ਨਾ ਫਰਕ ਹੀ ਅਗਲੀ ਨਾ ਦਾ ਮਸਲਾ ਨਾ ਬਣਾ ਠੀਕ ਹੈ ਫਾਇਦਾ ਕੋਈ ਨਹੀਂ ਚਲੋ ਲਿਆਓ ਆ ਲਓ ਚਲੋ 200 ਰੁਪਈਆ ਵੀ ਕਾਹਦਾ ਹਾਂਜੀ ਹੁਣ ਦੱਸੋ ਵੀ ਹੁਣ ਕਿੰਨੇ ਕਿਤੇ ਲੱਗਣੇ ਆ। ਮੈਂ ਬਖਸ਼ਣੇ ਨਹੀਂ ਮੈਂ ਤੈਨੂੰ ਨਹੀਂ ਰਹਿ ਗਿਆ ਉਸਤਾਦ ਜੀ। ਨਹੀਂ ਮੈਂ ਕਰ ਜਾਣਾ ਵਾ ਮੇਰੇ ਲਈ 5 ਮਿੰਟ ਰੱਖੋ ਭਾਈ ਨਾ ਥੋੜਾ ਟਾਈਮ ਨਾ ਕੋਈ ਲਾਉਣਾ ਨਾ ਕੋਈ ਦੇਣਾ ਲੈਣਾ, ਭਾਵੇਂ ਤੇ ਘੱਟ ਰੱਖ ਲਓ। ਹੈਗਾ ਮੇਰੇ ਕੋਲ 50 ਉਸਤਾਦ ਜੀ 5 ਮਿੰਟ ਨਹਾਉਣੀ ਤੇ 1000 ਮੈਂ ਲਾ। ਉਹ ਬੱਸ ਕਰ, ਮੈਂ 10000 ਦੋ ਉਹਨੂੰ ਨਹੀਂ 5 ਮਿੰਟ ਖਲੋ। ਮੈਂ ਕਹਿੰਦਾ ਮੈਂ ਲਾਣਾ ਵਾ, ਜੇ ਨਾ ਖਲੋਤਾ ਕਿ ਤੇ ਮੈਂ ਰੀਡ ਲਾ। ਵਿੱਚੋਂ ਟੁੱਟ ਜਾਣਾ ਹੀ ਇਹ। ਇੱਕ ਦੋ ਇਹ ਪਿੱਛੇ ਗਾਂਸ਼ ਨੂੰ ਘੁੰਮੀ ਖਲਾ ਲਾਓ ਉਸਤਾਦ ਜੀ, ਭਾਈ ਇਦਾਂ ਦੇ ਰਿਸਕ ਨਹੀਂ ਤੂੰ ਕਿੰਨੇ ਮਿੰਟ? ਲਾਓ ਅੱਲਾ ਦਾ ਹੁਕਮ ਨਾਲ ਲੈ। ਕਿੰਨੇ ਮਿੰਟ? ਮਾੜੇ ਕੋਈ 30 ਸਕਿੰਟ ਲਾਓ ਉਹਦਾ ਪੂਰਾ। ਸਭ ਤੋਂ ਬਹੁਤੀ ਅੱਗ ਤੈਨੂੰ ਲੱਗੀ ਸੀ ਪੇਟ ਅੰਦਰ ਕਰਨ ਦੀ। ਮੈਂ ਤਾਂ ਕਰ ਲਾਂਗਾ, ਘਰ ਕਰਾਂਗੇ ਹੁਣ। ਨਹੀਂ ਆਡੀਅנס ਵਾਲਾ ਕੰਮ ਠੀਕ ਆ 2 ਮਿੰਟ ਨਹੀਂ ਖਲੋਤਾ ਜਾਂਦਾ। ਹਾਂ ਜਾਂ 1.5 ਮਿੰਟ ਯਾਰ 2 ਮਿੰਟ ਖਲੋਤਾ ਤੇ ਆ। ਫੈਸਲ ਭਾਈ ਖਲੋਤੇ 2 ਮਿੰਟ। 2 ਮਿੰਟ ਮੈਂ ਨਾ ਪੇਟ ਤੁਹਾਡਾ ਘਟਣਾ ਵਾ ਅਗਰ ਤੁਸੀਂ ਜਿੱਦਾਂ ਇਹਨੇ 1 ਮਿੰਟ 57 ਸਕਿੰਟ ਲਾਏ ਨਾ, ਜਿਹੜੇ ਆਖਰੀ 7 ਸਕਿੰਟ ਆ ਨਾ ਉਹਨਾਂ ਦੇ ਪੇਟ ਘਟਾਓ। ਘਟਾਣਾ ਪਹਿਲੇ ਉਹ ਲਾ ਦਿਓ ਨਾ, ਉਹ ਸ਼ੁਰੂ ਤੋਂ ਕਰ ਦਿਓ। ਚਲੋ ਉਹ ਲਾ ਲੈਣੇ ਪਹਿਲੇ ਮੈਂ 2 ਮਿੰਟ ਖਲੋਦਾ ਸੀ ਪੌਣੇ 2 ਮਿੰਟ 1 ਮਿੰਟ ਦਾ ਗਿਆ ਸੀ ਸਾਹਿਬ ਤੇ ਤੂੰ ਛੱਡ ਦਿੰਦਾ। ਅਸੀਂ ਤੇ ਦੇਖ ਰਹੇ ਸਾਂ ਵੀ ਤੂੰ ਕਿੰਨਾ ਕੁ ਪਹਿਲੀ ਤਾੜੀ ਤੇ ਤੁਸੀਂ ਬੱਸ ਕਰ ਦਿੰਦੇ, ਅਸੀਂ 1 ਮਿੰਟ ਤੇ ਬਜਾਈ ਸਟੈਮਿਨਾ ਬਹਾਲ ਹੋ ਨਹੀਂ ਫੈਸਲ ਮੈਂ ਮਰਵਾਇਆ ਤੈਨੂੰ ਸਹੀ ਅਸਲ 1000 ਵੀ ਤੁਹਾਡਾ ਇੰਨੇ ਹੀ ਮਰਵਾਇਆ, ਜਾਣ ਕੇ 8 ਸੈਕਿੰਡ ਤੇ ਡਿੱਗਿਆ ਕਿ ਮੈਂ 1000 ਨਾ ਜਾਵੇ। ਨਹੀਂ ਉਹ ਤਾਂ ਫੈਸਲ ਭਾਈ ਨੂੰ ਪਤਾ। ਚਲੋ ਜੀ ਭਾਈ ਮਿੱਠੇ चलो जी मिठा 2 मिनट के लिए आ रहे हैं। ਜ਼ਰਾ ਇੱਕ ਵਾਰੀ ਤਾੜੀ ਲਾ ਦਿਓ। ਕਿੰਨੇ ਮਿੰਟ ਪਹਿਲੇ ਦੱਸ। 2 मिनट साथ ही ਕੋਈ ਜਿੰਨੇ 2 ਮਿੰਟ किसे 2 ਮਿੰਟ ਸੋਚੀ ਵੀ ਨਾ 1.5 ਮਿੰਟ ਉਸਤਾਦ ਜੀ 1.5 ਨਹੀਂ ਮਿੰਟ 2 ਮਿੰਟ ਰੱਖੋ ਉਸਤਾਦ ਜੀ, ਉਹ ਵੀ ਉਨੀ। ਯਾਰ ਤੁਸੀਂ ਪਹਿਲੇ ਪ੍ਰੈਕਟਿਸ ਤੂੰ ਕੀਤੀ ਹੈ, ਉਹਨੇ ਘੱਟ ਕੀਤੀ ਸੀ। 3 ਮਿੰਟਾਂ ਦੇ 5000 ਰੁਪਈਆ ਤੁਸੀਂ ਲਾਣੇ 5000 ਫੜਾ 5000 ਫੜਾ। ਯਾਰ ਅਗਰ ਤੁਸੀਂ ਮੇਰਾ ਸਾਥ ਦਿਓ 500 ਰੁਪਈਆ ਸਾਰੇ ਪਾ ਲਓ चलो ठीक है 5 मिनट थे। 3000 ਪਹਿਲੇ ਫੜਨਾ 3 4 5 6 6 5 30 3000 ਰੁਪਈਆ ਉਸਤਾਦ ਜੀ ਡਨ ਹੋ ਗਈ ਉਸਤਾਦ ਜੀ ਕੱਢੋ 3। ਮੈਂ 1000 ਦਿਨਾ, ਮਿੰਟ ਵਧਾ 2 ਮਿੰਟ ਨਹੀਂ ਬੇਟਾ ਨਹੀਂ ਲੈ 5 ਮਿੰਟ ਬਹੁਤ ਹੁੰਦੇ ਆ ਫਰੀਦ 5 ਮਿੰਟ ਕਰਨਾ ਵਾ। ਹਾਂ 5 ਮਿੰਟ ਦਾ ਅਸੀਂ 1000 ਦਿੰਨੇ। 3 ਮਿੰਟ 5 ਮਿੰਟ ਦਾ 3000 ਨਹੀਂ 3 ਮਿੰਟ 3 ਮਿੰਟ 5 ਮਿੰਟ ਉਸਤਾਦ ਜੀ ਨੇ ਕਰ ਲੈਣਾ। ਨਹੀਂ ਖਲੋਤਾ ਯਾਰ ਨਹੀਂ ਖਲੋਤਾ 500 ਮਰਵਾਉਣਾ ਕਰ ਲੈਣਾ ਉਸਤਾਦ ਜੀ। 1000 ਰੁਪਇਆ ਮਿੰਟ ਦੇ ਹਿਸਾਬ ਨਾਲ ਜਿੰਨੇ ਮਿੰਟ ਮਰਜ਼ੀ ਲਾ ਲਓ। ਚਲੋ ਫਿਰ ਪੈਸੇ 2 ਮਿੰਟ ਤੋਂ ਬਾਅਦ ਸ਼ੁਰੂ ਹੋਣੇ ਜੀ ਭਾਵੇਂ 10 ਮਿੰਟ ਖਲੋ ਜਾਓ ਨਹੀਂ ਹੈ ਐ ਠੀਕ ਆ। ਨਹੀਂ ਚਲੋ ਜੀ 3 ਮਿੰਟ ਆਹੋ 5000 आ मिठे ਨਹੀਂ ਤੇ ਤੁਸੀਂ ਆਓ 3 ਮਿੰਟ 10000 ਆਹੋ ਤੁਹਾਡੇ 2 ਫੈਸਲ ਮਿੰਟ ਸਾਹਿਬ ਮੈਂ ਲਾਣਾ 10000 ਰੁਪਏ ਲਾਓ। 10,000 मगर हो गए उन बेचारे ने। 3 ਮਿੰਟ ਹਾਂ ਜੀ 3 ਚਲੋ ਜੀ, ਮਿੰਟ ਤਿੰਨ ਮਿੰਟ 10000 ਰੁਪਏ ਉਹ ਬਸ। ਕਮੇਟੀ ਦੇ ਪੈਸੇ ਆ ਉਹ ਦੇਣੇ ਆ ਕੋਈ ਨਹੀਂ 500 ਮੈਂ ਦੇਣਾ ਵਾ 500 ਬਹੁਤ ਸਾਰੇ ਯਾਰ 2 ਮਿੰਟ ਤੁਸੀਂ ਲਾ ਲਿਆ, 1 ਮਿੰਟ ਰਹਿ ਗਿਆ ਬਸ। ਆ ਜਾਓ फैसल भाई फरीद ते पैसे ना लायो। ਫਰੀਦ ਭਰਾ ਤੇ ਲਾ। ਫਲੀਦ ਆਖਰੀ ਸਕਿੰਟਾਂ ਤੇ ਮਰਵਾਉਂਦਾ ਹੀ ਬੰਦੇ ਨੂੰ। ਫਰੀ ਰਲਿਆ ਹੀ ਤਾਜੀ ਨਾ 500 ਕਰਨਾ ਹੀ ਯਾਰ ਸਾਰੇ ਇੱਕ ਵਾਰੀ ਆਵਾਜ਼ ਲਾ ਕੇ ਮੇਰੇ ਤੇ ਲਾਓ, ਮੇਰੇ ਤੇ ਲਾਓ ਜ਼ਰਾ। ਮਿੱਠਾ ਓਏ। ਹੋਣਾ
ਲਾ ਫਰੀਦ ਭਰਾ ਤੇ ਲਾ 5000 ਦੀ ਆਵਾਜ਼ ਦੇ ਦੇ ਅੱਛਾ ਓਕੇ ਇਹਦੀ ਕੋਈ ਗੱਲ ਬਣ ਰਹੀ ਸੀ ਜਗ੍ਹਾ ਦੀ ਵੈਸੇ ਐਡੀ ਤੋਂ ਗੱਲ ਕੀਤੀ ਕੋਈ ਬਣ ਰਹੀ ਸੀ ਫਿਰ ਕਿਸ ਹਿਸਾਬ ਨਾਲ ਤੇਰੇ ਦਿਨ ਚ ਕੀ ਆਇਆ ਉਹ ਕਹਿੰਦਾ ਨਹੀਂ ਨਹੀਂ ਤੇਰੇ ਦਿਨ ਚ ਕੀ ਆਇਆ ਵੀ ਮਿੱਠਾ ਦੂਣ ਕੀ ਆਇਆ ਕਿਦਾਂ ਸਾਜੇ ਮਿੱਠੇ ਚੱਲ ਅੱਜ ਉਹਨੇ ਕਿਹਾ ਆਵਾਜ਼ ਲਾਓ। ਅੱਛਾ ਚਲੋ ਠੀਕ ਫਰੀਦ ਲਾ ਭਰਾ ਤੇ ਜਰਾ ਭਰ ਕੇ ਬੋਲ ਚਲੋ ਜੀ 5000 ਰੁਪਏ ਮਿੱਠੇ ਤੇ 5 ਮਿੰਟ ਕਰ ਲਵੇ ਤੇ ਮੈਂ ਦੇ ਨਹੀਂ 5 ਮਿੰਟ ਨਹੀਂ ਹੋਣਾ ਮਿੱਠੇ 3 ਮਿੰਟ 5 ਮਿੰਟ ਤੇ ਤੇਰੇ ਕੋਲ ਨਹੀਂ ਹੋਣਾ ਤੈਨੂੰ 5 ਮਿੰਟ ਕਰ ਮੈਂ 10000 ਦਿੰਦਾ 5 ਨਹੀਂ 3 ਮਿੰਟ ਨਹੀਂ 3 ਮਿੰਟ ਤੇ ਮੈਨੂੰ ਦਿਓ 5000 ਸਾਡਾ ਘੁੱਗੂ ਜਿਹਾ ਬਣ ਜਾਣਾ ਤਾਜੀ ਲੱਗਦਾ ਕਰਦੇ ਰਹਿੰਦੇ ਪ੍ਰੈਕਟਿਸ ਨਹੀਂ ਤਾਜੀ ਫਿਰ 3 ਮਿੰਟ ਤੋਂ ਇਹਦੇ ਕੋਲ 2 ਮਿੰਟ ਨਹੀਂ ਫਰੀਦ ਨਹੀਂ ਜਦੋਂ ਪਤਾ ਵੀ ਜਾਂ ਮਰਨਾ ਵਾ ਤੇ ਜਾਂ ਜਿੱਤਣਾ ਫਰੀਦ ਸਾਹਿਬ 2 ਮਿੰਟ ਦੀ 5000 ਦੀ ਆਵਾਜ਼ ਦੇ ਦੇ ਹੈ 2 ਮਿੰਟ ਦੀ 5000 ਦੀ ਆਵਾਜ਼ ਦੇ ਦੇ ਤੇ ਭਰਾ ਦੀਆਂ ਕੂਣੀਆਂ ਦੇਖੀ ਬਈ ਫੈਸਲ 3 ਮਿੰਟ ਤੇ ਔਖੇ ਕਰੋ ਤਾਜੀ ਨਾਲ ਤਾਂ ਮੈਂ ਤੇਰੀ ਜਾਣੀ ਨਹੀਂ ਅੱਛੀ ਹੈ ਕਹਿੰਦਾ ਕੂੜੀਆਂ ਤੇਰੀ ਆੜੀਆਂ ਬੜੀ ਕਮਾਲ। ਉਹ ਪਤਾ ਕਿਦਾਂ ਇੰਜ ਆਇਆ ਮਿੱਠਾ ਆਹੋ ਆਵਾਜ਼ ਦੇ ਫਰੀਦ ਬਾਦ ਕਿੰਨੇ ਤੁਹਾਡੇ ਕਿੰਨੇ ਪਾਲ ਗਏ ਇਹ ਦੇਖਿਆ ਤੂੰ ਮਰ ਗਿਆ ਉਹ ਭਾਈ ਦੀ ਸੈਟ ਕੀ ਹਿਲ ਗਈ ਅੰਦਰੋਂ ਚਲੋ ਚਲੋ 5 10 ਜਲਦੀ ਦੱਸ ਕਿੰਨੇ 2 ਮਿੰਟ ਕਿੰਨੇ ਮਿੰਟ ਖਲੋਣਾ 2 ਮਿੰਟ ਖਲੋਵਾਂਗੇ 2 ਮਿੰਟ ਹਾਂਜੀ 2000 2 ਮਿੰਟ ਦਾ 2000 ਕਿਹਨੇ ਲੈਣਾ ਕਿਹਨੇ ਮੈਂ ਦੇਵਾਂਗਾ ਤੈਨੂੰ Okay, sir. ਤੇ ਜੇ ਨਾ ਆਇਆ ਤੂੰ 1000 ਦੇਣਾ ਹੀ ਯਾਰ ਜੇ ਨਾ ਆਇਆ ਤੂੰ 1000 ਦੇਣਾ ਹੀ ਮੈਂ ਕਾਹਤੋਂ ਦੇਣਾ ਤੇ ਫਿਰ ਸ਼ਰਤ ਕਿਹਨੂੰ ਕਹਿੰਦੇ ਆ? ਜਿੱਦਾਂ ਉਹ ਪੈਣ ਡਿਆ ਨਾ ਉਹਨੇ ਬਗੈਰ ਕੀਤੇ ਉਹ ਲੈ ਲੈਣੇ ਉਸਤਾਦ ਜੀ ਮੈਂ ਕੋਈ ਨਹੀਂ ਦੇਣਾ ਇਸ ਟਾਈਮ ਜੇ ਰੁਪਏ 70 ਵਾ ਉਹ ਵੀ ਤੇਲ ਪਾਉਣਾ ਵਾਪਸੀ ਦਾ ਤੁਸੀਂ ਦੇਣਾ 1000 ਰੁਪਇਆ 2000 2000 ਰੁਪਏ ਚਲੋ ਜੀ ਲਓ ਜੀ ਮੇਰੀ ਗੱਲ ਸੁਣੋ ਕੱਲ ਵਾਲੇ ਸ਼ੋਅ 'ਚ ਤੁਸੀਂ ਰੈਸਲ ਕਰ ਲਓ ਟਾਈਮ ਆਪਣੇ ਦੇਖ ਲਓ ਅੰਦਰ ਜਾ ਕੇ ਕਰ ਲਓ ਗੇਮ 3 ਮਿੰਟ ਖਲੋਣਾ 3-3000 ਰੁਪਏ ਦੇਾਂਗੇ ਜਿਹੜਾ 3 ਮਿੰਟ ਖਲੋ Okay, ਕਰ। ਅੱਜ ਦਾ ਦਿਨ ਤੁਹਾਡੇ ਕੋਲ 3000 ਰੁਪਏ ਪੱਕਾ ਵਾ 3000 ਰੁਪਏ 3 ਮਿੰਟ ਦਾ। Okay ਜੀ। ਅੱਜ ਦਾ ਦਿਨ ਤੁਹਾਡੇ ਕੋਲ ਰੈਸਲ ਦਾ ਡਨ ਹੋ ਗਿਆ ਜੀ Done ਕਰ ਦਿਓ। ਡਨ ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਨਸ਼ਾਅੱਲਾ ਤੇ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ 3 ਮਿੰਟ ਇੰਜ ਖਲੋਣਾ ਵਾ ਤੇ ਜਿਹੜਾ ਖਲੋ ਗਿਆ 3000 ਤੇ ਜਿਹੜਾ ਨਾ ਖਲੋਤਾ ਉਹ ਦੱਸੋ ਭਾਈਆਂ ਪੂਰੇ ਖਲੋ ਨਹੀਂ ਯਾਰ ਜੇ ਗੱਲ ਸਹੀ ਕਰੋ ਇੰਦਾ ਨਾ ਭਾਈ ਕਰੋ ਭਲਾ ਇੱਕ ਲੱਤ ਤੇ ਖਲੋ ਜਾ ਕਰੀ ਓਏ ਇਦਾਂ ਹੀ ਖਲੋਣਾ ਯਾਰ ਯਾਰ ਇਦਾਂ ਹੀ ਜਿੱਦਾਂ ਐਸੀ ਜਿਹੜਾ ਨਾ ਖਲੋਤਾ ਸਰਿਆਮ ਕਹਿ ਦਿਓ ਨਹੀਂ ਯਾਰ ਜਿਹੜੀ ਗੱਲ ਬਣਦੀ ਉਹ ਕਰੋ ਸੱਚੀ ਉਸਤਾਦ ਜੀ 10 ਦੁਰੇ ਮਾਰੇ ਜਾਣ ਨਹੀਂ ਨਹੀਂ ਉਹ ਅੱਧਾ 1500 ਚਲੋ। 3000 ਤੇ 1500 ਠੀਕ ਡਨ ਹੋ ਗਿਆ ਠੀਕ ਹੈ ਜੀ ਇਹਨੇ ਕੁ ਪੈ ਕੀ ਕਹਿੰਦੇ ਆ ਚਲੋ ਜਿਹੜੇ ਬੰਦੇ ਮਾਰੇ ਉਹਨਾਂ ਦਾ ਟਾਈਮ ਘਟਾਓ ਓਕੇ ਜੀ ਨਾਜ਼ਰੀਨ ਕੱਲ ਦੇ ਸ਼ੋਅ ਦੇ ਵਿੱਚ 3000 3 ਮਿੰਟ ਦਾ ਅਗਰ 3 ਮਿੰਟ ਤੋਂ ਪਹਿਲੇ ਡਿੱਗ ਪਏ ਤੇ 1500 ਮੈਨੂੰ ਦੇਣਗੇ ਡਨ ਓਕੇ ਆਪਣਾ ਖਿਆਲ ਰੱਖੋ ਅੱਲਾ ਹਾਫਿਜ਼